ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 31 ਅਕਤੂਬਰ 2022 17 ਕੱਤਕ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਡਾਈਮ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲਫੈਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਮੰਡੇ ਦਾ ਦਿਨ ਹੈ ਸੋ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਪਾਂਸਰਸ਼ਿਪ ਦੇ ਹਵਾਲੇ ਨਾਲ, ਕਰੰਟ ਇਸ਼ੂ ਦੇ ਹਵਾਲੇ ਨਾਲ ਤੇ ਜਿਹੜਾ ਵੀਕਐਂਡ ਹੈ ਉਸ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਪਹਿਲਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਵੱਲੋਂ। ਸੋ ਇਹਨਾਂ ਅੱਜ ਦੀ ਸਪਾਂਸਰਸ਼ਿਪ ਲਈ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਕੇਰ ਸਿੰਘ ਦੀ ਯਾਦ ਨੂੰ ਜਿਹੜੀ ਸਮਰਪਿਤ ਕੀਤੀ ਹੈ। ਸੋ ਇਹਨਾਂ ਯੋਧਿਆਂ ਨੇ ਕੌਮ ਦੀ ਪੱਗ ਦਾ ਮਾਣ ਰੱਖਿਆ ਅਤੇ ਹਕੂਮਤ ਵੱਲੋਂ ਕੀਤੇ ਹਮਲੇ ਦਾ ਡਟਵਾਂ ਜਵਾਬ ਦਿੱਤਾ। ਜਿੱਥੇ ਇਹਨਾਂ ਯੋਧਿਆਂ ਦੀ ਸ਼ਹਾਦਤ ਨੂੰ ਪ੍ਰਣਾਮ, ਉੱਥੇ ਵਾਹਿਗੁਰੂ ਕਿਰਪਾ ਕਰਨ ਅਸੀਂ ਆਪਣਾ ਕੌਮੀ ਫਰਜ਼ ਪਹਿਚਾਨਦਿਆਂ ਕੌਮੀ ਕਾਰਜਾਂ ਦੀ ਲੜੀ ਨੂੰ ਅੱਗੇ ਤੋਰ ਸਕੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਦੀ ਸਮੁੱਚੀ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਕੁਲਵੰਤ ਸਿੰਘ ਮਿਆਣੀ, ਹਰਜੀਤ ਸਿੰਘ, ਰਜਿੰਦਰ ਸਿੰਘ ਲਾਲੀ, ਮਾਸਟਰ ਹਰਦੇਵ ਸਿੰਘ, ਰਸ਼ਪਾਲ ਸਿੰਘ ਬਲਿਆਰ ਅਤੇ ਸਮੂਹ ਮੈਂਬਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਹੋਣ ਜਾ ਰਹੀ ਹੈ ਔਰ ਗੁਰਬਾਣੀ ਦਾ ਫਰਮਾਨ ਹੈ ਔਰ ਉਸ ਤੋਂ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਕਿ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓ ਹੈ। ਸੋ 31 ਅਕਤੂਬਰ ਦਾ ਦਿਨ ਸਿੱਖ ਇਤਿਹਾਸ ਵਿੱਚ ਇੱਕ ਵਿਸ਼ੇਸ਼ ਅਹਿਮੀਅਤ ਵਾਲਾ ਦਿਨ ਹੈ ਜੋ ਦਿਨ ਬਣ ਵੀ ਗਿਆ ਹੈ ਔਰ ਸਿੱਖ ਯੋਧਿਆਂ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਰ ਸਿੰਘ ਦੀ ਕੁਰਬਾਨੀ ਨੇ ਜਿਹੜਾ ਰੰਗ ਉਹ ਲਿਆਂਦਾ ਹੈ। ਸੋ ਜੂਨ 84 ਦਾ ਘੱਲੂਘਾਰਾ ਵਰਤਾਉਣ ਵਾਲੀ ਇੰਦਰਾ ਗਾਂਧੀ ਨੂੰ ਇਹਨਾਂ ਯੋਧਿਆਂ ਨੇ ਸਜ਼ਾ ਯਾਫਤਾ ਕਰਕੇ ਸਿੱਖ ਇਤਿਹਾਸ ਨੂੰ ਚਾਰ ਚੰਨ ਲਾ ਦਿੱਤੇ। ਅਸੀਂ ਇਹਨਾਂ ਸ਼ਹੀਦਾਂ ਅਤੇ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਦੀ ਯਾਦ ਨੂੰ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਸ ਨੂੰ ਸਮਰਪਿਤ ਕਰਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਤੁਸੀਂ ਬੜੇ ਢੁਕਵੇਂ ਲਫ਼ਜ਼ਾਂ ਦੇ ਵਿੱਚ ਟ੍ਰਿਬਿਊਟ ਦਿੱਤੀ ਹੈ ਜੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਅਸੀਂ ਆਪਣੇ ਸ਼ਹੀਦਾਂ ਦੀ ਗੱਲ ਕਰਦੇ ਹਾਂ ਲਗਭਗ 4 ਸਦੀ ਦੇ ਤੇ ਫਿਰ ਅਜੋਕੇ ਸਮੇਂ ਦੇ ਵਿੱਚ ਜੋ ਕਾਰਾ ਇੰਦਰਾ ਗਾਂਧੀ ਨੇ ਜੂਨ 84 ਦਾ ਘੱਲੂਘਾਰਾ ਕਰਕੇ ਵਰਤਾਇਆ ਉਸ ਦੀ ਇਹੀ ਸਜ਼ਾ ਬਣਦੀ ਸੀ। ਔਰ ਜਿਵੇਂ ਇੱਕ ਸਿੱਖ ਸਕਾਲਰ ਨੇ ਕਿਹਾ ਕਿ ਅਸੀਂ ਬਦਲਾ ਨਹੀਂ ਲੈਂਦੇ, ਅਸੀਂ ਪਾਪੀ ਨੂੰ ਸਜ਼ਾ ਦਿੰਦੇ ਔਰ ਇਹੀ ਗੁਰਬਾਣੀ ਦਾ ਫਰਮਾਨ ਹੈ ਕਿ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓ ਹੈ ਕਿ ਇਹ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਹੁੰਦਾ ਹੈ ਕਿ ਪਾਪੀ ਨੂੰ ਦੰਡ ਮਿਲਣਾ ਚਾਹੀਦਾ। ਉਹ ਰੱਬ ਕਿਹਦੇ ਸਿਰ ਤੇ ਹੱਥ ਰੱਖਦਾ ਹੈ ਜਾਂ ਜਿਸ ਨੇ ਜਿਸ ਕਿਸਮ ਦਾ ਕੁਕਰਮ ਕੀਤਾ ਹੁੰਦਾ ਹੈ, ਜਿਹਾ ਬੀਜੈ ਸੋ ਲੁਣੈ
ਕਰਮਾ ਸੰਧੜਾ ਖੇਤ ਬਿਲਕੁਲ ਉਸ ਨੂੰ ਉਸੇ ਹੀ ਜਿਹੜਾ ਕੋਇਨ ਦੇ ਵਿੱਚ ਉਸੇ ਹੀ ਸਿੱਕੇ ਦੇ ਵਿੱਚ ਜਵਾਬ ਦਿੱਤਾ ਜਾਂਦਾ ਹੈ। ਔਰ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਜਿਨ੍ਹਾਂ ਨੇ ਅੱਜ ਦੇ ਦਿਨ 31 ਅਕਤੂਬਰ ਸਵੇਰੇ, ਜਦੋਂ ਕਿ ਆਲਮੋਸਟ 9:20 ਦਾ ਟਾਈਮ ਸੀ, ਇੰਦਰਾ ਗਾਂਧੀ ਆਪਣੇ ਇੱਕ ਸਫਤਰਜੰਗ ਰੋਡ ਵਾਲੇ ਰੈਜ਼ੀਡੈਂਸ ਤੋਂ ਨਿਕਲ ਕੇ ਇੱਕ ਅਕਬਰ ਰੋਡ ਵੱਲ ਜਾ ਰਹੀ ਸੀ, ਜਿੱਥੇ ਕਿ ਰੂਸੀ ਫਿਲਮ ਡਾਇਰੈਕਟਰ ਮਿਸਟਰ ਪੀਟਰ ਜਿਹੜਾ ਉਸ ਨੂੰ ਫੋਲੋ ਕਰ ਰਿਹਾ ਸੀ, ਉਸ ਤੇ ਉਹ ਫਿਲਮ ਬਣਾ ਰਿਹਾ ਸੀ, ਕਿਉਂਕਿ ਉੜੀਸਾ 'ਚ ਇੱਕ ਦਿਨ ਪਹਿਲਾਂ ਉੜੀਸਾ ਦੇ ਦੌਰੇ ਤੇ ਸੀ। ਉੱਥੇ ਵੀ ਉਸ ਨੂੰ ਮੌਤ ਆਵਾਜ਼ਾਂ ਮਾਰ ਰਹੀ ਸੀ, ਕਿਉਂਕਿ ਜਿਹੜੀ ਉਹਦੀ ਅਖੀਰਲੀ ਸਪੀਚ ਵੀ ਹੈ ਉਹਦੇ 'ਚ ਉਹ ਮੌਤ ਦੀ ਗੱਲ ਕਰਦੀ ਹੈ, ਜਿਵੇਂ ਉਹਨੂੰ ਮੌਤ ਡਰਾ ਰਹੀ ਹੈ। ਔਰ ਜਦੋਂ ਅਸੀਂ 30 ਅਕਤੂਬਰ ਦਾ ਉਹਦਾ ਰਾਤ ਦਾ ਸਕੈਜੂਲ ਵੀ ਦੇਖਦੇ ਹਾਂ, ਔਰ ਬੜੀ ਅੱਛੀ ਉਹ ਸਾਰੀ ਕਾਮੈਂਟਰੀ BBC ਦੇ ਰਿਹਾਨ ਫਜ਼ਲ ਉਹਨਾਂ ਨੇ ਦਿੱਤੀ ਹੈ ਪਿਛਲੇ ਦਿਨਾਂ 'ਚ, ਪੁਰਾਣੀ ਸਟੋਰੀ ਹੈ, ਤੇ ਉਸ ਤੋਂ ਸਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਭਾਈ ਉਸ ਨੂੰ, ਔਰ ਉਹਨੇ ਖੁਦ ਵੀ ਜਿਹੜੀ ਉਸ ਦੀ ਆਪਣੀ ਆਟੋਬਾਇਓਗ੍ਰਾਫੀ ਹੈ ਉਸ 'ਚ ਵੀ ਉਹਨੇ ਨਾਈਟਮੇਅਰਸ ਦੀ ਗੱਲ ਕੀਤੀ ਕਿ ਜੂਨ 84 ਦਾ ਘੱਲੂਘਾਰਾ ਵਰਤਾਣ ਤੋਂ ਬਾਅਦ ਕਿਸ ਕਿਸਮ ਦੀ ਉਹਦੀ ਮਨੋਦਸ਼ਾ ਸੀ। ਪਰ ਜਿਹੜੀਆਂ ਉਹਦੇ ਅਖੀਰਲੇ ਪਲ ਨੇ, ਉਹ ਰਾਤ ਸੌ ਨਹੀਂ ਸਕੀ ਹੈ 30 ਅਕਤੂਬਰ ਨੂੰ। ਔਰ ਇਸ ਦਾ ਉਹਨਾਂ ਨੇ ਕਿਹਾ ਕਿ ਜਦੋਂ 4 ਵਜੇ ਸੋਨੀਆ ਗਾਂਧੀ ਜਿਹੜੀ ਨਾਲ ਦੇ ਕਮਰੇ 'ਚ ਹੁੰਦੀ ਸੀ ਔਰ ਉਹਨੂੰ ਸਾਹ ਦੀ ਤਕਲੀਫ ਹੈ, ਉਹ ਉੱਠੀ ਆਪਣੀ ਦਵਾਈ ਲੈਣ ਲਈ, ਤਾਂ ਉਹਨੇ ਦੇਖਿਆ ਕਿ ਇੰਦਰਾ ਗਾਂਧੀ ਅਜੇ ਜਾਗ ਰਹੀ ਸੀ। ਔਰ ਉਹ ਆਪਣਾ ਜਿਹੜਾ ਕਿ ਉਹਨੇ ਬ੍ਰੇਕਫਾਸਟ ਮਿਸਟਰ ਪੀਟਰ ਦੇ ਨਾਲ ਕਰਨਾ ਸੀ, ਔਰ ਉਹਨੇ ਉੱਪਰੋਂ ਕੈਮਰੇ ਫਿੱਟ ਕੀਤੇ ਹੋਏ ਸੀ ਜਿਸ ਬਿਲਡਿੰਗ, ਜਿਵੇਂ ਉਹ ਆਪਣੇ ਰੈਜ਼ੀਡੈਂਸ ਤੋਂ ਨਿਕਲੀ ਔਰ ਉਹਦੇ ਨਾਲ ਉਹਦਾ PA ਔਰ ਉਹਦਾ ਅਟੈਂਡੈਂਟ ਇੱਕ ਛਤਰੀ ਲੈ ਕੇ ਹੈ, ਪਿੱਛੇ RK ਧਵਨ ਹੈ, ਉਹਦੇ ਪਿੱਛੇ ਇੱਕ ਜਿਹੜਾ ਉਸ ਦਾ ਸਿਕਿਉਰਿਟੀ ਮੈਨ ਹੈ, ਔਰ ਇਧਰ ਦੋਵੇਂ ਯੋਧੇ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਜਿਹੜੇ ਉਸ ਦੇ ਸਿਕਿਉਰਿਟੀ ਗਾਰਡ ਸਨ। ਔਰ ਉਹਦੇ ਕੋਲ ਭਾਈ ਬੇਅੰਤ ਸਿੰਘ ਕੋਲ ਰਿਵਾਲਵਰ ਸੀ, ਉਹ ਰਿਵਾਲਵਰ ਦਾ ਚਾਰਜ ਸਬ ਇੰਸਪੈਕਟਰ, ਔਰ ਭਾਈ ਸਤਵੰਤ ਸਿੰਘ ਉਹਨਾਂ ਦੇ ਕੋਲ ਆਟੋਮੈਟਿਕ ਕਾਰਬਾਈਨ, ਜਿਸ ਦੇ ਵਿੱਚ 25 ਗੋਲੀਆਂ ਪੈਂਦੀਆਂ ਨੇ। ਔਰ ਇਹ ਜਿਹੜਾ ਦੋਨਾਂ ਨੇ ਜਿਹਨਾਂ ਨੇ ਜੂਨ 84 ਜੋ ਇੰਦਰਾ ਗਾਂਧੀ ਨੇ ਕੀਤਾ, ਉਸ ਨੂੰ ਉਹਨਾਂ ਨੇ ਖੁਦ ਜਾ ਕੇ ਆਪਣੇ ਅੱਖੀਂ ਦੇਖਿਆ ਹੋਇਆ ਸੀ। ਫਿਰ ਉਹਨਾਂ ਨੇ ਕਿਵੇਂ ਜਿਹੜਾ, ਜਦੋਂ ਇਤਿਹਾਸ ਤੁਹਾਨੂੰ ਕਿਸੇ ਸੇਵਾ ਵੱਲ ਪ੍ਰੇਰਦਾ ਹੈ, ਔਰ ਜਦੋਂ ਅੱਜ ਅਸੀਂ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਦਾ ਜ਼ਿਕਰ ਕਰ ਰਹੇ ਹਾਂ, ਸ਼ਹੀਦ ਭਾਈ ਕੇਹਰ ਸਿੰਘ ਜਿਹੜੇ ਰਿਸ਼ਤੇ 'ਚ ਸ਼ਹੀਦ ਬੇਅੰਤ ਸਿੰਘ ਦੇ ਫੁੱਫੜ ਲੱਗਦੇ ਸਨ, ਔਰ ਉਹਨਾਂ ਨੇ ਉਹ ਮਾਨਸਿਕ ਤੌਰ ਤੇ ਤਿਆਰ ਕੀਤਾ ਭਾਈ ਬੇਅੰਤ ਸਿੰਘ ਨੂੰ, ਕਿਉਂਕਿ ਉਹ ਇੱਕ ਅੰਮ੍ਰਿਤਧਾਰੀ ਸਿੰਘ ਸਨ ਔਰ ਉਹ ਸਮਝਦੇ ਸੀ ਕਿ ਇਹ ਇਤਿਹਾਸ ਦਾ ਜੋ ਇਸ ਨੇ ਇੱਕ ਕੁਕਰਮ ਕੀਤਾ ਇੰਦਰਾ ਗਾਂਧੀ ਨੇ, ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਔਰ ਉਹਨਾਂ ਨੇ ਪ੍ਰੇਰਿਆ ਵੀ, ਔਰ ਬੇਸ਼ੱਕ ਉਹਨਾਂ ਦਾ ਕੋਈ ਮਰਡਰ ਦੀ ਕੰਸਪੀਰੇਸੀ, ਜਿਵੇਂ ਬਾਅਦ ਦੇ ਵਿੱਚ ਉਹਨਾਂ ਨੇ ਕਹਾਣੀ ਬਣਾਈ, ਉਹਨਾਂ ਨੂੰ ਐਜ਼ ਏ ਕੰਸਪੀਰੇਟਰ ਬਣਾ ਕੇ ਫਾਂਸੀ ਦਿੱਤੀ ਗਈ। ਭਾਈ ਸਤਵੰਤ ਸਿੰਘ ਔਰ ਭਾਈ ਕੇਹਰ ਸਿੰਘ ਹੋਰਾਂ ਨੂੰ ਜਿਹੜਾ 6 ਜਨਵਰੀ 1999 ਨੂੰ ਫਾਂਸੀ ਦਿੱਤੀ ਗਈ ਸੀ। ਲੇਕਿਨ ਇਹ ਵੀ ਉਸ ਨੂੰ ਅਸੀਂ ਜੁਡੀਸ਼ੀਅਲ ਮਰਡਰ ਕਹਿੰਦੇ ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਭਾਈ ਬੇਅੰਤ ਸਿੰਘ ਦੇ ਅੰਦਰ ਸਿੱਖੀ ਅਹਿਸਾਸ ਜਗਾਇਆ। ਪਰ ਜਿਵੇਂ ਉਹ ਹੱਸ ਕੇ ਫਾਂਸੀ ਦੇ ਤਖਤੇ ਵੱਲ ਗਏ, ਇਸ ਦੇ ਉੱਤੇ ਬਲੈਕ ਵਾਰੰਟਸ, ਜਿਹੜੇ ਉੱਥੋਂ ਦਾ ਜੇਲਰ ਹੈ, ਉਸ ਦੀ ਕਿਤਾਬ ਜਿਹੜੀ ਸਾਨੂੰ ਆਸਟ੍ਰੇਲੀਆ ਤੋਂ ਵੀਰ ਮਨਦੀਪ ਸਿੰਘ ਹੋਰਾਂ ਨੇ ਭੇਜੀ ਹੈ, ਮੈਂ ਪੜ੍ਹ ਰਿਹਾ, ਆਉਣ ਵਾਲੇ ਦਿਨਾਂ 'ਚ ਉਸ ਬਾਰੇ ਅਸੀਂ ਡਿਟੇਲ 'ਚ ਕਦੇ ਗੱਲ ਵੀ ਕਰਾਂਗੇ ਕਿ ਉਹ ਕਿਵੇਂ ਆਪਣੇ ਉਸ ਰੋਲ ਤੋਂ, ਜੋ ਗੁਰੂ ਨੇ ਜਿਸ ਤੋਂ ਜੋ ਸੇਵਾ ਲੈਣੀ ਹੁੰਦੀ ਹੈ, ਉਵੇਂ ਹੀ ਉਹ ਮੌਕੇ ਬਣਦੇ ਜਾਂਦੇ ਨੇ। ਔਰ ਸ਼ਹੀਦ ਬੇਅੰਤ ਸਿੰਘ ਜਿਨ੍ਹਾਂ ਨੇ ਜਦੋਂ ਇੰਦਰਾ ਗਾਂਧੀ ਉਹਨਾਂ ਦੇ ਕਰੀਬ ਆਈ ਔਰ ਪਹਿਲੇ ਫਾਇਰ ਉਹਨਾਂ ਨੇ ਕੀਤਾ, ਫਿਰ 2 ਫਾਇਰ ਹੋਰ ਕੀਤੇ, ਔਰ ਉਸ ਤੋਂ ਬਾਅਦ ਸਤਵੰਤ ਸਿੰਘ ਉਸ ਨੇ ਜਿਹੜੀਆਂ 25 ਗੋਲੀਆਂ ਨੇ ਉਹ ਉਸ ਦੇ, ਜਿਵੇਂ ਉਸ ਨੇ ਅਕਾਲ ਤਖਤ ਨੂੰ ਛਲਣੀ ਕੀਤਾ ਸੀ ਔਰ ਅਕਾਲ ਤਖਤ ਨੂੰ ਖੰਡਰਾਤ ਬਣਾਇਆ ਸੀ, ਠੀਕ ਇਸੇ ਤਰ੍ਹਾਂ ਇਸ ਪਾਪੀ ਔਰਤ ਨੂੰ ਜੰਮਪੁਰੀ ਪਹੁੰਚਾਇਆ। ਔਰ ਸ਼ਹੀਦ ਬੇਅੰਤ ਸਿੰਘ ਜਦੋਂ ਡਿੱਗ ਪੈਂਦੀ ਹੈ, ਔਰ ਉਸ ਵੇਲੇ ਬੇਅੰਤ ਸਿੰਘ ਆਪਣਾ ਹਥਿਆਰ ਸੁੱਟ ਕੇ, ਜਿਹੜਾ ਲਾਸਟ ਜਿਹੜਾ ਲਫ਼ਜ਼ ਉਹਨਾਂ ਦੇ ਮੂੰਹ ਤੋਂ ਨਿਕਲੇ,
वो यही सी कि हमने जो करना था कर लिया, तुमने जो करना है कर लो। और उन्होंने फौरन जिहड़ा है वो ITBF इंडो तिब्बतन बॉर्डर फोर्स के कमांडो भी मौके पर पहुँच जाते हैं, बाकी तो बहुते दौड़ ही गए सी। और उन्होंने अंदर लिजा के गोलियां दे नाल भुन के शहीद कर दिता जाता है। और भाई सतवंत सिंह नूं भी अपने वालों उन्होंने मार दिता सी, लेकिन उन्होंने जो बाद दे विच उन्हां दी सर्जरी हुंदी है, गोली उन्हां दी रीढ़ दी हड्डी च कायम रही, लेकिन वो सरवाइव कीते। हुण ये जदों असीं इन्हां नूं शहीदां नूं याद कर रहे हैं, और मैं अक्सर क्योंकि वीकेंड भी ऐतकी असीं लोकली सी, सैचरडे साडी मुलाकात भाई हरचरणजीत सिंह जी धामी जिहड़े दल खालसा दे फाउंडर्स चों ने, प्रेजिडेंट रहे, उन्हां दे नाल न्यू जर्सी च हुई। और आलमोस्ट पिछले 30-35 साल दियां यादां भी, और अज पंथ दे सामने की चैलेंजेस ने, किवें हुकूमत एक होर सिख जैनोसाइड की तैयारी दे लई वो बैकग्राउंड तैयार कर रही है, इस सारे दे उत्ते भी गलबात हुई। परिवारक मिलनी भी सी, बाकियां नाल भी मेल मुलाकात सारियां दे नाल होया। और ऐतवार दा दीवान बीते कल दुआबा सिख एसोसीएशन वालों शहीद भाई बेअंत सिंह, भाई सतवंत सिंह, भाई केयर सिंह की याद नूं समर्पित गुरुद्वारा रिचमंड हिल कल्चरल सोसाइटी विखे रखा होया सी। और उस दा लाइव जिहड़ा टैलीकास्ट है वो TV 84 तो किया गया। साडे दर्शकों ने उस प्रोग्राम नूं जिहड़ा है वो देखिया। और क्योंकि ये हुण ज्यों ही जिवें जून का पहला हफ्ता जदों शुरू हुंदा है, पहली तरीक आंदी है, तो घल्लूघारा 84 दियां यादां जिहड़ियां ने और वो माहौल जिहड़ा है वो तुहाडे ज़हन दे अंदर बनना शुरू हो जाता है। इसे तरह जो असी दसंबर की गल करते हैं, दसंबर का दूसरा हफ्ता आंदा है, तो फिर 3 सदियां पहला साहिबजादियां की शहादत, सिरसा का कंडा, चमकौर की गढ़ी, सरहंद की कंध, ये सब तुहाडे अंदर जिहड़ा है वो प्रतख हो जाते हैं। और इसे तरह 31 अक्तूबर अज का दिन साडे लई प्राइड का दिन है। पर जो ही असी आने वाले दिनों भी गल करांगे, नवंबर पहली शुरू हुंदी है, तो फिर सिख नस्ल कुशी नवंबर 84 करके जिसनूं याद किया जाता है, पोग्राम्स भी कहा जाता है। और हालांकि अजे तक भी जिहड़ा कुछ लोग और सरकारी अदारे जिहड़े ने उसनूं राइटिंग जां दंगे कहण दी कोशिश ही करते हैं। और ये एक जदों कि हुण एक प्रमाणित है कि किवें एक पूरे नियोजित तरीके नाल, प्लैंड तरीके नाल सिखां दी नस्लकुशी कीती गई, किवें जिहड़ा पहलां ही लिस्टां भी बनाईयां गईयां सी, गुंडे भी इकट्ठे कीते गए सी, उन्हां नूं लोड़ींदा मटीरीअल भी, पाउडर, वाइट पाउडर जिहड़ा अग लांदा है, और उन्हां दी ट्रांसपोर्टेशन जां ईवन जेलां चों भी किवें जिहड़े पेशावर क्रिमिनल ने उन्हां नूं छड्डिया गया। और इस दे लई किवें RSS दे नाना जी देशमुख उन्हें आइडियालॉग ने उन्होंने किवें जस्टिफाई किया, राजीव गांधी ने किवें उन्होंने मास्टरमाइंड किया, ये आने वाले दिनों असी गलबात करांगे। पर अज और जिवें असी जदों जून 84 की गल करते हैं, तो उस दे असी 2 पार्ट हमेशा देखते हैं। एक पासे प्राइड है, जून 84 जदों कि संत जरनैल सिंह जी खालसा पिंडरांवाले, जनरल सुबेग सिंह, भाई अमरीक सिंह ते उन्हां दे साथी मुट्ठी भर सिंघां ने जिवें चमकौर की गढ़ी का इतिहास मुड़के उसकी याद दहानी करवाई, दुश्मन दे जरनैल दे लफ्ज़ां विच भी कि दे फॉट टू द लास्ट ब्रैथ एंड बुलेट। सो वो साडा प्राइड है। पर दूसरे पासे जिवें 8 तो 10 हज़ार बेगुनाह सिख जिहड़े कि 5वें पातशाह दे शहीदी पुरब दे उत्ते उस दिन नूं मनाउण लई दरबार साहब दीआं परिक्रमां च तरनताਰਨ साहिब, मुक्तसर साहिब और दूख निवारण साहिब, ये चारां दे मैं प्रमुख नाम इसलिए लए ने कि इन्हां चारां ही गुरुद्वारियां दे विच टैंक लिआंदे गए सी। और वैसे कुल मिला के 37 इतिहासक गुरुद्वारियां ते 3 जून जिहड़ा गुरु अर्जन साहब दा शहीदी दिन सी उस रात हमला किया गया सी। सो वो फिर साडा घल्लूघारे दी याद है। बिल्कुल ये इवें ही है जिवें चमकौर की गढ़ी दे विच
ਜਦੋਂ 10ਵੇਂ ਪਾਤਸ਼ਾਹ ਖੁਦ ਸ਼ਸਤਰ ਬਸਤਰ ਸਜਾ ਕੇ ਗੜੀ ਚੋਂ ਆਪਣੇ ਸੁਪੁੱਤਰਾਂ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਜੰਗ ਦੇ ਮੈਦਾਨ 'ਚ ਭੇਜਦੇ ਨੇ, ਉਹਨਾਂ ਦੀ ਸ਼ਹਾਦਤ ਹੁੰਦੀ ਹੈ ਤੇ ਅੰਦਰੋਂ 10ਵੇਂ ਪਾਤਸ਼ਾਹ ਖੁਸ਼ੀ ਦਾ ਜੈਕਾਰਾ ਛੱਡਦੇ ਨੇ, ਕਿਉਂਕਿ ਉਹ ਪ੍ਰਾਈਡ ਦੀ ਮੂਵਮੈਂਟ ਹੈ ਕਿ ਮੈਂ ਅੱਜ ਸੁਰਖਰੂ ਹੋ ਕੇ ਜਾ ਰਿਹਾ ਇਸ ਧਰਤੀ ਤੋਂ ਕਿ ਮੇਰੇ ਪੁੱਤਰ ਕੌਮ ਦੇ ਲਈ, ਪੰਥ ਦੇ ਲਈ ਸ਼ਹੀਦ ਹੋਏ ਨੇ। ਪਰ ਜਦੋਂ ਨੂਰਾ ਮਾਹੀ ਕਲਗੀਧਰ ਪਾਤਸ਼ਾਹ ਨੂੰ ਦੀਨੇ ਕਾਂਗੜ ਦੇ ਮੁਕਾਮ ਤੇ ਆ ਕੇ ਸਰਹੰਦ ਦੀ ਗਾਥਾ ਸੁਣਾਉਂਦਾ ਹੈ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਤਾ ਗੁਜਰੀ ਜੀ ਦੀ ਸ਼ਹਾਦਤ, ਤੇ ਗੰਭੀਰ ਮੁਦਰਾ ਦੇ ਵਿੱਚ ਬੈਠੇ ਗੁਰੂ ਕਲਗੀਧਰ ਪਾਤਸ਼ਾਹ ਕਾਈ ਦਾ ਬੂਟਾ ਜ਼ਮੀਨ ਚੋਂ ਪੁੱਟ ਕੇ, ਜਿੱਥੇ ਰਹਿ ਰਾਸਤਾ ਦੀਵਾਨ ਸਜਿਆ ਹੋਇਆ ਸੀ ਬਾਹਰ ਖੁੱਲੇ ਦੇ ਵਿੱਚ, ਕਹਿੰਦੇ ਨੇ ਮੁਗਲਿਆ ਰਾਜ ਦੀ ਜੜ ਪੁੱਟੀ ਗਈ, ਕਿਉਂਕਿ ਉਹ ਜ਼ੁਲਮ ਦੀ ਅਖੀਰ ਸੀ। ਸੋ ਇਵੇਂ ਹੀ ਅਸੀਂ ਜਦੋਂ 31 ਅਕਤੂਬਰ ਦੀ ਗੱਲ ਕਰ ਰਹੇ ਹਾਂ, ਇਹ ਸਾਡੇ ਲਈ ਪ੍ਰਾਈਡ ਦੀ ਮੂਮੈਂਟ ਹੈ, ਕਿਉਂਕਿ ਜਿਵੇਂ ਸਾਡੇ ਇਤਿਹਾਸ ਦੇ ਨਾਇਕ ਅਸੀਂ 18ਵੀਂ ਸਦੀ ਦੇ ਭਾਈ ਸੁੱਖਾ ਸਿੰਘ, ਭਾਈ ਮਤਾਬ ਸਿੰਘ ਨੂੰ ਯਾਦ ਕਰਦੇ ਹਾਂ, ਕਿਉਂਕਿ ਮੱਸਾ ਰੰਗੜ ਜਿਸ ਨੂੰ ਉਸ ਵੇਲੇ ਦੀ ਮੁਗਲਿਆ ਹਕੂਮਤ ਨੇ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਦੇ ਲਈ ਪੱਕੇ ਤੌਰ ਦੇ ਉੱਥੇ ਜਿਹੜਾ ਬਿਠਾਇਆ ਹੋਇਆ ਸੀ, ਉਹ ਕੁਕਰਮ ਕਰਦਾ ਸੀ, ਔਰ ਕਿਵੇਂ ਭਾਈ ਸੁੱਖਾ ਸਿੰਘ, ਮਤਾਬ ਸਿੰਘ ਬੀਕਾਨੇਰ ਬੁੱਢਾ ਜੋੜ ਤੋਂ ਅੰਮ੍ਰਿਤਸਰ ਪਹੁੰਚਦੇ ਨੇ, ਕਿਵੇਂ ਉਹਦਾ ਸਿਰ ਵੱਢ ਕੇ ਲੈ ਜਾਂਦੇ ਨੇ। ਔਰ ਇਹ ਪ੍ਰਾਈਡ ਦੀ ਮੂਮੈਂਟ ਸੀ ਕਿ ਭਾਈ ਅਸੀਂ ਜਿਹਨੇ ਵੀ ਸਾਡੇ ਦਰਬਾਰ ਸਾਹਿਬ ਵੱਲ, ਸਾਡੇ ਅਕਾਲ ਤਖਤ ਵੱਲ ਕੈਰੀ ਅੱਖ ਨਾਲ ਦੇਖਿਆ, ਉਹਨੂੰ ਅਸੀਂ ਸਜ਼ਾ ਯਾਫਤਾ ਕੀਤਾ। ਜੂਨ 84 ਦਾ ਘੱਲੂਘਾਰ ਹੈ, ਜਿਸ ਜੂਨ ਦੇ ਹਫਤੇ 'ਚ ਹੁੰਦਾ, ਅਸੀਂ ਉਹਦੀ ਵੇਰਵੇ ਨਾਲ ਗੱਲ ਕੀਤੀ ਹੋਈ ਹੈ, ਔਰ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਉਸ ਦੇ ਉੱਤੇ ਮੁੜ ਕੇ ਜ਼ਿਆਦਾ ਗੱਲ ਕਰੀਏ। ਪਰ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਜੂਨ ਦੇ ਪਹਿਲੇ ਹਫਤੇ ਤੋਂ 31 ਅਕਤੂਬਰ ਤੱਕ ਦਾ ਜੇ ਪੀਰੀਅਡ ਹੈ, ਜਿਹੜੇ ਮਹੀਨੇ ਜੁਲਾਈ, ਅਗਸਤ, ਸਤੰਬਰ ਦੇ, ਅਕਤੂਬਰ ਦੇ ਅਸੀਂ ਦੇਖੀਏ, ਤੇ ਫਿਰ ਉਸ ਦੌਰ 'ਚ ਜਿਹੜੇ ਅੱਜ ਜਿਉਂਦੇ ਨੇ 38 ਸਾਲ ਬਾਅਦ ਵੀ, ਜਿਨ੍ਹਾਂ ਨੂੰ ਰੱਬ ਨੇ ਉਮਰ ਦਿੱਤੀ, ਉਹ ਉਸ ਸਦਮੇ 'ਚੋਂ, ਭਾਵੇਂ ਉਸ ਵੇਲੇ ਉਹ 8-9 ਸਾਲ ਦਾ ਵੀ ਬੱਚਾ ਜਾਂ ਬੱਚੀ ਹੋਏਗਾ, ਉਹ ਜਿਹੜੀ ਸਾਨੂੰ ਕਲੈਕਟਿਵ ਗਰੀਫ ਮਿਲੀ, ਕਲੈਕਟਿਵ ਸ਼ੌਕ ਮਿਲਿਆ। ਔਰ ਕੱਲ ਵੀ ਜਦੋਂ ਐਡਰੈਸ ਮੈਂ ਕਰਦਿਆਂ ਦੀਵਾਨ ਦੇ ਵਿੱਚ ਕਿਹਾ ਕਿ ਅੱਖਾਂ ਵੀ ਰੋਂਦੀਆਂ ਸੀ ਜ਼ਾਰੋ-ਜ਼ਾਰ, ਹਰ ਸਿੱਖ ਨੂੰ ਮਹਿਸੂਸ ਹੁੰਦਾ ਸੀ ਕਿ ਵੀ ਇਹ ਟੈਂਕ ਹਰਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਨਹੀਂ, ਇਹ ਮੇਰੇ ਉੱਤੇ, ਮੇਰੀ ਛਾਤੀ ਤੇ ਚੜੇ ਹੋਏ ਨੇ, ਗੋਲੇ ਅਕਾਲ ਤਖਤ ਤੇ ਵੱਜਦੇ ਨਹੀਂ ਸੀ ਮਹਿਸੂਸ ਹੁੰਦੇ, ਲੱਗਦਾ ਸੀ ਵੀ ਸਾਡੇ ਆਪਣੇ ਵਜੂਦ ਤੇ ਵੱਜ ਰਹੇ ਨੇ। ਵੈਰਾਗ ਵੀ ਸੀ, ਰੋਹ ਵੀ ਸੀ, ਪਰ ਬੇਬਸੀ ਸੀ ਕਿ ਭਾਈ ਅਸੀਂ ਏਡੀ ਪ੍ਰਾਈਡ ਨਾਲ ਭਰੀ ਹੋਈ ਕੌਮ, ਅੱਜ ਅਸੀਂ ਇੰਨੇ ਬੇਬਸ ਹਾਂ ਕਿ ਅਸੀਂ ਆਪਣੇ ਪ੍ਰਾਣਾਂ ਤੋਂ ਪਿਆਰੇ ਹਰਮੰਦਰ ਸਾਹਿਬ ਜਾਂ ਅਕਾਲ ਤਖਤ, ਉਸ ਦੀ ਜਿਹੜੀ ਹੈ ਬੇਹੁਰਮਤੀ ਦਾ ਬਦਲਾ ਨਹੀਂ ਲੈ ਸਕੇ। ਔਰ ਇਹ ਜਿਹੜੀਆਂ ਮੂਮੈਂਟਸ ਹੁੰਦੀਆਂ ਇਤਿਹਾਸ ਦੀਆਂ, ਠੀਕ ਹੈ ਇੱਕ ਵੱਡੀ ਨਸਲਕੁਸ਼ੀ ਅਗਲਾ ਸਾਰਾ ਹਫਤਾ ਹੁੰਦੀ ਹੈ, ਔਰ ਉਸ ਸਾਰੇ ਦੇ ਨਾਲ ਜਿਹੜਾ ਉਹ ਇੱਕ ਨਸਲਕੁਸ਼ੀ ਜੁੜ ਜਾਂਦੀ ਹੈ, ਜੋ ਕਿ ਦੌਰ ਦੀ ਘੱਲੂਘਾਰ ਹੈ। ਦੂਸਰਾ ਅਸੀਂ ਉਹਨੂੰ ਕਹਿੰਦੇ ਹਾਂ ਜੂਨ 84 ਤੋਂ ਬਾਅਦ। ਪਰ ਅੱਜ ਦਾ ਦਿਨ 31 ਅਕਤੂਬਰ ਦਾ, ਇਹ ਸਾਡੀ ਪ੍ਰਾਊਡ ਮੂਮੈਂਟ ਹੈ। ਔਰ ਜਿਵੇਂ ਮੈਂ ਕੱਲ ਵੀ ਕਿਹਾ ਸੀ ਦੀਵਾਨ 'ਚ ਕਿ ਜੇ ਇੰਦਰਾ ਗਾਂਧੀ ਕੋੜ ਨਾਲ ਮਰ ਜਾਂਦੀ ਜਾਂ ਜਨਰਲ ਵੈਦਿਆ ਕਿਸੇ ਐਕਸੀਡੈਂਟ 'ਚ ਮਰ ਜਾਂਦਾ, ਤੇ ਜਿਹੜੇ ਫੇਥ ਵਾਲੇ ਲੋਕ ਆ, ਅਸੀਂ ਕਹਿੰਦੇ ਦੇਖੋ ਰੱਬ ਨੇ ਸਜ਼ਾ ਦਿੱਤੀ, ਕੋੜ ਹੋ ਕੇ ਮਰੀ, ਪਰ ਇਤਿਹਾਸ ਦੀ ਜਸਟੀਫਿਕੇਸ਼ਨ ਨਹੀਂ ਸੀ ਹੋਣੀ। ਇਹ ਬੜਾ ਜ਼ਰੂਰੀ ਸੀ ਕਿ ਇਹਨਾਂ ਦੋਨਾਂ ਨੂੰ, ਇੰਦਰਾ ਗਾਂਧੀ ਜਿਹਨੇ ਇਹ KGB ਔਰ ਔਰ ਮੋਸਾਦ ਔਰ ਪਤਾ ਨਹੀਂ ਹੋਰ ਕਿਹਦਾ MI6, ਇਹਨਾਂ ਸਾਰਿਆਂ ਜਿਹੜੀ ਇੱਕ ਇੰਟਰਨੈਸ਼ਨਲ ਕੰਸਪੀਰੇਸੀ ਸਿੱਖ ਕੌਮ ਨੂੰ ਸਜ਼ਾ ਦੇਣ ਦੇ ਲਈ, ਕਿਉਂਕਿ ਬੇਸਿਕਲੀ ਇਹ ਜੂਨ 84 ਦਾ ਪਹਿਲਾ ਹਫਤਾ ਡੈਕਲੇਰੇਸ਼ਨ ਆਫ ਟੋਟਲ ਵਾਰ ਸੀ ਸਿੱਖਾਂ ਦੇ ਉੱਤੇ, ਜਿਹਨੂੰ ਲੌਕ ਸਟਾਕ ਐਂਡ ਬੈਰਲ, ਇਹਨਾਂ ਨੂੰ ਡਿਸਟਰੋਏ ਕਰੋ। ਔਰ ਫੌਰਨ ਬਾਅਦ ਜੋ ਜੂਨ 84 ਤੋਂ ਮਾਹੌਲ ਸੀ ਪਾਰਲੀਮੈਂਟ ਦੇ ਗਲਿਆਰਿਆਂ ਦੇ ਵਿੱਚ, 4 ਚਫੇਰੇ ਬੜੇ ਪ੍ਰਾਈਡ ਦੇ ਨਾਲ, ਬਹੁਤ ਸਾਰੇ ਹਿੰਦੂਤਵੀ ਸੋਚ ਵਾਲੇ, ਔਰ ਪਾਰਲੀਮੈਂਟ ਦੇ ਗਲਿਆਰਿਆਂ 'ਚ ਉਹਨਾਂ ਦੇ MP ਔਰ ਦੂਸਰੇ ਲੋਕ ਕਹਿੰਦੇ ਸੀ ਕਿ ਸਿੱਖ ਤਾਂ ਪੜ੍ਹਦੇ ਹੁੰਦੇ ਸੀ, ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਸੋ ਇਹ ਬਹੁਤ ਜ਼ਰੂਰੀ ਸੀ ਕਿ ਇਹਨਾਂ ਨੂੰ ਉਸੇ ਹੀ ਜ਼ਬਾਨ ਦੇ ਵਿੱਚ ਜਿਹੜੀ ਜ਼ੁਲਮ ਦੀ ਇਹਨਾਂ ਨੇ ਭਾਜੀ ਪਾਈ, ਉਹ ਭਾਜੀ ਮੋੜੀ ਜਾਂਦੀ। ਔਰ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਸ਼ਹੀਦ ਕੇਰ ਸਿੰਘ ਨੇ
ਉਹ ਨਾਮਣਾ ਵੀ ਖੱਟਿਆ, ਇਤਿਹਾਸ ਦੇ ਜਿਹੜੇ ਸਾਡੇ ਚਮਕਦੇ ਸਿਤਾਰੇ ਬਣੇ ਜੀ ਔਰ ਉਹਨਾਂ ਨੇ ਅੱਜ ਦੇ ਦਿਨ ਉਹ ਪ੍ਰਾਈਡ ਸਿੱਖ ਕੌਮ ਨੂੰ ਸਿੱਖ ਇਤਿਹਾਸ ਦੇ ਵਿੱਚ ਆਪਣੀ ਥਾਂ ਬਣਾ ਕੇ ਦਿੱਤਾ ਹੈ ਕਿ ਪਾਪੀ ਕੋ ਡੰਡ ਦਿਓ ਹੈ। ਜੀ ਔਰ ਬਹੁਤ ਵਾਰ ਜਦੋਂ ਅਸੀਂ ਕੁਦਰਤ ਦੇ ਰੰਗ ਦੇਖਦੇ ਹਾਂ ਕਿ ਕਿਵੇਂ ਢੋ ਟੁਕਦੇ ਨੇ, ਜਦੋਂ ਕਿਉਂਕਿ ਇੰਦਰਾ ਗਾਂਧੀ ਦੀ ਆਪਣੀ ਸਿਕਿਉਰਿਟੀ ਜਿਹੜੀ ਹੈ ਉਹ ਅਮਰੀਕਨ ਪ੍ਰੈਜ਼ੀਡੈਂਟ ਨਾਲੋਂ ਵੀ ਵੱਧ ਸੀ ਔਰ ਜਿਵੇਂ ਰਾਵਣ ਬਾਰੇ ਕਿਹਾ ਜਾਂਦਾ ਹੈ ਜੀ ਉਹਨੇ ਕਾਲ ਪਾਵੇ ਨਾਲ ਬੰਨਿਆ ਹੋਇਆ ਸੀ, ਉਹ ਵੀ ਇਹ ਸੋਚਦੀ ਸੀ ਕਿ ਵੀ ਮੌਤ ਕਿਹੜੇ ਪਾਸਿਓਂ ਆਏਗੀ, ਖੌਫਜ਼ਦਾ ਸੀ, ਨਾਈਟਮੇਅਰ ਚ ਸੀ, 30 ਅਕਤੂਬਰ ਦੀ ਰਾਤ ਨੂੰ ਸੁੱਤੀ ਨਹੀਂ, ਪਰ ਇੰਨੇ ਇੱਕ ਪੁਖਤਾ ਪ੍ਰਬੰਧ ਸੀ ਕਿਉਂਕਿ ਇਸ ਕਿਸਮ ਦੇ ਜ਼ਾਬਰ ਜ਼ਾਲਮ ਜਿਹੜੇ ਨੇ ਉਹਨਾਂ ਨੂੰ ਜਾਨ ਤਾਂ ਪਿਆਰੀ ਹੁੰਦੀ ਹੈ। ਜੀ ਲੇਕਿਨ ਮੈਂ ਦੇਖ ਰਿਹਾ ਸੀ ਜਦੋਂ ਮੈਂ ਈਵਨ ਰਿਹਾਨ ਫਜ਼ਲ ਦੀ ਰਿਪੋਰਟ ਵੀ ਔਰ ਬਹੁਤ ਸਾਰੀਆਂ ਕਿਤਾਬਾਂ ਵੀ ਇਸ ਦੇ ਉੱਤੇ ਆਈਆਂ ਕਿ ਜਦੋਂ ਇੰਦਰਾ ਗਾਂਧੀ ਨੂੰ ਜ਼ਮੀਨ ਦੇ ਉੱਤੇ ਢੇਰ ਕਰ ਦਿੱਤਾ ਜਾਂਦਾ ਹੈ, ਪਹਿਲੀ ਗੋਲੀ ਜਦੋਂ ਬੇਅੰਤ ਸਿੰਘ ਨੇ ਚਲਾਈ ਔਰ ਜਦੋਂ ਤੱਕ ਸਤਵੰਤ ਸਿੰਘ ਨੇ ਚਲਾਈਆਂ 29 ਸੈਕਿੰਡ ਦਾ ਵਿਚਕਾਰ ਫਰਕ ਹੈ, ਲੇਕਿਨ ਉਹ ਸਭ ਜਿਹੜੇ ਨੇ ਉਹ ਬਿਲਕੁਲ ਬੁੱਤ ਬਣ ਕੇ ਖਲੋ ਜਾਂਦੇ ਨੇ, ਜਿਹੜੇ ਦੂਸਰੇ ਸਿਕਿਉਰਿਟੀ ਵਾਲੇ ਨੇ ਪਿੱਛੇ ਜਿਹੜਾ ਉਧਾਰ ਹੈ। ਫਿਰ ਜਦੋਂ ਉਹ ਡਿੱਗਦੀ ਹੈ ਔਰ ਇੱਕਦਮ ਪਹਿਲੇ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਹੋ, ਇੰਨੇ ਉਹ ਜਿਹੜੇ ਨੇ ਉਹ ਸਟਨ ਹੋ ਕੇ ਬਹਿ ਜਾਂਦੇ ਨੇ। ਫਿਰ ਹੁੰਦਾ ਵੀ ਕੱਢੋ ਕੱਢੋ ਐਂਬੂਲੈਂਸ ਹਸਪੀਟਲ, ਔਰ ਉਸ ਦਿਨ ਐਂਬੂਲੈਂਸ ਹੀ ਨਹੀਂ ਹੈ ਔਰ ਇਹ ਲਾਇਆ ਕਿ ਵੀ ਡਰਾਈਵਰ ਹੀ ਲੈ ਕੇ ਕਿਤੇ ਐਂਬੂਲੈਂਸ ਗਿਆ ਹੋਇਆ ਔਰ ਦੂਸਰਾ ਔਰ ਫੌਰਨ ਹੁੰਦਾ ਜੀ ਇਹ ਐਂਬੈਸਡਰ ਕਾਰ ਕੱਢੋ, ਉਹਦੀ ਪਿਛਲੀ ਸੀਟ ਤੇ ਔਰ ਅੰਦਰੋਂ ਮੰਮੀ ਕਰਦੀ ਸੋਨੀਆ ਗਾਂਧੀ ਦੌੜਦੀ ਆਂਦੀ ਹੈ, ਪੈਰਾਂ 'ਚ ਚੱਪਲ ਹੈ, ਗਾਊਨ ਹੀ ਪਾਇਆ ਹੋਇਆ ਨਾਈਟ ਵਾਲਾ ਉਹਨੇ, ਔਰ ਉਹ ਪਿਛਲੀ ਸੀਟ ਤੇ ਬਹਿ ਜਾਂਦੀ ਹੈ। ਉਹਦਾ ਸਿਰ ਜਿਹੜਾ ਹੈ ਇੰਦਰਾ ਗਾਂਧੀ ਦਾ ਜਿਹੜੀ ਮਰ ਗਈ ਮੌਕੇ ਤੇ, ਉਹ ਆਪਣੀ ਗੋਦ 'ਚ ਰੱਖਦੀ ਹੈ ਔਰ ਉਹ 8-9 ਕਿਲੋਮੀਟਰ ਉੱਥੋਂ ਏਮਜ਼ ਹੈ ਔਰ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ। ਤੁਸੀਂ ਦੇਖੋ ਕੁਦਰਤ ਦਾ ਕਿਵੇਂ ਹੁੰਦਾ ਹੁਣ, ਕਿਵੇਂ ਕਲੈਪਸ ਹੋਇਆ ਸਾਰਾ ਸਿਸਟਮ। ਉਹ ਉੱਥੇ ਪਹੁੰਚਦੀ ਹੈ ਤੇ ਅੱਗੇ ਗੇਟ ਬੰਦ ਹੈ ਕਿਉਂਕਿ ਕਿਸੇ ਨੇ 3 ਮਿੰਟ ਜਿਹੜੀ ਗੱਡੀ ਹੈ ਉਹ ਏਮਜ਼ ਦੇ ਗੇਟ ਦੇ ਉੱਤੇ ਖਲੋਂਦੀ ਹੈ ਤੇ ਜਦੋਂ ਅੰਦਰ ਲਿਜਾਣ ਲਈ ਹੁੰਦਾ ਈਵਨ ਉੱਥੇ ਕੋਈ ਸਟ੍ਰੈਚਰ ਵੀ ਨਹੀਂ ਹੈ ਜਿਹਦੇ ਉੱਤੇ ਉਹਨੂੰ ਪਾ ਕੇ। ਇਹ ਹੈ ਜਦੋਂ ਕੁਦਰਤ ਨੇ ਪਾਪੀ ਕੋ ਡੰਡ ਦਿਓ ਹੈ, ਜਿਹੜੀਆਂ ਸਾਰੀਆਂ ਕੜੀਆਂ ਜੁੜਦੀਆਂ ਨੇ ਔਰ ਉਹਨੂੰ ਜਿਹੜਾ ਕਿਵੇਂ ਘੜੀਸ ਘੜਾਸ ਕੇ ਜਦੋਂ ਤੱਕ ਉਹ ਅੰਦਰ ਪਹੁੰਚਾਉਂਦੇ ਨੇ। ਡਾਕਟਰ ਵੀ ਜਿਹੜੇ ਨੇ ਉਹ 2 ਮਿੰਟ ਤਾਂ ਜਿਹੜੇ ਨੇ ਉਹ ਬਿਲਕੁਲ ਸਖਤੇ 'ਚ ਹੀ ਹੁੰਦੇ ਨੇ, ਉਹਨੂੰ ਪਤਾ ਨਹੀਂ ਹੁੰਦਾ। ਫਿਰ 80 ਬੋਤਲਾਂ ਉਹ ਬਲੱਡ ਗਰੁੱਪ ਦੀਆਂ ਡੋਲਦੇ ਨੇ, ਉਹ ਪਹਿਲਾਂ ਹੀ ਰੱਖੀਆਂ ਹੋਈਆਂ ਸੀ, ਉਹਨੂੰ ਸੀ ਵੀ ਇਹਦਾ ਰੇਅਰ ਗਰੁੱਪ ਹੈ ਬਲੱਡ ਗਰੁੱਪ ਉਹ, ਔਰ ਮੌਕੇ ਤੇ ਹੀ ਉਹ ਮਰ ਜਾ ਉੱਥੇ ਹੁੰਦਾ। ਲੇਕਿਨ ਤੁਸੀਂ ਦੇਖੋ ਵੀ ਕੋਈ ਵੀ ਕੁਦਰਤ ਨੇ ਹੋਪ ਨਹੀਂ ਰਹਿਣਾ, ਨਾ ਐਮਰਜੈਂਸੀ, ਨਾ ਐਂਬੂਲੈਂਸ, ਨਾ ਇਨਫੋਰਮੇਸ਼ਨ, ਨਾ ਜਿਹੜਾ ਸਟ੍ਰੈਚਰ, ਔਰ ਕੋਈ ਵੀ ਜਿਹੜਾ ਹੈ ਉਹ ਉਸੇ ਅੰਦਾਜ਼ ਦੇ ਵਿੱਚ ਮੈਂ ਇਹ ਬਹੁਤ ਵਾਰ ਦੇਖਦਾ ਵੀ ਇਹ ਕੁਦਰਤ ਨੇ ਕਿਵੇਂ ਇੱਕ ਤੋਂ ਬਾਅਦ ਇੱਕ ਜਿਹੜੀ ਹੈ ਉਹ ਕੜੀ ਜੋੜੀ ਹੁੰਦੀ ਹੈ। ਔਰ ਜੇ ਡੇਟ ਦੀ ਕੋਇਨਸੀਡੈਂਸ ਕਰਨੀ ਹੋਏ, ਹੁਣ ਤੁਸੀਂ ਵੀ ਸਟੂਡੀਓ ਤੱਕ ਆਉਂਦੇ ਆ, ਰਾਹ 'ਚ ਪੰਪਕਿਨ ਦੇਖੇ, ਭੂਤ ਦੇਖੇ, ਔਰ ਘੋਸਟ ਡੇ, ਹੈਲੋਵੀਨ, ਔਰ ਇਹ ਵੀ ਇੱਕ ਕੋਇਨਸੀਡੈਂਸ ਹੈ ਕਿ 31 ਅਕਤੂਬਰ ਦਾ ਦਿਨ ਇੱਕ ਪਾਸੇ ਆਲ ਵਿਚਿਸ ਡੇ, ਭੂਤਾਂ ਡੈਣਾਂ ਦਾ ਦਿਨ, ਤੇ ਫਿਰ ਉਸ ਤੋਂ ਵੱਡੀ ਡੈਣ ਜਿਹੜੀ ਹੈ ਉਹ ਕੌਣ ਹੋ ਸਕਦੀ ਹੈ ਜਿਹਨੇ ਕਿਸ ਕਦਰ ਖੂਨ ਖਰਾਬਾ ਬੇਗੁਨਾਹ ਸਿੱਖਾਂ ਦਾ, ਬਜ਼ੁਰਗ, ਬੱਚੇ, ਬੱਚੀਆਂ, ਔਰਤਾਂ, ਔਰ ਇਹ ਕਹਾਣੀ ਕੰਪਲੀਟ ਨਹੀਂ ਹੋਏਗੀ ਜੇ ਅਸੀਂ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਦਾ ਜ਼ਿਕਰ ਨਾ ਕਰੀਏ। ਸ਼ਹੀਦ ਬੇਅੰਤ ਸਿੰਘ ਗ੍ਰਸਤੀ ਸਨ, ਉਹਨਾਂ ਦੇ ਬੱਚੇ, ਬੱਚੀ ਛੋਟੀ, ਸਭ ਤੋਂ 1.5 ਸਾਲ ਦਾ ਬੇਟਾ ਜਸਵਿੰਦਰ ਸਿੰਘ, ਔਰ ਉਹਨਾਂ ਦੇ ਸਾਹਮਣੇ ਕਿੰਨਾ ਕੁਛ ਸੀ ਜ਼ਿੰਦਗੀ ਦਾ। ਤੇ ਇਧਰ ਭਾਈ ਸਤਵੰਤ ਸਿੰਘ ਜਿਹੜਾ 20-21 ਸਾਲਾਂ ਦਾ ਗੱਭਰੂ ਮੰਗਿਆ ਹੋਇਆ ਮੰਗੇਤਰ ਹੈ, ਬੀਬੀ ਸੁਰਿੰਦਰ ਕੌਰ, ਔਰ ਉਹ ਜ਼ਿੰਦਗੀ 'ਚ ਫਿਰ ਜਦੋਂ ਇਹ ਹੁੰਦਾ, ਜਦੋਂ ਅਸੀਂ ਜਿਹੜੀ ਗੱਲ ਭਾਈ ਸੁਬੇਗ ਸਿੰਘ ਹੋਰਾਂ ਨੇ ਲਾਹੌਰ ਦੇ ਵਿੱਚ ਜਦੋਂ ਉਹਨਾਂ ਨੂੰ ਉਹਨਾਂ ਦੇ ਸਪੁੱਤਰ ਸ਼ਾਹਬਾਜ਼ ਸਿੰਘ ਦੇ ਨਾਲ ਜਿਹੜਾ ਹੈ ਉਹ ਚਰਖੜੀ ਤੇ ਚਾੜ ਕੇ ਸ਼ਹੀਦ ਕਰਨ ਦਾ ਫਤਵਾ ਦਿੱਤਾ ਗਿਆ ਤੇ ਕਾਜ਼ੀ ਨੇ ਕਿਹਾ ਸੀ ਵੀ ਚਲੋ ਤੁਸੀਂ ਤਾਂ ਉਮਰ ਭੋਗ ਲਈ ਹੈ ਤੇ ਆਪਣੇ ਬੱਚੇ ਨੂੰ ਹੀ ਕਹੋ ਵੀ ਇਹ ਜਾਨ ਬਚਾ ਲੇ, ਆਪਣਾ ਮਜ਼ਹਬ ਬਦਲ ਲੇ, ਜਾਨ ਬਖਸ਼ੀ ਜਾਏਗੀ। ਤੇ ਭਾਈ ਸਾਹਿਬ ਨੇ ਜਿਹੜਾ ਜਵਾਬ ਦਿੱਤਾ ਸੀ ਇਤਿਹਾਸ ਦੇ ਪੰਨਿਆਂ ਨੇ ਸਾਂਭਿਆ ਹੋਇਆ ਹੈ ਕਿ ਹਮ ਕਾਰਣ ਗੁਰ ਕੁਲਹਿ ਗਵਾਈ, ਹਮ ਕੁਲ ਰਾਖੇ ਕਵਨ ਵਡਾਈ, ਕਿ ਸਾਡੀ ਖਾਤਰ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣਾ ਸਰਬੰਸ ਕੁਰਬਾਨ ਕੀਤਾ ਹੋਇਆ। ਔਰ ਅੱਜ ਜਦੋਂ ਸਿੱਖੀ ਦੀ ਪਰਖ ਹੈ, ਅਸੀਂ ਕੁੱਲ ਦਾ ਫਿਕਰ ਕਰੀਏ
ਇਹ ਕੋਈ ਸਿੱਖੀ ਨੂੰ ਆਂਚ ਆਏਗੀ। ਸੋ ਮੈਂ ਸਮਝਦਾ ਵੀ ਭਾਈ ਸਤਵੰਤ ਸਿੰਘ ਜਿਹੜਾ ਸੋਹਣਾ ਨੌਜਵਾਨ ਸੁਨੱਖਾ ਜਿਹਦੇ ਸਾਹਮਣੇ ਜ਼ਿੰਦਗੀ ਸੀ, ਉਸਨੇ ਤਾਂ ਇਹ ਫੈਸਲਾ ਲਿਆ ਹੀ ਲਿਆ। ਲੇਕਿਨ ਜਿਵੇਂ ਬੀਤੇ ਸਦੀਆਂ ਦੇ ਇਤਿਹਾਸ 'ਚ ਸਿੰਘਣੀਆਂ ਵੀ ਬਰਾਬਰ ਨਾਲ ਸਿੰਘਾਂ ਦੇ, ਉਹਨਾਂ ਨੇ ਵੀ ਇਤਿਹਾਸ ਸਿਰਜਿਆ। ਇਹੀ ਕਾਰਨ ਹੈ ਕਿ ਸਾਡੀ ਅਰਦਾਸ ਦੇ ਲਫ਼ਜ਼ਾਂ 'ਚ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ। ਇਵੇਂ ਹੀ ਅਜੋਕੇ ਸੰਘਰਸ਼ ਦੇ ਵਿੱਚ ਵੀ ਸਿੰਘਣੀਆਂ ਦਾ ਕੋਈ ਘੱਟ ਯੋਗਦਾਨ ਨਹੀਂ ਹੈ। ਔਰ ਬੀਬੀ ਸੁਰਿੰਦਰ ਕੌਰ, ਉਹਨਾਂ ਨੇ ਕਿਹਾ ਜੀ ਮੇਰੀ ਮੰਗਣੀ ਦੀ ਅਰਦਾਸ ਸਤਵੰਤ ਸਿੰਘ ਨਾਲ ਹੋਈ ਹੈ, ਔਰ ਮੈਂ ਹੁਣ ਉਹਦੇ ਨਾਲ ਹੀ ਆਨੰਦ ਕਾਰਜ, ਉਹਦੀ ਤਸਵੀਰ ਦੇ ਨਾਲ, ਫੋਟੋ ਦੇ ਨਾਲ ਉਹਨਾਂ ਨੇ ਲਾਵਾਂ ਲਈਆਂ। ਔਰ ਉਵੇਂ ਹੀ ਉਹਨਾਂ ਨੇ ਇੱਕ ਫਕੀਰ ਵਾਲੀ ਜ਼ਿੰਦਗੀ ਗੁਜ਼ਾਰੀ। ਕੁਛ ਵਰੇ ਪਹਿਲਾਂ ਕੈਂਸਰ ਨਾਲ ਉਹ ਸਾਨੂੰ ਵਿਛੋੜਾ ਦੇ ਗਏ। ਇਸੇ ਲਈ ਸੁਹਾਗਣਾ ਉਹਨੂੰ ਕਿਹਾ ਜਾਂਦਾ ਜਿਹਦਾ ਹਸਬੈਂਡ ਹੁੰਦਾ ਹੈ, ਲੇਕਿਨ ਅਸੀਂ ਜਦੋਂ ਉਹਨਾਂ ਨੂੰ ਅਲੋਕਾਰ ਸੁਹਾਗਣ ਕਹਿੰਦੇ ਹਾਂ, ਬਾਕੀਆਂ ਦਾ ਤਾਂ ਟਾਈਮ ਫਰੇਮ ਹੋਏਗਾ, ਇੱਥੇ ਉਹ ਸੁਹਾਗਣ ਐਸੀ ਅਲੋਕਾਰ ਬਣੀ ਕਿ ਸਮੁੱਚੇ ਸਿੱਖ ਇਤਿਹਾਸ ਦੇ ਵਿੱਚ ਭਵਿੱਖ 'ਚ ਵੀ ਜਦੋਂ ਯਾਦ ਕੀਤਾ ਜਾਏਗਾ ਤੇ ਉਹ ਉਦੋਂ ਵੀ ਸੁਹਾਗਣ ਹੀ ਹੋਏਗੀ। ਬਾਕੀਆਂ ਦਾ ਤਾਂ ਕੋਈ ਟਾਈਮ ਫਰੇਮ ਹੁੰਦਾ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਸਾਡੇ ਲਈ ਇੱਕ ਸੈਲੀਬ੍ਰੇਸ਼ਨ ਦਾ ਦਿਨ ਵੀ ਹੈ, ਇੱਕ ਦੁਸ਼ਟ ਨੂੰ ਸਜ਼ਾ ਮਿਲਣੀ ਔਰ ਸਾਡੇ ਯੋਧਿਆਂ ਦਾ ਇਸ ਤਰ੍ਹਾਂ ਉਹਨਾਂ ਦਾ ਕੁਰਬਾਨ ਹੋਣਾ। ਔਰ ਮੈਂ ਜਿਹੜਾ ਕਨਕਲੂਜਨ ਦੇ ਵਿੱਚ ਖਾਸ ਤੌਰ ਤੇ ਜਿਹੜਾ ਜੂਨ 84 ਦੇ ਘੱਲੂਘਾਰੇ ਨੂੰ ਲੈ ਕੇ ਜਿਹੜਾ ਇਹ ਸਜ਼ਾ ਯਾਫਤਾ ਕਰਨ ਦਾ ਅਮਲ ਹੈ, ਇਸ ਦੇ ਉੱਤੇ ਕਿਵੇਂ ਸ਼ਹੀਦ ਬੇਅੰਤ ਸਿੰਘ ਜਿਹੜੇ ਨੇ ਉਹ ਅਕਾਲ ਤਖਤ ਤੋਂ ਪ੍ਰੇਰਨਾ ਲੈਂਦੇ ਨੇ। ਸਾਡੇ ਮਹਿਬੂਬ ਸ਼ਾਇਰ ਹਰਿੰਦਰ ਸਿੰਘ ਮਹਿਬੂਬ ਜਿਹੜੇ ਸੱਚਮੁੱਚ ਇੱਕ ਦਾਨਿਸ਼ਵਰ ਫਕੀਰ ਪਿਆਰੇ ਸ਼ਾਇਰ, ਉਹਨਾਂ ਨੇ ਇੱਕ ਨਜ਼ਮ ਲਿਖੀ ਸੀ ਇਮੀਡੀਏਟ ਬਾਅਦ, ਨੀਂਦਾਂ ਦਾ ਕਤਲ ਅਤੇ ਸ਼ਹੀਦਾਂ ਦਾ ਗਜ਼ਬ। ਬਿਲਕੁਲ। ਕੌਮ ਸ਼ਹੀਦ ਗੁਰੂ ਦੇ ਬੂਹੇ ਕਰ ਸੁੱਤੀ ਅਰਦਾਸਾਂ, ਡੈਣ ਸਰਾਲ ਚੋਰ ਜਿਉਂ ਸਰਕੀ ਲੈ ਕੇ ਘੋਰ ਪਿਆਸਾਂ, ਹੱਥ ਬੇਅੰਤ ਸਮੇਂ ਦੇ ਡਾਢੇ ਕੌਣ ਕੁਪੱਤੀਆਂ ਡੈਣਾ, ਲਹੂ ਸ਼ਹੀਦ ਦਾ ਲਟ ਲਟ ਬਲਿਆ ਕਾਲ ਦੇ ਕੁਲ ਆਗਾਸਾਂ। ਮੇਰੇ ਸ਼ਹੀਦ ਮਾਹੀ ਦੇ ਦਿਨ ਤੂੰ ਸੁਣੀ ਕਪੱਤੀਏ ਨਾਰੇ, ਮੇਰੇ ਸ਼ਹੀਦ ਮਾਹੀ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ, ਮੇਰੇ ਸ਼ਹੀਦ ਮਾਹੀ ਦੇ ਦਿਨ ਤੂੰ ਸੁਣੀ ਕੁਪੱਤੀਏ ਨਾਰੇ, ਕੌਮ ਮੇਰੀ ਦੇ ਬਚੜੇ ਭੋਲੇ ਡੂੰਗੀ ਨੀਂਦ ਚ ਮਾਰੇ, ਜੋ ਜਰਨੈਲ ਮਾਹੀ ਦੇ ਦਰ ਤੇ ਪਹਿਰੇਦਾਰ ਪੁਰਾਣਾ, ਮਹਾਬਲੀ ਸਮੇਂ ਤੇ ਬੈਠਾ ਉਹ ਅਸਵਾਰ ਨਾ ਹਾਰੇ, ਨੀਂਦ ਚ ਨੀਂਦ ਜੇ ਬਚੜੇ ਖਾਵੇਂ ਸੁਣ ਬੇਕਿਰਕ ਚੜੇਲੇ, ਸਮਾਂ ਪੁਰ ਸਲਾਤ ਜਿਉਂ ਹੇਠਾਂ ਦਗੇਬਾਜ਼ ਨੈ ਮੇਲੇ, ਸੁੱਟ ਦੇਵੇਗਾ ਕੀਟ ਜਿਉਂ ਤੈਨੂੰ ਕਹਿਰ ਬੇਅੰਤ ਦਾ ਝੁੱਲੇ, ਤੋੜ ਤੇਰੇ ਰਾਜ ਦੇ ਬੂਹੇ ਨਰਕ ਨੇਰ ਵਿੱਚ ਠੇਲੇ, ਕਟਕ ਅਕਿਰਤ ਕਣਾਂ ਦੇ ਧਮਕੇ ਹਰ ਮੰਦਰ ਦੇ ਬੂਹੇ, ਮੀਆਂ ਮੀਰ ਦਾ ਖੂਨ ਵੀਟ ਕੇ ਕਰੇ ਸਰੋਵਰ ਸੂਹੇ, ਦੂਰ ਸਮੇਂ ਦੇ ਗਰਭ ਚ ਸੁੱਤੇ ਬੀਜ ਮਾਸੂਮ ਵਣਾਂ ਦੇ, ਲੂਣ ਹਰਾਮ ਦੀ ਨਜ਼ਰ ਪੈਂਦਿਆਂ ਗਏ ਪਲਾਂ ਵਿੱਚ ਲੂਹੇ, ਨਾਰ ਸਰਾਲ ਸਰਕ ਦਾ ਘੇਰਾ ਹਰ ਮੰਦਰ ਨੂੰ ਪਾਇਆ। ਇੱਕ ਸੱਪ ਹੁੰਦਾ, ਇੱਕ ਸਰਾਲ ਹੁੰਦੀ ਹੈ ਕਿ ਕਿਵੇਂ ਇਹ ਡੈਣ ਇਹ ਸਰਾਲ ਇਹਨੇ ਹਰਮੰਦਰ ਨੂੰ ਘੇਰਾ, ਨਾਰ ਸਰਾਲ ਸਰਕ ਦਾ ਘੇਰਾ ਹਰ ਮੰਦਰ ਨੂੰ ਪਾਇਆ, ਰਿਜ਼ਕ ਫਕੀਰਾਂ ਵਾਲਾ ਸੁੱਚਾ ਆ ਤਕਦੀਰ ਜਲਾਇਆ, ਬੁੱਤ ਪੂਜਾਂ ਦੇ ਸੀਨੇ ਦੇ ਵਿੱਚ ਫੱਫੇ ਕੱਟਣੀ ਸੁੱਤੀ, ਜਿਸ ਦੀ ਵਿਸ ਨੂੰ ਭਸਮ ਕਰਨ ਲਈ ਤੀਰ ਬੇਅੰਤ ਦਾ ਆਇਆ। ਇਹ ਬੜੀ ਡੂੰਘੇ ਮਤਲਬ ਵਾਲੀ ਗੱਲ ਹੈ। ਬੁੱਤ ਪੂਜਾਂ ਦੇ ਸੀਨੇ ਦੇ ਵਿੱਚ ਫੱਫੇ ਕੁੱਟਣੀ ਸੁੱਤੀ, ਇਹ ਫੱਫੇ ਕੁੱਟਣ ਜਨਾਨੀ, ਇਹ ਬੁੱਤ ਪੂਜਾ ਦੀ ਨੁਮਾਇੰਦਗੀ, ਜਿਹਨੂੰ ਅਫਜ਼ਲ ਅਹਿਸਨ ਰੰਧਾਵਾ ਨੇ ਕਿਹਾ ਸੀ ਕਿ ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ। ਇਹ ਹੈ ਕਿ ਬੁੱਤ ਪੂਜਾ ਦੇ ਅੰਦਰ
ਬੁੱਤ ਪੂਜਾਂ ਦੇ ਸੀਨੇ ਦੇ ਵਿੱਚ ਫੱਫੇ ਕੁੱਟਣੀ ਸੁੱਤੀ, ਜਿਸ ਦੀ ਵਿਸ ਨੂੰ ਭਸਮ ਕਰਨ ਲਈ, ਜਿਹੜਾ ਉਹਦੇ ਅੰਦਰ ਜ਼ਹਿਰ ਹੈ, ਫਿਰ ਬੇਅੰਤ ਸਿੰਘ ਦਾ ਤੀਰ ਚੱਲਿਆ, ਤੀਰ ਬੇਅੰਤ ਦਾ ਆਇਆ, ਘਾਇਲ ਹੋਏ ਹਰਮੰਦਰ ਕੋਲੇ, ਕਿੜਾਂ ਬੇਅੰਤ ਨੂੰ ਪਈਆਂ। ਜਦੋਂ ਉਹ ਛੁੱਟੀ ਲੈ ਕੇ ਆਂਦਾ ਦੇਖਣ ਲਈ, ਔਰ ਜੋ ਉਹਨੇ ਦੇਖਿਆ ਅਕਾਲ ਤਖਤ ਖੰਡਰਾਤ ਔਰ ਚਾਰ ਚਫੇਰੇ ਖੂਨ, ਘਾਇਲ ਹੋਏ ਹਰਮੰਦਰ ਕੋਲੇ, ਕਿੜਾਂ ਬੇਅੰਤ ਨੂੰ ਪਈਆਂ, ਤੱਤੀ ਤਵੀ ਦੇ ਵਾਂਗ ਦੁਪਹਿਰਾਂ ਨਾਲ ਨਾਲ ਬਲ ਰਹੀਆਂ, ਮੀਆਂ ਮੀਰ ਦੇ ਸੁਪਨੇ ਦੇ ਵਿੱਚ ਵਗੇ ਵਗੇ ਪਈ ਰਾਵੀ, ਵਹਿਣ ਚ ਹੱਥ ਉੱਠੇ ਸਭ ਲਹਿਰਾਂ, ਉਲਟ ਬੇਅੰਤ ਤੇ ਪਈਆਂ। ਕਿ ਗੁਰੂ ਅਰਜਨ ਦੀ ਰਹਿਮਤ, ਸਾਈਂ ਮੀਆਂ ਮੀਰ ਦੀ ਦੁਆ, ਔਰ ਉਹਨਾਂ ਨੇ ਫਿਰ ਸਾਈਂ ਮੀਆਂ ਮੀਰ ਦੀ ਦੁਆ ਦੇ ਉੱਤੇ ਜਿਹੜੀ ਹੈ 20 ਨਜ਼ਮ ਲਿਖੀ ਕਿ ਉਜੜੇ ਪਾਕ ਸਰੋਵਰ ਉੱਤੇ ਅਥਰੂ ਭਰੇ ਸ਼ਹੀਦਾਂ, ਕੁਲ ਤਬਕਾਂ ਵਿੱਚ ਰਾਖ ਉਡੰਦੀ, ਬਖਸ਼ਣ ਹਾਰ ਨਾ ਦੀਦਾਂ, ਪੁੱਲ ਸਰਾਤ ਹੈ ਚੀਕ ਗਰਕਿਆ, ਸਮਾਂ ਗੁਨਾਹ ਦਾ ਜਾਮਾ, ਇੱਕ ਪੁਨੀਤ ਇੱਟ ਦੀ ਨੀਂਦ ਤੇ ਮੀਰ ਨੂੰ ਅਜੇ ਉਮੀਦਾਂ। ਕਿਉਂਕਿ ਜਦੋਂ ਜ਼ੁਲਮ ਹੁੰਦਾ ਹੈ, ਜੇ ਉਹਨੂੰ ਸਜ਼ਾ ਨਾ ਮਿਲੇ ਤੇ ਇਹ ਫਿਰ ਰੂਹਾਨੀਅਤ ਦਾ ਇਨਸਾਫ ਨਹੀਂ ਹੈ। ਔਰ ਅਖੀਰ 'ਚ ਉਹਨਾਂ ਦੀ ਇੱਕ ਬਰੀਫ ਸ਼ੇਅਰ ਜਿਹੜਾ ਸੁੱਖਾ ਸਿੰਘ ਦੇ ਜਾਨਸ਼ੀਨ ਦੀ ਦੁਆ। ਹੁਣ ਸੁੱਖਾ ਸਿੰਘ ਮਤਾਬ ਸਿੰਘ ਨੇ, ਜਿਨ੍ਹਾਂ ਨੇ ਮੱਸਾ ਰੰਗੜ ਨੂੰ ਸਜ਼ਾ ਯਾਫਤਾ ਕੀਤਾ, ਕਿ ਬੇਅੰਤ ਸਿੰਘ ਹੁਣ ਕੀ ਦੁਆ ਕਰਦਾ ਅਕਾਲ ਤਖਤ ਦੇ ਅੱਗੇ ਖਲੋ ਕੇ, ਰੋ ਬੇਅੰਤ ਨੇ ਸਜਦੇ ਕੀਤੇ, ਘਾਇਲ ਬੇਰੀਆਂ ਥੱਲੇ। ਹੁਣ ਹਰਮੰਦਰ ਸਾਹਿਬ ਦੇ ਅੰਦਰ 3 ਬੇਰੀਆਂ ਨੇ, ਇੱਕ ਬੇਰ ਬਾਬਾ ਬੁੱਢਾ ਜੀ ਹੈ, ਇੱਕ ਦੁੱਖ ਭੰਜਨੀ ਬੇਰੀ ਹੈ, ਤੇ ਤੀਸਰਾ ਲਾਚੀ ਬੇਰ ਹੈ, ਜਿਹੜੀ ਬਿਲਕੁਲ ਅਕਾਲ ਤਖਤ ਸਾਹਿਬ ਔਰ ਹਰਮੰਦਰ ਸਾਹਿਬ ਦੀ ਦਸ਼ਣੀ ਡੋੜੀ ਦੇ ਨਾਲ ਹੈ। ਔਰ ਲਾਚੀ ਬੇਰ ਦਾ ਇਤਿਹਾਸ ਇਹ ਹੈ ਕਿ ਜਦੋਂ ਸੁੱਖਾ ਸਿੰਘ ਮਤਾਬ ਸਿੰਘ ਉਹ ਮੱਸਾ ਰੰਗੜ ਦਾ ਸਿਰ ਵੱਢਣ ਆਏ, ਤੇ ਉਹਨਾਂ ਨੇ ਆਪਣੇ ਘੋੜੇ ਉਸ ਦੇ ਨਾਲ ਬੰਨੇ ਸੀ, ਉਸ ਬੇਰੀ ਨਾਲ। ਔਰ ਜਦੋਂ ਜੂਨ 84 ਦਾ ਹਮਲਾ ਹੋਇਆ, ਇੱਕ ਗੋਲਾ ਜਿਹੜਾ ਉਸ ਲਾਚੀ ਬੇਰ ਦੇ ਉੱਤੇ ਵੀ ਵੱਜਾ, ਔਰ ਉਹਦਾ ਇੱਕ ਪੂਰੇ ਦਾ ਪੂਰਾ ਹਿੱਸਾ ਉੱਡ ਗਿਆ ਸੀ। ਪਰ ਕ੍ਰਿਸ਼ਮਾ ਦੇਖੋ, ਉਹ ਦੁਬਾਰਾ ਉਸੇ ਤਰ੍ਹਾਂ ਹਰੀ ਭਰੀ, ਔਰ ਉਹਦੇ ਨਿੱਕੇ ਨਿੱਕੇ ਬੇਰ, ਉਹਨੂੰ ਲਾਚੀ ਬੇਰ ਇਸੇ ਲਈ ਕਹਿੰਦੇ ਨੇ ਕਿ ਬੇਰ ਛੋਟੇ ਛੋਟੇ ਲਾਚੀਆਂ ਵਰਗੇ ਹੁੰਦੇ ਨੇ। ਤੇ ਕਈ ਵਾਰ ਉਹ ਖੁਸ਼ਕਿਸਮਤ ਹੁੰਦੇ ਨੇ ਜਦੋਂ ਉਸ ਮੌਸਮ 'ਚ ਜਾਣ, ਜਦੋਂ ਬੇਰੀਆਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਮਿਲਦੇ ਨੇ। ਔਰ ਇਹਦੇ ਤੇ ਉਹਨਾਂ ਨੇ ਕਿਹਾ ਕਿ ਰੋ ਬੇਅੰਤ ਨੇ ਸਜਦੇ ਕੀਤੇ। ਜਦੋਂ ਤੁਸੀਂ ਅਕਾਲ ਤਖਤ ਵੱਲ ਮੂੰਹ ਕਰਦੇ ਹੋ ਤੇ ਤੁਸੀਂ ਆਲਮੋਸਟ ਉਹ ਲਾਚੀ ਬੇਰ ਦੇ ਕੋਲ ਖਲੋ ਜਾਂਦੇ ਹੋ, ਦਰਸ਼ਨੀ ਡਿਓੜੀ ਔਰ ਅਕਾਲ ਤਖਤ ਦੇ ਵਿਚਕਾਰ। ਰੋ ਬੇਅੰਤ ਨੇ ਸਜਦੇ ਕੀਤੇ, ਘਾਇਲ ਬੇਰੀਆਂ ਥੱਲੇ, ਕਾਨੂੰ ਵਾਣ ਦੇ ਫੇਰ ਅਲੰਬੇ, ਸੀਸ ਨਿਮਾਣੇ ਝੱਲੇ, ਵਿਸ਼ ਰਿੜਕਦੀ ਜੀਭ ਨੇ ਘੇਰੇ, ਕੌਮ ਦੇ ਭੋਲੇ ਨੀਂਗਰ, ਕਹਿੰਦਾ ਤੀਰ ਮੁਰੀਦ ਨੂੰ ਬਖਸ਼ੋ, ਨਾਲ ਮੇਰੇ ਜੋ ਚੱਲੇ। ਹੁਣ ਇਹ ਹੈ ਕਿ ਬਈ ਮੈਨੂੰ ਇਹ ਗੁਰੂ ਹਰਗੋਬਿੰਦ ਸਾਹਿਬ ਅਕਾਲ ਤਖਤ ਦੇ ਸਿਰਜਣਹਾਰ, ਮੈਨੂੰ ਉਹ ਤੀਰ ਬਖਸ਼ੋ। ਤੇ ਕਵੀ ਦੀ ਦੁਆ, ਜਦੋਂ ਅਕਾਲ ਤਖਤ ਦੇ ਖੰਡਰ ਰੋ ਬੇਅੰਤ ਨੇ ਦੇਖੇ, ਚੁੱਕ ਕੀਤੇ ਅਸਮਾਨ ਨੇ ਸਾਡੇ 3 ਸਦੀਆਂ ਦੇ ਲੇਖੇ, ਜ਼ੋਰ ਅਥਾ ਬਾਜ ਦੇ ਸੀਨੇ, ਚੀਰ ਮੇਰਾਜ਼ਾਂ ਉੱਡੇ, ਸਿਦਕ ਸ਼ਹੀਦ ਦਾ ਸਾਂਭ ਕੇ ਰੱਖੀ, ਸੁਬਕ ਸਮੇਂ ਦੀਏ ਰੇਖੇ। ਸੋ ਅਸੀਂ ਅੱਜ ਦਾ ਸਮੁੱਚਾ ਪ੍ਰੋਗਰਾਮ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਅਤੇ ਕੌਮ ਦੀ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਦੇ ਨਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਤ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕਾਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਇਸ ਵੇਲੇ ਇੱਕ ਉਤਸ਼ਾਹ ਦਾ ਮਾਹੌਲ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਨੌਜਵਾਨ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਰਹੇ ਹਨ। ਪਰ ਇਸ ਵੇਲੇ ਭਾਰਤੀ ਏਜੰਸੀਆਂ ਦੀ ਨੀਂਦ ਜਿਹੜੀ ਹੈ ਹਰਾਮ ਹੋਈ ਹੈ। ਮੋਦੀ ਤੇ ਅਮਿਤ ਸ਼ਾਹ ਵੀ ਦੇਸ਼ ਦੀ ਏਕਤਾ ਅਖੰਡਤਾ ਦੀ ਇੰਦਰਾ ਗਾਂਧੀ ਵਾਲੀ ਜਿਹੜੀ ਬੋਲੀ ਹੈ ਬੋਲਦੇ ਨਜ਼ਰ ਆ ਰਹੇ ਹਨ। ਸੋ ਕੀ ਭਾਰਤੀ ਏਜੰਸੀਆਂ ਇੱਕ ਹੋਰ ਸਿੱਖ ਨਸਲਕੁਸ਼ੀ ਕਰਨ ਲਈ ਗਰਾਊਂਡ ਤਾਂ ਤਿਆਰ ਨਹੀਂ ਕਰ ਰਹੀਆਂ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੁਝ ਚੀਜ਼ਾਂ ਜਿਵੇਂ ਹਿਸਟਰੀ ਰਿਪੀਟਸ ਇਟਸੈਲਫ ਇਹ ਗੱਲ ਕਹੀ ਜਾਂਦੀ ਹੈ, ਇਹ ਸ਼ਾਇਦ ਇਸ ਲਈ ਹਿਸਟਰੀ ਰਿਪੀਟ ਹੁੰਦੀ ਹੈ ਕਿ ਜਿਹੜੇ ਜ਼ਾਲਮ ਨੇ, ਜ਼ੁਲਮ ਕਰਨ ਵਾਲੇ ਨੇ, ਉਹ ਵੀ ਉਹੀ ਕੁਛ ਨਵੇਂ ਨਾਵਾਂ ਵਾਲੇ ਲੋਕ ਆ ਜਾਂਦੇ ਨੇ, ਪਰ ਉਹਨਾਂ ਦਾ ਵਰਤਾਰਾ ਉਹੀ ਰਹਿੰਦਾ। ਅੱਛਾ। ਤੇ ਜਿਨ੍ਹਾਂ ਦੇ ਜ਼ਿੰਮੇ ਜ਼ੁਲਮ ਨੂੰ ਵੰਗਾਰਨਾ ਹੁੰਦਾ ਹੈ, ਬਿਲਕੁਲ, ਉਹ ਵੀ ਆਪਣੇ ਉਸ ਰੋਲ ਦੇ ਵਿੱਚ ਹੀ ਉਹਨਾਂ ਦੀ ਜਿਹੜੀਆਂ ਜਨਰੇਸ਼ਨਸ ਨੇ ਜਾਂ ਉਹਨਾਂ ਦੇ ਫਾਲੋਅਰ ਨੇ, ਪੈਰੋਕਾਰ ਨੇ, ਉਹ ਵੀ ਉਸੇ ਰਾਹ ਤੇ ਹੁੰਦੇ ਨੇ। ਇਸ ਲਈ ਹਿਸਟਰੀ ਰਿਪੀਟ ਹੁੰਦੀ ਹੈ। ਜੇ ਅਸੀਂ ਅਕਾਲ ਤਖਤ ਸਾਹਿਬ ਦਾ 4 ਸਦੀਆਂ ਦੇ ਲਗਭਗ ਦਾ ਇਤਿਹਾਸ ਦੇਖੀਏ ਤਾਂ ਫਿਰ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਜਿਸ ਨੇ ਵੰਗਾਰਿਆ ਦਿੱਲੀ ਦੇ ਹਾਕਮਾਂ ਨੂੰ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਪਹਿਲਾ ਹੁਕਮਨਾਮਾ ਅਕਾਲ ਤਖਤ ਦਾ। ਔਰ ਇਹਨਾਂ 4 ਸਦੀਆਂ ਦੇ ਵਿੱਚ ਉਹ ਮੁਗਲਿਆ ਸਲਤਨਤ ਹੋਏ, ਦਰਾ ਖੈਬਰ ਪਾਰ ਦੇ ਹਮਲਾਵਰ ਹੋਣ, ਦੱਖਣ ਤੋਂ ਆਉਣ ਵਾਲੇ ਮਰਾਠੇ ਹੋਣ, ਫਰੰਗੀ ਹੋਣ ਜਾਂ ਅੱਜ ਦੇ ਹਿੰਦੂ ਤਵੀ ਹੋਣ। ਸੋ 3 ਪਾਤਸ਼ਾਹੀਆਂ ਜਿਹੜੀਆਂ ਨੇ ਉਹਨਾਂ ਦੀ ਤਾਂ ਜਿਹੜੀ ਹੈ ਸਫ ਵਲੇਟੀ ਹੈ ਸਿੱਖਾਂ ਨੇ। ਔਰ ਹੁਣ ਜਿਹੜੀ ਚੌਥੀ ਹੈ ਉਹਦੇ 'ਚ ਉਹ ਜਿਹੜੇ ਹੈ ਉਹਦਾ ਰਨ ਨੇ। ਔਰ ਇਸ ਵੇਲੇ ਜਿਵੇਂ ਇੰਦਰਾ ਗਾਂਧੀ ਨੂੰ ਰਾਤ ਨੂੰ ਨਾਈਟਮੇਅਰਸ ਉੱਠ ਕੇ ਬਹਿ ਜਾਣਾ, ਉਹਨੂੰ ਰਾਤ ਨੂੰ ਵੀ ਸਿੰਘ ਡਰਾਉਂਦੇ ਸੀ ਜਿਵੇਂ ਉਹਦੀ ਛਾਤੀ ਤੇ ਚੜ੍ਹੇ ਹੋਣ, ਜਿਵੇਂ ਕਿ ਜਹਾਂਗੀਰ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ ਸੀ ਬੰਦੀ ਛੋੜ ਦਿਵਸ ਦੇ ਮੌਕੇ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਫਿਰ ਜਦੋਂ ਜਿਹੜੇ ਲੋਕ ਉਸ ਰੋਲ ਦੇ ਵਿੱਚ ਆਉਂਦੇ ਨੇ, ਅੱਜ ਉਸ RSS ਦੇ ਕੋਲ ਪਾਵਰ ਹੈ। ਔਰ ਜਿਹੜੇ ਪਿਛਲੇ ਦਿਨਾਂ 'ਚ ਪ੍ਰਸ਼ਾਂਤ ਕਿਸ਼ੋਰ ਨੇ ਇੱਕ ਚੰਗਾ ਮੈਟਾਫਰ ਇਸਤੇਮਾਲ ਕੀਤਾ, ਉਹਨੇ ਕਿਹਾ ਵੀ ਅਸਲ ਕਾਫੀ RSS ਹੈ ਤੇ ਉਹਦੇ ਉੱਤੇ ਜਿਹੜੀ ਝੱਗ ਹੈ ਉਹ BJP ਹੈ। ਸੋ ਜਿਹੜੀ BJP ਹੈ ਉਹ ਪਾਵਰ ਨਹੀਂ ਹੈ, ਉਹ ਝੱਗ ਹੈ ਕਾਫੀ ਦੇ ਉੱਤੇ। ਔਰ ਬਿਲਕੁਲ ਇਹ ਠੀਕ ਹੈ, ਕਿਉਂਕਿ ਜੇ ਅਸੀਂ ਇਹ ਦੇਖੀਏ ਤਾਂ 100 ਸਾਲ ਦੀ ਜਿਹੜੀ ਹਿੰਦੁਸਤਾਨ ਦੀ ਇਹਨਾਂ ਦੀ ਟ੍ਰੇਨਿੰਗ, ਇਹਨਾਂ ਦੀ ਪਲੈਨਿੰਗ, ਇਹਨਾਂ ਦੇ ਰਿਸੋਰਸਿਸ, ਹੈਡਗਵੇਅਰ, ਗੋਲਵਲਕਰ ਤੋਂ ਲੈ ਕੇ ਮੋਹਨ ਭਾਗਵਤ ਤੱਕ, ਬਾਕੀ ਤਾਂ ਜਿਹੜੇ ਨੇ ਇਹਨਾਂ ਦੇ ਮਾਊਥ ਪੀਸ ਨੇ ਜਿਹੜੇ ਉਹਨਾਂ ਨੇ ਛੱਡੇ ਹੋਏ ਨੇ। ਔਰ ਜੇ ਅਸੀਂ ਈਵਨ RSS ਦਾ ਇੰਦਰਾ ਗਾਂਧੀ ਦੇ ਨਾਲ ਰਿਸ਼ਤਾ ਦੇਖੀਏ ਕਿ ਕਿਵੇਂ, ਇਹ ਵੀ ਇੱਕ ਪਾਸੇ ਹੈ ਕਿ 3 ਵਾਰ 47 ਤੋਂ ਬਾਅਦ RSS ਦੇ ਉੱਤੇ ਕਾਂਗਰਸ ਹਕੂਮਤ ਪਾਬੰਦੀ ਲਾਉਂਦੀ ਹੈ। ਪਹਿਲਾਂ ਐਮਰਜੈਂਸੀ ਜਿਹੜਾ ਗਾਂਧੀ ਦੇ ਮਰਡਰ ਤੋਂ ਬਾਅਦ ਲਾਈ ਜਾਂਦੀ ਹੈ, ਫਿਰ ਐਮਰਜੈਂਸੀ ਵੇਲੇ ਲਾਈ ਜਾਂਦੀ ਹੈ, ਫਿਰ ਜਦੋਂ ਬਾਬਰੀ ਮਸਜਿਦ ਢਾਈ ਜਾਂਦੀ ਹੈ ਉਦੋਂ ਵੀ ਹੁੰਦਾ ਹੈ। ਲੇਕਿਨ ਇਹਦੇ ਬਾਵਜੂਦ ਕਿਵੇਂ ਕਾਂਗਰਸ ਦੇ ਨਾਲ ਮਿਲ ਕੇ ਹੀ RSS ਆਪਣੇ ਏਜੰਡੇ ਨੂੰ ਅੱਗੇ ਤੋਰਦਾ ਰਿਹਾ, ਇਸ ਤੋਂ ਵੱਡਾ ਕੀ ਸਬੂਤ ਹੋ ਸਕਦਾ ਹੈ ਕਿ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਅਟਲ ਬਿਹਾਰੀ ਵਾਜਪਾਈ ਜਿਹੜਾ BJP ਦਾ ਪ੍ਰੈਜ਼ੀਡੈਂਟ ਸੀ,
ਉਸਨੇ ਦਿੱਤਾ, ਬਾਅਦ ਪ੍ਰਾਈਮ ਮਿਨਿਸਟਰ ਵੀ ਬਣਿਆ, 3 ਟਾਈਮ ਪ੍ਰੈਜ਼ੀਡੈਂਟ। ਜੀ ਹੁਣ ਜੇ ਤੁਸੀਂ ਦੁਰਗਾ ਦਾ ਕਨਸੈਪਟ ਦੇਖੋਗੇ ਤਾਂ ਫਿਰ ਸਮਝ ਆ ਜਾਂਦਾ ਵੀ ਇਹਨਾਂ ਦੇ ਲਈ ਦੁਰਗਾ ਦਾ ਹੈ ਤਾਂ ਮਿਥਿਹਾਸਕ ਕਹਾਣੀਆਂ ਨੇ, ਬਿਲਕੁਲ ਲੇਕਿਨ ਉਸ ਮਿਥਿਹਾਸ ਦੇ ਵਿੱਚ ਦੁਰਗਾ ਜਿਹੜੀ ਹੈ ਉਹ ਰਾਖਸ਼ਾਂ ਦਾ, ਜਿਨ੍ਹਾਂ ਨੂੰ ਇਹ ਜਿਹੜਾ ਅਸੁਰ ਕਹਿੰਦੇ ਨੇ। ਔਰ ਅਸੁਰ ਕੌਣ ਨੇ? ਜਦੋਂ ਆਰੀਅਨ ਆਏ ਤਾਂ ਜਿਹੜੇ ਲੋਕ ਮੂਲ ਤੌਰ ਤੇ ਇੱਥੇ ਰਹਿਣ ਵਾਲੇ ਸੀ, ਜਿਹੜੇ ਇੱਥੋਂ ਦੇ ਮੂਲ ਨਿਵਾਸੀ ਸੀ ਦਰਾਵੜ, ਉਹ ਅਸੁਰ ਸੀ। ਉਹਨਾਂ ਦੇ ਦੁਆਲੇ ਸਾਰੀਆਂ ਪੁਰਾਣੀ ਕਹਾਣੀਆਂ ਨੇ, ਕਿਉਂਕਿ ਅਸੀਂ ਜਦੋਂ ਸਾਰੇ ਬਚਪਨ ਤੋਂ ਗਰੋ ਹੁੰਦੇ ਆ ਕਹਾਣੀਆਂ ਸੁਣਦੇ ਸੀ ਤਾਂ ਅਸੀਂ ਤਾਂ ਇਹ ਸਮਝਦੇ ਸੀ ਵੀ ਪਤਾ ਨਹੀਂ ਰਾਖਸ਼ਸ ਕੋਈ ਡਿਫਰੈਂਟ ਉਹਦੇ ਸਿੰਘ ਨਿਕਲੇ ਹੋਏ ਨੇ, ਉਹਦੇ ਜਿਵੇਂ ਇਹਨਾਂ ਨੇ ਡਰਾਉਣੇ ਇਮੇਜ ਬੁੱਤ ਉਹਨਾਂ ਦੇ ਔਰ ਕੈਲੰਡਰ ਜਿਸ ਕਿਸਮ ਦੇ ਬਣਾਣੇ। ਪਰ ਜਿਉਂ-ਜਿਉਂ ਇਹ ਗੱਲ ਦੀ ਸਮਝ ਆਈ ਕਿ ਭਾਈ ਇਹਨਾਂ ਦੇ ਲਈ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਡੋਮੀਨੇਟ ਕੀਤਾ ਆ ਕੇ, ਜਿਨ੍ਹਾਂ ਨੂੰ ਦੀ ਪਰਸੀਕਿਊਸ਼ਨ ਕੀਤੀ ਦਰਾਵੜ, ਉਹ ਵੀ ਅਸੁਰ ਸੀ। ਖੁਦ ਆਰੀਅਨ ਦੇਵਤੇ ਬਣ ਗਏ, ਸੁਰ ਬਣ ਗਏ ਔਰ ਉਹ ਅਸੁਰ ਹੋ ਗਏ। ਔਰ ਫਿਰ ਇਹੀ ਵਰਤਾਰਾ ਇਹਨਾਂ ਦਾ ਮੁਸਲਮਾਨਾਂ ਪ੍ਰਤੀ ਹੋਇਆ। ਉਹਨਾਂ ਨੂੰ ਵੀ ਉਹਨਾਂ ਨੇ ਇਕੱਲਾ ਇਹੀ ਨਹੀਂ ਕਿ ਅਸੁਰ ਵਾਲੀ ਕੈਟਾਗਰੀ 'ਚ ਰੱਖਿਆ, ਉਹਨਾਂ ਦੇ ਲਈ ਇੱਕ ਲਫ਼ਜ਼ ਮਲੇਸ਼ ਵੀ ਕੱਢ ਲਿਆ, ਡਰਟੀ। ਔਰ ਉਹਨਾਂ ਦਾ ਬਿਲਕੁਲ ਜਿਹੜਾ ਇਹਦੇ ਬਾਵਜੂਦ ਕਿ ਅਸੀਂ 800 ਤੋਂ 1000 ਸਾਲ ਜੇ ਅਸੀਂ ਮਹਿਮੂਦ ਗਜ਼ਨਵੀ ਦੇ ਪੀਰੀਅਡ ਤੋਂ ਬਹਾਦਰ ਸ਼ਾਹ ਜ਼ਫਰ ਤੱਕ ਦੇਖੀਏ ਤੇ ਇੰਨੇ ਲੰਬੇ ਵਕਤ 'ਚੋਂ ਰੂਲਰ ਵੀ ਰਹੇ, ਦਲੀਸ਼ੁਰੋ ਈਸ਼ੁਰੋ ਵੀ ਇਹ ਕਹਿੰਦੇ ਰਹੇ, ਪਰ ਵਿਦਨ ਸੁਸਾਇਟੀ ਨਾਲ ਉਹਨਾਂ ਦੇ ਹੱਥ ਦਾ ਛੋਇਆ ਹੋਇਆ ਪਾਣੀ ਪੀਤਾ ਜਾ ਸਕਦਾ ਹੈ। ਰਿਸ਼ਤੇ ਨਾਤੇ ਤਾਂ ਦੂਰ ਦੀ ਗੱਲ ਹੈ। ਈਵਨ ਉਹਨਾਂ ਨੂੰ ਇੱਕ ਆਊਟਕਾਸਟ ਵਾਂਗ, ਇੱਕ ਸ਼ੂਦਰਾਂ ਵਾਲੀ ਕੈਟਾਗਰੀ ਦੇ ਵਿੱਚ ਹੀ ਜਿਹੜਾ ਰੱਖ ਕੇ ਉਹਨਾਂ ਨੇ ਡੀਲ ਕੀਤਾ। ਔਰ ਇਹ ਸਿੱਖ ਸਮਝਦੇ ਸੀ ਕਿ ਵੀ ਸ਼ਾਇਦ ਅਸੀਂ ਤਾਂ ਆਪਣੇ ਆਪ ਨੂੰ ਇਸ ਸਿਵਲਾਈਜੇਸ਼ਨ ਦੇ ਡਿਫੈਂਡਰ ਕਹਿੰਦੇ ਹਾਂ, ਲਿਬਰੇਟਰ ਕਹਿੰਦੇ ਹਾਂ। ਪਰ ਜਦੋਂ ਬ੍ਰਾਹਮਣਵਾਦੀਆਂ ਦੇ ਕੋਲ ਪਾਵਰ ਆਈ 15 ਅਗਸਤ 1947 ਨੂੰ, ਤਾਂ ਉਹਨਾਂ ਨੇ ਸਿੱਖਾਂ ਦੇ ਲਈ ਜਿਹੜਾ ਪਹਿਲਾ ਐਡਜੈਕਟਿਵ ਘੜਿਆ, ਜਿਵੇਂ ਪੁਰਾਣੇ ਅਸੁਰ ਜਾਂ ਮਲੇਚ ਸੀ, ਸਾਡੇ ਲਈ ਘੜਿਆ ਜ਼ਰਾਇਮ ਪੇਸ਼ਾ, ਕ੍ਰਿਮੀਨਲ। ਔਰ ਇਹ ਗੱਲ ਕੋਈ ਜ਼ਬਾਨੀ ਕਲਾਮੀ ਨਹੀਂ ਹੈ। ਅਸੀਂ ਦੇਖਦੇ ਹਾਂ ਵੀ 40% ਸਿੱਖ ਅਪਰੂਟ ਹੁੰਦੇ ਨੇ, ਉਜੜਦੇ ਨੇ, ਲਹਿੰਦੇ ਪੰਜਾਬ ਚੋਂ, ਸਿੰਧ ਚੋਂ, ਫਰੰਟੀਅਰ ਚੋਂ ਅਜੇ ਪਨਾਹਗੀਰ ਬਣ ਕੇ ਬੈਠੇ ਹੋਏ ਨੇ। ਹਰ ਇੱਕ ਦਾ ਕਿਸੇ ਦਾ ਕੋਈ ਨਾ ਕੋਈ ਪਰਿਵਾਰ ਦਾ ਜੀ ਜਿਹੜਾ ਉਹ ਮਾਰਿਆ ਗਿਆ। ਔਰ ਉਹਨਾਂ ਨੂੰ ਇਹ 10 ਅਕਤੂਬਰ 1947 ਦਾ ਸਰਕੂਲਰ, ਜਿਹੜਾ ਉਸ ਵੇਲੇ ਦਾ ਹੋਮ ਮਿਨਿਸਟਰ ਪਟੇਲ, ਪ੍ਰਾਈਮ ਮਿਨਿਸਟਰ ਨਹਿਰੂ, ਪੰਜਾਬ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ, ਇਹ ਜਾਰੀ ਕਰਦੇ ਨੇ, ਜਿਹੜੇ ਕਿਉਂਕਿ 29 ਜ਼ਿਲ੍ਹੇ ਸੀ ਪੰਜਾਬ ਦੇ, 13 ਕਿੱਧਰ ਬਚੇ। ਔਰ ਉਹਨਾਂ ਦੇ ਡਿਪਟੀ ਕਮਿਸ਼ਨਰਸ ਨੂੰ, ਜਿਹੜੇ ICS ਆਫੀਸਰ ਸੀ, ਇਹ ਸਰਕੂਲਰ ਜਾਂਦਾ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨਸ ਟੂ ਦਾ ਲਾ ਅਬਾਈਡਿੰਗ ਹਿੰਦੂਜ਼, ਕਿ ਜ਼ਰਾਇਮ ਪੇਸ਼ਾ ਕਬੀਲਾ ਜਿਹੜੇ ਕਾਨੂੰਨ ਮੰਨਣ ਵਾਲੇ ਹਿੰਦੂ ਨੇ, ਉਹਨਾਂ ਦੇ ਲਈ ਵੱਡਾ ਖਤਰਾ ਹੈ। ਔਰ ਉੱਥੋਂ ਸਾਡਾ ਪਰਸੀਕਿਊਸ਼ਨ ਦਾ ਦੌਰ ਸ਼ੁਰੂ ਹੁੰਦਾ ਹੈ। 37 ਵਰੇ ਅਸੀਂ ਆਪਣੀ ਜ਼ਬਾਨ, ਆਪਣੀ ਤਹਿਜ਼ੀਬ, ਆਪਣਾ ਧਰਮ, ਉਹਨਾਂ ਦੇ ਹਕੂਕ ਲੈਣ ਦੇ ਲਈ ਪੀਸਫੁਲ ਸਟਰਗਲ ਰਹਿੰਦੀ ਹੈ। ਔਰ ਉਹਦੇ ਜਵਾਬ ਜੂਨ 84 ਦੇ ਪਹਿਲੇ ਹਫਤੇ ਟੋਟਲ ਵਾਰ, ਜਦੋਂ ਅਸੀਂ ਟੋਟਲ ਵਾਰ ਕਹਿੰਦੇ ਹਾਂ, ਜੈਨੋਸਾਈਡ ਸਿਰਫ ਫਿਜ਼ੀਕਲ ਨਹੀਂ ਹੈ, ਫਿਜ਼ੀਕਲ, ਮੈਂਟਲ, ਸੋਸ਼ਲ, ਸਪਿਰਿਚੁਅਲ। ਹੁਣ ਇੱਕ ਪਾਸੇ ਤਾਂ ਦਿੱਲੀ ਦੇ ਤਖਤ ਵਾਲਿਆਂ ਦਾ ਉਹੀ ਵਰਤਾਰਾ ਹੈ ਜੋ 18ਵੀਂ ਸਦੀ ਵਾਲੇ ਹਾਕਮਾਂ ਦਾ ਸੀ ਵੀ ਹਰ ਨਾਨਕ ਪ੍ਰਸਤ ਨੂੰ ਮਾਰ ਮੁਕਾਓ। ਪਰ ਇੱਥੇ ਅਕਾਲ ਤਖਤ ਦਾ ਅਕਾਲ ਤਖਤ ਨੂੰ ਖੰਡਰਾਤ ਤਾਂ ਬਣਾਇਆ ਜਾ ਸਕਦਾ ਹੈ। 18ਵੀਂ ਸਦੀ 'ਚ ਵੀ 3-4 ਵਾਰ ਹਰਮੰਦਰ ਸਾਹਿਬ ਨੂੰ ਲੈਵਲ ਕਰਕੇ ਅਕਾਲ ਤਖਤ ਢਾਹ ਕੇ ਜਿਹੜਾ ਉੱਥੇ ਬਿਲਕੁਲ ਲੈਵਲ ਜਿਹੜਾ ਹਰਮੰਦਰ ਸਾਹਿਬ ਦਾ ਸਰੋਵਰ ਹੈ, ਇਹ ਸੈਂਕੜਿਆਂ ਪਸ਼ੂ ਮਾਰ ਕੇ ਉਹਦੇ 'ਚ ਸੁੱਟ ਕੇ ਉਸ ਨੂੰ ਜਿਹੜਾ ਉਹ ਗੰਦਲਾ ਕਰ ਦਿੱਤਾ, ਪੂਰ ਦਿੱਤਾ ਗਿਆ ਸੀ। ਜੋ ਕੰਮ ਜੂਨ 84 ਦੇ ਪਹਿਲੇ ਹਫਤੇ ਕੀਤਾ, ਉਹ ਸਾਰਾ ਸਰੋਵਰ ਜਿਹੜਾ ਖੂਨ ਦੇ ਨਾਲ ਲਾਲ ਸੀ, ਬੱਚਿਆਂ ਤੋਂ ਡੈਡ ਬਾਡੀਜ਼ ਤੋਂ ਲੈ ਕੇ, ਔਰ ਉਹ ਸਾਰਾ ਉਹਨਾਂ ਨੇ। ਔਰ ਉਦੋਂ ਵੀ ਹਾਕਮ ਇਹ ਸਮਝਦੇ ਸੀ ਕਿ ਬਈ ਅਸੀਂ ਮੁਕਾ ਦਿੱਤੀ ਹੈ ਸਪਿਰਿਟ। ਔਰ ਅੱਜ ਵੀ ਜਿਵੇਂ ਅਸੀਂ ਜ਼ਿਕਰ ਕੀਤਾ ਹੈ ਕਿ ਜੋ ਕਹਿੰਦੇ ਜੀ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ। ਹੁਣ ਰਾਜ ਦਾ ਕਾਨਸੈਪਟ, ਤਖਤ ਦਾ ਕਾਨਸੈਪਟ ਤਾਂ ਰਾਜ ਦਾ ਕਾਨਸੈਪਟ ਹੁੰਦਾ ਹੈ। ਅਕਾਲ ਤਖਤ ਦਾ ਕਾਨਸੈਪਟ ਦੇ ਨਾਲ, ਔਰ 10ਵੇਂ ਪਾਤਸ਼ਾਹ ਨੇ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ, ਸਾਨੂੰ ਸੋਵਰਨ ਬਣਾਇਆ। ਹੁਣ ਇਸ ਸਾਰੇ ਦੇ ਚੱਲਦੇ ਆ ਜੇ ਅਸੀਂ ਇਹਨਾਂ 38 ਵਰਿਆਂ ਦਾ ਸਫ਼ਰ ਦੇਖੀਏ ਕਿ ਜੂਨ 84 ਦਾ ਘੱਲੂਕਾਰਾ, ਨਵੰਬਰ 84 ਦੀ ਨਸਲਕੁਸ਼ੀ, ਔਰ ਫਿਰ 84 ਤੋਂ 94-95 ਤੱਕ ਇੱਕ ਪੂਰੀ ਜਨਰੇਸ਼ਨ ਦਾ ਮਾਰ ਮੁਕਾਣਾ, ਔਰ ਅਗਲੀ ਜਨਰੇਸ਼ਨ ਸਾਰੀ ਡਰੱਗਸ ਦੇ ਹਵਾਲੇ ਕਰ ਦੇਣੀ। ਪਰ ਉਸ ਧਰਤੀ ਦੇ ਉੱਤੇ ਸਤਿਗੁਰਾਂ ਦੀ ਇੰਨੀ ਕਮਾਈ ਹੈ, ਔਰ ਉਹ ਸਿਰਾਂ ਦੀ ਫਸਲ ਉਗਦੀ ਹੈ। ਜਿੱਥੇ ਵੀ
ਕਿਸੇ ਸਿੰਘ ਦਾ, ਸਿੰਘਣੀ ਦਾ, ਸ਼ਹੀਦ ਦਾ ਖੂਨ ਡੁੱਲਦਾ ਹੈ। ਜੀ ਔਰ ਹੁਣ ਜਦੋਂ ਕਿ ਉਹ ਸਮਝਦੇ ਸੀ ਕਿ ਜੀ ਅਸੀਂ ਤਾਂ ਕਾਂਗਰਸ ਔਰ ਬਾਦਲ ਕੇ ਜਿਹੜੇ ਸਾਡੀ ਹੈ ਹੀ ਸੀ ਸਾਡੀ ਟਿਊਨ ਤੇ ਡਾਂਸ ਕਰਨ ਵਾਲੇ, ਹੁਣ ਜਿਹੜਾ ਅਸੀਂ ਨੰਬਰ 2 ਟੀਮ ਲੈ ਆਂਦੀ ਹੈ, ਕੇਜਰੀਵਾਲ 92 MLA ਬਣ ਗਏ ਪੰਜਾਬ 'ਚ ਅਸੀਂ। ਔਰ ਜਦੋਂ ਇਹ ਬਣੀ ਆਮ ਆਦਮੀ ਪਾਰਟੀ, ਔਰ ਉਹਨਾਂ ਨੇ ਇਹ ਕਹਿਣਾ ਸ਼ੁਰੂ, ਉਹਨਾਂ ਦੇ ਮੇਨ ਮੀਡੀਆ ਨੇ ਕਿਹਾ ਜੀ ਪਹਿਲੀਆਂ ਇਲੈਕਸ਼ਨਾਂ ਨੇ ਪੰਜਾਬ 'ਚ ਇੰਨੇ ਸਾਲਾਂ 'ਚ ਜਦੋਂ ਕਿ ਸਿੱਖੀ ਦਾ ਏਜੰਡਾ ਜਾਂ ਸਿੱਖੀ ਦਾ ਜਾਂ ਪੰਥ ਜਾਂ ਪੰਜਾਬ ਦੀਆਂ ਮੰਗਾਂ ਦਾ ਵੀ ਕੋਈ ਚੰਡੀਗੜ੍ਹ ਉਹ ਏਜੰਡਾ ਹੀ ਨਹੀਂ ਸੀ, ਕਿ ਉਹ ਤਾਂ ਕਿ ਬਈ ਹੁਣ ਲੋਕ ਨਹੀਂ ਚਾਹੁੰਦੇ, ਹੁਣ ਤਾਂ ਲੋਕਾਂ ਨੂੰ ਮੁਫਤ ਬਿਜਲੀ, ਸਸਤੀ ਬਿਜਲੀ ਹੋਣੀ ਚਾਹੀਦੀ ਹੈ, ਸਾਫ਼ ਸਪਾਟ ਜਿਹੜਾ ਹੈ ਉਹ ਐਡਮਿਨਿਸਟ੍ਰੇਸ਼ਨ ਹੋਣਾ ਚਾਹੀਦਾ। ਕਿ ਇਸ ਵਾਰ ਜਿਹੜੀ ਪਾਰਟੀ ਨੇ ਬਿਲਕੁਲ ਹੁੰਝਾ ਫੇਰ ਜਿੱਤ ਹਾਸਲ ਕੀਤੀ 92 ਸੀਟਾਂ ਲੈ ਕੇ, ਉਹਦੇ 'ਚੋਂ ਹੁਣ ਸਿੱਖੀ ਏਜੰਡਾ ਨਾਂ ਦਾ ਕੋਈ ਮਤਲਬ ਇਹ ਹੈ ਵੀ ਅਸੀਂ ਸਿੱਖੀ ਏਜੰਡਾ ਗਾਇਬ ਕਰ ਦਿੱਤਾ ਜੀ। ਹੁਣ ਅਜੇ ਤਾਂ ਸਾਲ ਮੁੱਕਿਆ ਨਹੀਂ ਹੈ, 2022 ਚੋਣਾਂ ਤਾਂ ਫਰਵਰੀ 'ਚ ਹੋਈਆਂ ਨੇ। ਹੁਣ ਉਹੀ ਅਖਬਾਰਾਂ ਭਰੀਆਂ ਹੋਈਆਂ ਨੇ ਕਿ ਜੀ ਪਿਛਲੇ ਮਹੀਨੇ 1000 ਤੋਂ ਜ਼ਿਆਦਾ ਨੌਜਵਾਨਾਂ ਨੂੰ ਅੰਮ੍ਰਿਤਪਾਲ ਸਿੰਘ ਨਾਲ ਲਿਜਾ ਕੇ ਅਨੰਦਪੁਰ ਸਾਹਿਬ ਅੰਮ੍ਰਿਤ ਛਕਾਉਂਦਾ। ਔਰ ਬੀਤੇ ਕੱਲ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਉਹੀ ਜਦੋਂ ਅੰਮ੍ਰਿਤ ਪ੍ਰਚਾਰ ਦੀ ਲਹਿਰ ਸੰਤ ਪਿੰਡਾਂ ਵਾਲਿਆਂ ਦੇ ਪੀਰੀਅਡ ਸ਼ੁਰੂ ਹੁੰਦੀ ਹੈ ਤੇ ਇੰਦਰਾ ਗਾਂਧੀ ਪਾਰਲੀਮੈਂਟ 'ਚ ਖਲੋ ਕੇ ਕਹਿੰਦੀ ਹੈ ਕਿ ਇਹ ਜਿਹੜੀ ਹੈ ਰਿਲੀਜੀਅਸ ਫੰਡਾਮੈਂਟਲਿਜ਼ਮ ਆ ਰਿਹਾ ਹੈ, ਜਿਹੜਾ ਦੇਸ਼ ਦੀ ਏਕਤਾ ਅਖੰਡਤਾ ਲਈ ਵੱਡਾ ਖਤਰਾ ਹੈ। ਇਹ ਉਦੋਂ ਅਜੇ ਘੱਲੂਘਾਰਾ ਵਰਤਾਣ ਤੋਂ ਪਹਿਲਾਂ 82 83 ਜੇ ਤੁਸੀਂ ਇਹਨਾਂ ਦਾ ਨੈਰੇਟਿਵ ਦੇਖੋ ਤੇ ਇਹਨਾਂ ਨੂੰ ਪੰਜ ਕਕਾਰੀ ਖਾਲਸੇ ਤੋਂ ਭੈ ਆ ਰਿਹਾ ਸੀ ਕਿ ਭਾਈ ਗੱਲ ਤਾਂ ਅਲਟੀਮੇਟਲੀ ਜਿਹੜਾ ਪੰਜ ਕਕਾਰ ਧਾਰਨ ਕਰਦਾ ਹੈ, ਸਿਰ ਗੁਰੂ ਨੂੰ ਦਿੰਦਾ ਹੈ, ਮੌਤ ਤੋਂ ਡਰਦਾ ਨਹੀਂ ਹੈ, ਔਰ ਉਸ ਨੂੰ ਇਹ ਬਿਲਕੁਲ ਕਲੀਅਰ ਹੁੰਦਾ ਹੈ ਕਿ ਰਾਜ ਕਰੇਗਾ ਖਾਲਸਾ, ਅਸੀਂ ਆਪਣਾ ਪਾਤਸ਼ਾਹੀ ਜਿਹੜਾ ਦਾਅਵਾ ਹੈ ਸਾਡਾ ਉਸ ਨੂੰ ਲੈਣਾ। ਤੇ ਉਸ ਦਾ ਜਵਾਬ ਉਹਨਾਂ ਨੇ ਜੂਨ 84 ਦੇ ਘੱਲੂਘਾਰੇ ਨਾਲ ਦਿੱਤਾ। ਉਹਨਾਂ ਨੇ ਲੱਭ ਕੇ ਘਰਾਂ ਚੋਂ, ਔਰ ਜਿਵੇਂ ਅਸੀਂ ਆਰਮੀ ਨੂੰ ਜਿਹੜਾ ਫੋਰਟਨਾਈਟਲੀ ਉਹਨਾਂ ਦਾ 15 ਰੋਜ਼ਾ ਸਰਕੂਲਰ ਜਿਹਨੂੰ ਬਾਤਚੀਤ ਦੇ ਥੱਲੇ, ਉਹਦੇ 'ਚ ਉਹਨਾਂ ਨੇ ਕਿਵੇਂ ਅੰਮ੍ਰਿਤਧਾਰੀਆਂ ਨੂੰ ਟਾਰਗੇਟ ਕਰਨ ਦਾ ਉਹਨਾਂ ਨੂੰ ਨਿਸ਼ਾਨਾ ਦਿੱਤਾ ਕਿ ਭਾਈ ਦੇ ਵੀਅਰ ਐ ਮਿਨੀਏਚਰ ਕਿਰਪਾਨ ਅਰਾਊਂਡ देयर ਨੈਕ and are called Amritdharis. These Amritdharis, they are very dangerous people. They may appear innocent from outside, but basically they are committed to arson, murder and loot. Any information about the whereabouts of Amritdharis should be brought in the notice of nearby army authorities. It will be a great service to the Indian nation. ਇਹ ਹੁਣ ਰਿਕਾਰਡ ਹੈ, ਪੰਜਾਬ and ਹਰਿਆਣਾ ਹਾਈ ਕੋਰਟ 'ਚ ਕੇਸ ਹੁੰਦਾ, ਉਹਦੀ ਫਾਈਲ 'ਚ ਲੱਗਾ ਹੋਇਆ। ਹੁਣ ਅੱਜ 38 ਵਰਿਆਂ ਉਹ ਸਮਝਦੇ ਸੀ ਵੀ ਅਸੀਂ ਇਹ ਸਾਰਾ ਮੁਕਾ ਦਿੱਤਾ ਹੈ। ਹੁਣ ਪਿਛਲੇ ਕੱਲ ਜਦੋਂ ਕਿ 1000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੇ ਜਿਹੜਾ ਉਹ ਅਕਾਲ ਤਖਤ ਸਾਹਿਬ ਤੇ ਅੰਮ੍ਰਿਤਪਾਨ ਕੀਤਾ, ਉਹ ਤਸਵੀਰਾਂ ਦੇਖੀਆਂ ਜਾ ਸਕਦੀਆਂ ਨੇ। ਹੁਣ ਇਹ ਗੁਰੂ ਦੀ ਰਹਿਮਤ ਹੈ, ਸੇਵਾ ਕਿਸ ਤੋਂ ਲੈਣੀ ਹੈ, ਨਾ ਦੀ ਅਹਿਮੀਅਤ ਨਹੀਂ ਹੁੰਦੀ, ਗੱਲ ਉਸ ਧਰਤੀ ਦੀ ਹੈ ਜਿਸ ਧਰਤੀ ਤੋਂ। ਔਰ ਤੁਸੀਂ ਇਹਨਾਂ ਦਾ ਸਮੁੱਚਾ ਮੀਡੀਆ, RSS ਦੇ ਜਿੰਨੇ ਸੋਰਸ ਨੇ ਔਰ ਈਵਨ ਸੋ ਕਾਲਡ ਮੁਖਤਾਰਾ ਮੀਡੀਆ, ਉਹਨਾਂ ਅੰਦਰ ਤੁਸੀਂ ਖੌਫ ਦੇਖ ਸਕਦੇ ਹੋ ਕਿ ਵੀ ਇਹ ਕਿੱਥੋਂ ਨਿਕਲ ਰਹੇ ਨੇ। ਔਰ ਇਹੀ ਨਹੀਂ, ਜਦੋਂ ਹੁਣ ਇਹ ਵੀ ਆਉਂਦਾ ਹੈ ਕਿ ਇੱਕ ਹਿੰਦੂ ਪੁਲਿਸ ਮੁਲਾਜ਼ਮ ਜਿਹੜਾ ਹੈ ਉਹ ਵੀ ਆ ਕੇ ਅੰਮ੍ਰਿਤ ਛਕਦਾ ਹੈ ਔਰ ਦੂਸਰੇ ਇਸ ਕਿਸਮ ਦਾ। ਸੋ ਇਹਨਾਂ ਨੂੰ ਇਹ ਇੱਕਦਮ ਇਹ ਗੱਲ ਦੱਸਦੀ ਹੈ ਕਿ ਜਦੋਂ ਅਸੀਂ ਅਕਾਲ ਤਖਤ ਦੀ 4 ਸਦੀਆਂ ਦੇ ਇਤਿਹਾਸ ਦੀ ਗੱਲ ਕਰਦੇ ਤੇ ਐਵੇਂ ਨਹੀਂ ਗੁਰੂ ਨੇ ਦਿੱਲੀ ਤਖਤ ਤੋਂ 2 ਫੁੱਟ ਉੱਚਾ ਰੱਖਿਆ ਸੀ। ਬਿਲਕੁਲ ਕਿ ਭਾਈ ਇਹ ਜਿਹੜੀ, ਕਿਉਂਕਿ ਇਹ ਦੁਨਿਆਵੀ ਤਖਤ ਮੌਤ ਦੀ ਜ਼ਦ 'ਚ ਨੇ, ਇਹ ਤਖਤ ਅਕਾਲ ਦਾ। ਅਕਾਲ ਦਾ ਮਤਲਬ ਹੀ ਹੁੰਦਾ ਜਿਹੜਾ ਮੌਤ ਮਰਦਾ ਨੇ, ਇਮੋਰਟਲ, ਥਰੋਨ ਆਫ ਦਾ ਇਮੋਰਟਲ। ਤੇ ਜੇ ਇੱਥੇ ਉਹ ਵੰਗਾਰ ਵਾਲੀ ਕੌਮ ਵਾਪਸ ਆਪਣੇ ਹੱਕਾਂ ਦੇ ਲਈ ਜੂਝਣ ਲਈ ਤਿਆਰ ਹੋ ਰਹੀ ਹੈ, ਤੇ ਫਿਰ ਜਿਹੜੀ ਜ਼ਬਾਨ ਇੰਦਰਾ ਗਾਂਧੀ ਦੀ ਸੀ, ਹੁਣ ਪਟੇਲ ਦਾ ਜਨਮ ਦਿਨ ਮਨਾਉਂਦੇ ਆ, ਇਹ ਗੁਜਰਾਤ ਦੇ ਵਿੱਚ ਦੋਵੇਂ ਗਏ ਹੋਏ ਸੀ, ਮੋਦੀ ਵੀ ਔਰ ਅਮਿਤ ਸ਼ਾਹ ਵੀ। ਹਾਲਾਂਕਿ ਵੱਖਰੀ ਕਹਾਣੀ ਹੈ ਕਿ ਇਹਨਾਂ ਦੇ ਕਿਸ ਕਿਸਮ ਦਾ ਇਹਨਾਂ ਦਾ ਸਿਸਟਮ ਹੈ। ਔਰ ਅਸੀਂ ਵੈਸੇ ਤਾਂ ਜਿਹੜੇ ਵਿਚਾਰੇ ਮਾਰੇ ਗਏ ਮੋਰਬੀ ਪੁਲ ਹਾਦਸੇ 'ਚ 140 ਦੇ ਕਰੀਬ ਮੌਤਾਂ ਹੋਈਆਂ ਨੇ, ਉਹਨਾਂ ਦੇ ਲਈ ਅਫਸੋਸ ਦਾ ਇਜ਼ਹਾਰ ਕਰਦੇ ਹਾਂ। ਪਰ ਤੁਸੀਂ ਦੇਖੋ 150 ਸਾਲ ਤੋਂ ਉਹ ਇੱਕ ਜਿਹੜਾ ਬ੍ਰਿਜ ਹੈ ਜਿਹੜਾ ਦਰਿਆ ਦੇ ਉੱਤੇ ਹੈ, ਔਰ ਜਦੋਂ ਇਹ ਬਣਿਆ 150 ਸਾਲ ਪਹਿਲਾਂ ਅੰਗਰੇਜ਼ਾਂ ਨੇ ਬਣਾਇਆ, ਉਹ ਇਹ ਸੀ ਕਿ ਰਾਜਾ ਤੇ ਰਾਣੀ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਕਿਵੇਂ ਜਾ ਸਕਣ, ਸਿਰਫ ਉਹਨਾਂ ਸੀ। ਔਰ ਉਹਨਾਂ ਨੇ ਕੁਛ ਉਹਦੇ 'ਚ ਜਿਹੜਾ ਉਹ ਕਮਜ਼ੋਰੀ ਆਈ ਉਹਦੀ ਕੰਸਟਰਕਸ਼ਨ 'ਚ,
ਤੇ ਇਹਨਾਂ ਨੇ 9 ਕਰੋੜ ਦੇ ਬਜਟ ਦੇ ਨਾਲ ਉਸ ਨੂੰ ਦੁਬਾਰਾ ਬਣਾ ਕੇ ਅਜੇ 4-5 ਦਿਨ ਪਹਿਲਾਂ ਹੀ ਖੋਲਿਆ ਸੀ। ਦੇਖੋ ਇਹ ਸਰਕਾਰ ਉੱਥੇ ਵੀ ਗੁਜਰਾਤ 'ਚ ਬੀਜੇਪੀ ਦੀ, ਦਿੱਲੀ 'ਚ ਵੀ, ਔਰ ਐਨ ਪਿਛਲੇ ਕੱਲ ਜਿਹੜਾ ਉਹ ਪੁਲ ਬੈਠ ਗਿਆ ਔਰ 140 ਦੇ ਕਰੀਬ ਮੌਤਾਂ, ਛੋਟੇ ਬੱਚੇ, ਕਈਆਂ ਦੇ ਟੱਬਰਾਂ ਦੀ, ਇਹਨਾਂ ਦੇ ਬੀਜੇਪੀ ਦੇ ਐਮਪੀ ਦੇ 11 ਟੱਬਰ ਦੇ ਜੀਵ ਜਿਹੜੇ ਰੁੜ ਗਏ, ਅਜੇ ਹੋਰ ਕਿੰਨੇ ਲਾਪਤਾ ਨੇ। ਹੁਣ ਇਹ ਇਹਨਾਂ ਦਾ ਸਾਰਾ ਪੋਲ ਵੀ ਖੋਲ ਦਿੰਦਾ ਹੈ ਕਿ ਜਿਹੜੀ ਹੈ ਆਪਣੇ ਆਪ ਨੂੰ ਟੈਕਨੀਕ ਔਰ ਫਲਾਣਾ ਔਰ ਢਿਮਕਾ, 150 ਸਾਲ ਦਾ ਖੜਾ ਬ੍ਰਿਜ ਜਿਹੜਾ ਹੈ ਉਹਦੀ ਉਮਰ ਵੀ ਉਦੋਂ 75 ਸਾਲ ਹੀ ਹੋਈ, ਜੇ 150 ਸਾਲ ਚੱਲਿਆ ਤੇ। ਲੇਕਿਨ ਇਹ ਕਰੋੜਾਂ ਲਾ ਕੇ ਵੀ ਉਹਦੇ ਸਾਹਮਣੇ ਆਇਆ ਵੀ ਜਿਹਨੂੰ ਪੁਲ ਬਣਾਉਣ ਦਾ ਠੇਕਾ ਦਿੱਤਾ ਸੀ ਉਹ ਐਕਸਪੀਰੀਅੰਸ ਹੀ ਨਹੀਂ ਹੈ, ਉਹ ਪਤਾ ਨਹੀਂ ਹੋਰ ਉਹ ਕੀ ਬਣਾਉਂਦਾ, ਘੜੀਆਂ ਬਣਾਉਂਦਾ ਕਿ ਕੀ ਬਣਾਉਂਦੀ ਕੰਪਨੀ, ਉਹ ਵੀ ਲੁਟੇਰਿਆਂ ਦਾ ਮੁਲਕ। ਹੁਣ ਇੱਕ ਪਾਸੇ ਤਾਂ ਇਹ ਹੈ ਹਾਦਸਾ ਵਾਪਰਦਾ, ਸੋ ਇਹਨਾਂ ਨੇ ਜਿਹੜਾ ਪਟੇਲ ਦੇ ਉੱਥੇ ਜਨਮ ਦਿਨ ਦੇ ਮੌਕੇ ਉਹਦੀ ਜਿਹੜੀ ਮੂਰਤੀ ਬਣਾਈ ਹੈ ਚੀਨ ਤੋਂ ਬਣਵਾ ਕੇ, ਪਟੇਲ ਵੀ ਚੀਨੀ ਹੈ, ਉੱਥੇ ਹੋਰ ਤਾਂ ਕੁਛ ਨਹੀਂ। ਪਰ ਮੈਂ ਇਹ 2 ਸਟੇਟਮੈਂਟਾਂ ਜਿਹੜੀਆਂ ਮੈਨੂੰ ਇਹ ਲੱਗਦਾ ਹੈ ਵੀ ਇਹ ਪੰਜਾਬ ਦੇ ਵੱਲ ਹੀ ਇਸ਼ਾਰਾ ਕਰ ਰਹੀਆਂ ਨੇ, ਔਰ ਇੱਕ ਹੋਰ ਨਸਲਕੁਸ਼ੀ ਦੇ ਲਈ ਜੋ ਮੀਡੀਆ ਗਰਾਊਂਡ ਤਿਆਰ ਕਰ ਰਿਹਾ ਹੈ ਖੌਫ ਪੈਦਾ ਕਰਕੇ। enemies trying to break India's unity need to stand firm against such attempts, Prime Minister Modi। ਹੁਣ ਮੁਸਲਮਾਨ ਤਾਂ ਵਿਚਾਰੇ 20 ਕਰੋੜ ਰੜਕਦੇ ਨਹੀਂ, ਕੰਨ 'ਚ ਪਾਇਆ ਜਾਂ ਅੱਖ 'ਚ ਪਾਇਆ, ਜਿਹੜੇ ਜੰਮੂ ਕਸ਼ਮੀਰ 'ਚ ਨੇ ਉਹ ਮਿਲੀਅਨ ਫੌਜ ਰੱਖ ਕੇ ਉਹਨਾਂ ਦਾ ਤਾਂ ਸੂਬੇ ਦਾ ਵਜੂਦ ਵੀ ਮਿਟਾ ਦਿੱਤਾ। ਹੋਰ ਕਿਹਦੇ ਤੋਂ ਚੈਲੰਜ ਹੈ ਇਹਨਾਂ ਦੀ ਯੂਨਿਟੀ ਨੂੰ? ਐਨਮੀਜ਼ ਟ੍ਰਾਈਂਗ ਟੂ ਬ੍ਰੇਕ ਇੰਡੀਆਜ਼ ਯੂਨਿਟੀ। ਕੌਣ ਤੋੜ ਰਿਹਾ? ਸਿੱਖਾਂ ਦੇ ਉੱਤੇ। ਇਹਨਾਂ ਨੂੰ ਪਤਾ ਹੈ ਵੀ ਇਹਨਾਂ ਨੇ ਸਾਨੂੰ ਅਲਟੀਮੇਟਲੀ ਢਾਣਾ, ਕਿਉਂਕਿ ਇਹ ਹੋਰ ਜੋ ਮਰਜ਼ੀ ਜ਼ਾਲਮ ਵੀ ਨੇ, ਝੂਠੇ ਵੀ ਨੇ, ਫਰੇਬੀ ਵੀ ਨੇ, ਕਪਟੀ ਵੀ ਨੇ, ਸ਼ਰੂਡ ਵੀ ਨੇ, ਕਨਵੋਲੂਟਡ ਮਾਈਂਡਡ ਵੀ ਨੇ, ਪਰ ਗਧੇ ਨਹੀਂ ਨੇ। ਉਹਨਾਂ ਨੂੰ ਇਹ ਪਤਾ ਹੈ ਕਿ ਬਈ ਇਹ ਕੀ ਹੈ। ਹੁਣ ਇਹੀ ਗੱਲ ਪਟੇਲ ਉੱਥੇ ਕਹਿੰਦਾ, ਸਰਦਾਰ ਪਟੇਲ foiled attempts of anti-India forces to keep country divided। ਉਹ ਕਹਿੰਦਾ ਜੀ ਦੇਖੋ ਇੱਕ ਪਟੇਲ ਸੀ ਜਿਹਨੇ ਦੇਸ਼ ਨੂੰ ਜਿਹੜੀ ਵੰਡਣ ਵਾਲੀ ਲਾਈਨ ਸੀ ਉਹਨੂੰ ਸਟਾਪ ਕੀਤਾ। ਹੁਣ ਬਹੁਤ ਵੱਡਾ ਖਤਰਾ ਹੈ ਦੇਸ਼ ਦੀ ਯੂਨਿਟੀ ਨੂੰ। ਔਰ ਦੁਸ਼ਮਣ, ਹੁਣ ਉਹਨਾਂ ਦੇ ਦੁਸ਼ਮਣਾਂ 'ਚ ਕੈਨੇਡਾ ਵੀ ਹੋਏਗਾ, ਅਸੀਂ ਡਿਸਕਸ ਕਰਾਂਗੇ ਵੀ ਜਿਹੜੀ ਹੁਣ ਤੀਸਰੀ ਧਿਰ ਕੈਨੇਡਾ ਦੀ ਸੀ, ਕਿਉਂਕਿ ਰੂਲਿੰਗ ਪਾਰਟੀ ਲਿਬਰਲ ਤੇ ਆਪੋਜੀਸ਼ਨ ਜਿਹੜੀ ਜਿਹਦੇ ਸਹਾਰੇ ਵਿਸਾਖੀਆਂ ਦੇ ਸਹਾਰੇ ਖੜੀ ਹੈ NDP, ਉਹ ਤਾਂ ਪਹਿਲਾਂ ਹੀ ਕਹਿ ਚੁੱਕੇ ਸੀ ਕਿ ਭਾਈ ਜਿਹੜਾ ਖਾਲਿਸਤਾਨ ਰੈਫਰੈਂਡਮ ਪੀਸਫੁਲੀ ਹੱਕ ਹੈ ਸਿਟੀਜ਼ਨਸ ਦਾ। ਪਰ ਤੀਸਰੀ ਪਾਰਟੀ ਜਿਹਦੇ ਤੇ ਬਹੁਤ ਉਹਨਾਂ ਨੇ ਆਪਣੇ ਇਨਵੈਸਟਮੈਂਟ ਕੀਤੀ ਹੋਈ ਹੈ, ਕੰਜ਼ਰਵੇਟਿਵ ਪਾਰਟੀ, ਅਸੀਂ ਡਿਸਕਸ ਕਰਾਂਗੇ, ਉਹਨਾਂ ਨੇ ਵੀ ਕਿਹਾ ਜੀ ਇਹ ਪੀਸਫੁਲੀ ਹੱਕ ਹੈ ਹਰ ਕੈਨੇਡੀਅਨ ਸਿਟੀਜ਼ਨ ਦਾ ਕਿ ਉਹ ਜਿਹੜਾ ਆਪਣਾ ਫਰੀडम ਆਫ ਐਕਸਪ੍ਰੈਸ਼ਨ ਹੈ। ਸੋ ਅਸੀਂ ਸਮਝਦੇ ਹਾਂ ਕਿ ਇਸ ਗੱਲ ਤੋਂ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ। ਸਾਡੇ ਵੀਰ ਹਰਪ੍ਰੀਤ ਸਿੰਘ ਐਲੇ ਤੋਂ, ਉਹਨਾਂ ਦੀ ਵੀ 2-3 ਦਿਨ ਪਹਿਲਾਂ ਕਾਲ ਸੀ ਕਿ ਜੀ ਤੁਸੀਂ ਵਾਰਨ ਵੀ ਕਰੋ ਕੌਮ ਨੂੰ ਕਿ ਭਾਈ ਇਹ ਇੱਕ ਹੋਰ ਨਸਲਕੁਸ਼ੀ ਦੀ ਤਿਆਰੀ ਕਰ ਰਹੇ। ਮੈਂ ਕਿਹਾ ਜੀ ਉਹ ਤਾਂ ਨਜ਼ਰ ਆ ਰਿਹਾ, ਕਿਉਂਕਿ ਜਦੋਂ ਹੀ ਚੈਲੰਜ ਹੋਏਗਾ, ਔਰ ਚੈਲੰਜ ਆ ਰਿਹਾ ਕਿਉਂਕਿ ਜਿਹੜਾ ਚੈਲੰਜ ਹੈ ਉਹ ਇਹੀ ਹੈ ਇਹਨਾਂ ਦੇ ਲਈ, ਜਿਹੜਾ ਸਿੱਖ ਪੰਜ ਕਕਾਰੀ ਰੂਪ 'ਚ ਗੁਰੂ ਵੱਲ ਆਪਣਾ ਮੂੰਹ ਕਰਕੇ ਆਪਣਾ ਸਿਰ ਗੁਰੂ ਦੀ ਭੇਟ ਕਰਦਾ, ਉਹਨੇ ਫਿਰ ਗੁਲਾਮੀ ਨਹੀਂ ਕਬੂਲਣੀ ਹੈ। ਲੇਕਿਨ ਅਲਟੀਮੇਟਲੀ ਇਹ ਜੋ ਮਰਜ਼ੀ, ਜਿਸ ਕਿਸਮ ਦੇ ਮਰਜ਼ੀ ਮੰਦ ਇਰਾਦੇ, ਮੰਦ ਵਾਸਨਾਵਾਂ, ਮੰਦ ਇਹਨਾਂ ਦੇ ਐਕਸ਼ਨ ਹੋਣ, ਮੰਦ ਇਹਨਾਂ ਦੀ ਮਨਸ਼ਾ ਹੋਏ, ਲੇਕਿਨ ਉਸ ਧਰਤੀ ਦੇ ਉੱਤੇ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਕਾਇਮ ਹੋਏਗਾ। ਔਰ ਇਹ ਬ੍ਰਾਹਮਣਵਾਦੀ ਗੁਲਾਮੀ ਦਾ ਜੂੜਾ ਸਿੱਖ ਲਾ ਕੇ ਸੁੱਟਣਗੇ, ਔਰ ਉਸ ਧਰਤੀ ਦੇ ਲੋਕਾਂ ਨੂੰ, ਉਹ ਕਸ਼ਮੀਰੀ ਹੋਣ, ਨਾਰਥ ਈਸਟ ਦੇ ਹੋਣ, ਦਲਿਤ ਭਾਈਚਾਰਾ ਹੋਏ, ਟਰਾਈਬਲਸ ਹੋਣ, ਉਹਨਾਂ ਸਾਰਿਆਂ ਨੂੰ ਵੀ ਇਸ ਹਿੰਦੂਤਵਾ ਦੇ ਖੂਨੀ ਪੰਜੇ ਤੋਂ ਖਾਲਸਾ ਮੁਕਤ ਕਰਾਏਗਾ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇੱਥੇ ਦੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕਾਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ?
ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਆਪਣੀ ਇੱਕ ਪ੍ਰੈਸ ਕਾਨਫਰੰਸ ਵਿੱਚ ਸਪਸ਼ਟ ਕਿਹਾ ਹੈ ਕਿ ਕੈਨੇਡਾ ਦੇ ਸਿੱਖਾਂ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ ਅਤੇ ਉਹ ਸ਼ਾਂਤਮਈ ਤਰੀਕੇ ਨਾਲ ਖਾਲਿਸਤਾਨ ਰੈਫਰੈਂਡਮ ਦਾ ਹੱਕ ਰੱਖਦੇ ਹਨ। ਕੈਨੇਡਾ ਦੀ ਲਿਬਰਲ ਪਾਰਟੀ ਅਤੇ NDP ਪਾਰਟੀ ਪਹਿਲਾਂ ਹੀ ਇਸ ਸੰਬੰਧੀ ਸਪਸ਼ਟ ਸਟੈਂਡ ਲੈ ਚੁੱਕੀਆਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਨਹੀਂ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਅੱਜ ਕੱਲ ਉਹ ਪ੍ਰਾਈਮ ਮਿਨਿਸਟਰ ਮੋਦੀ ਹੋਏ ਜਾਂ ਹੋਮ ਮਿਨਿਸਟਰ ਅਮਿਤ ਸ਼ਾਹ ਹੋਏ, ਉਹ ਇਹ ਬਿਆਨਬਾਜ਼ੀ ਕਰ ਰਹੇ ਨੇ ਕਿ ਜੀ ਐਨਮੀ ਮੁਲਕ ਭਾਰਤ ਦੀ ਜਿਹੜੀ ਹੈ ਏਕਤਾ ਅਖੰਡਤਾ ਨੂੰ ਤੋੜਨਾ ਚਾਹੁੰਦੇ ਨੇ, ਇੰਡੀਆ ਨੂੰ ਡਿਵਾਈਡ ਕਰਨਾ ਚਾਹੁੰਦੇ ਨੇ। ਤੇ ਇਸ ਵੇਲੇ ਜੇ ਸਭ ਤੋਂ ਜ਼ਿਆਦਾ ਉਹਨਾਂ ਦਾ ਨਜ਼ਲਾ ਡਿੱਗ ਰਿਹਾ ਹੈ, ਉਹਨਾਂ ਦਾ ਨੈਗੇਟਿਵ ਨੈਰੇਟਿਵ ਹੈ, ਤੇ ਉਹ ਕੈਨੇਡਾ ਬਾਰੇ ਹੈ। ਕਿਉਂਕਿ ਪਾਕਿਸਤਾਨ ਤਾਂ ਇਸ ਵੇਲੇ ਆਪਣੀਆਂ ਅੰਦਰੂਨੀ ਸਮੱਸਿਆਵਾਂ ਦੇ ਵਿੱਚ ਹੀ ਉਲਝਿਆ ਹੋਇਆ ਹੈ, ਔਰ ਕੋਈ ਵੀ ਉਹ ਤਾਂ ਕਸ਼ਮੀਰ ਦੇ ਮੁੱਦੇ ਦੇ ਉੱਤੇ ਵੀ ਕੋਈ ਐਸਾ ਐਗਰੈਸਿਵ ਸਟਾਂਸ ਨਹੀਂ ਲੈ ਪਾਏ ਜਾਂ ਇੰਟਰਨੈਸ਼ਨਲੀ ਕੋਈ ਲੌਬੀ ਨਹੀਂ ਕਰ ਪਾਏ। ਸੋ ਉਹਨਾਂ ਨੇ ਸਿੱਖ ਇਸ਼ੂ ਦੇ ਵਿੱਚ ਤਾਂ ਕੀ ਕਰਨਾ ਹੈ ਜਾਂ ਕੀ ਕਹਿਣਾ, ਪਰ ਉਹਨਾਂ ਦੇ ਲਈ ਜਿਹੜਾ ਪੀਸਫੁਲ ਤਰੀਕੇ ਨਾਲ ਖਾਲਿਸਤਾਨ ਰੈਫਰੈਂਡਮ, ਜਿਸ ਦੀ ਸ਼ੁਰੂਆਤ ਬੇਸ਼ੱਕ UK ਤੋਂ ਹੋਈ, ਲੰਡਨ, ਦੈਨ ਪੈਰਿਸ, ਇਟਲੀ ਔਰ ਟੋਰਾਂਟੋ ਦੇ ਵਿੱਚ ਸਤੰਬਰ ਮਹੀਨੇ 'ਚ ਪਹਿਲਾ ਜਿਹੜਾ ਉਸ ਦਾ ਰਾਊਂਡ, ਔਰ ਹੁਣ 6 ਨਵੰਬਰ ਵਾਲੇ ਦਿਨ ਜਿਹੜਾ ਟੋਰਾਂਟੋ ਦੇ ਵਿੱਚ, ਔਰ ਉਸ ਦੇ ਲਈ ਆਲਰੇਡੀ ਕਾਰ ਰੈਲੀ ਜਿਹੜੀ ਹੈ ਵੱਡੇ ਪੈਮਾਨੇ ਦੇ ਉੱਤੇ ਕਾਮਯਾਬੀ ਨਾਲ ਕੱਢੀ ਗਈ। ਪਹਿਲਾਂ ਵੀ ਸੀ, ਸਤੰਬਰ ਤੋਂ ਪਹਿਲਾਂ ਵੀ। ਔਰ ਸਾਨੂੰ ਇੱਕ ਦੋ ਵੀਰਾਂ ਨੇ ਲਿਖਿਆ ਵੀ ਤੁਸੀਂ ਵੀ ਆ ਕੇ ਸ਼ਮੂਲੀਅਤ ਕਰੋ, ਪਰ ਅਸੀਂ ਕਿਉਂਕਿ 6 ਨਵੰਬਰ ਦਾ ਹੀ ਦਿਨ ਹੈ ਜਿਸ ਦਿਨ ਯੂਬਾ ਸਿਟੀ 'ਚ ਵੱਡਾ ਇਕੱਠ ਹੁੰਦਾ ਹੈ, ਜਿਹਦੇ 'ਚ ਵੀ ਆਪਣਾ ਮੈਸੇਜ ਦੇਣਾ ਜ਼ਰੂਰੀ ਹੁੰਦਾ ਹੈ। ਲੇਕਿਨ ਅਸੀਂ ਜਿਹੜਾ ਹੈ ਉਹ ਪੂਰੀ ਤਰ੍ਹਾਂ ਬਿਨਾਂ ਵਿਦਾਊਟ ਐਨੀ ਇਫਸ ਐਂਡ ਬਟਸ ਅਸੀਂ ਇਹ ਸਾਰੇ ਨੂੰ ਜਿਹੜਾ ਆਪਣੀ ਸਪੋਰਟ ਦਿੱਤੀ ਹੋਈ ਹੈ। ਔਰ ਸਾਡੀਆਂ ਜਿਹੜੀਆਂ ਨੇ ਪੂਰੀਆਂ ਇਹਨਾਂ ਸਾਰੇ ਪੀਰੀਅਡ ਦੇ ਵਿੱਚ ਵੀ ਜਦੋਂ ਵੀ ਕੋਈ ਖਬਰ ਇਸ ਨਾਲ ਰਿਲੇਟਡ ਹੁੰਦੀ ਹੈ, ਔਰ ਮੈਨੂੰ ਇਹ ਹਮੇਸ਼ਾ ਲੱਗਦਾ ਹੁੰਦਾ ਕਿ ਵੀ ਬੇਸ਼ੱਕ ਹਰ ਥਾਂ ਦੇ ਉੱਤੇ ਹਰ ਕੋਈ ਆਪੋ ਆਪਣੇ ਤਰੀਕੇ ਦੇ ਨਾਲ ਕੌਮੀ ਆਜ਼ਾਦੀ ਦੀ ਗੱਲ ਕਰਦਾ ਹੈ, ਪਰ ਇਸ ਵੇਲੇ ਜਿਹੜਾ ਪ੍ਰੈਸ਼ਰ ਇੰਡੀਅਨ ਗਵਰਨਮੈਂਟ ਦੇ ਉੱਤੇ ਖਾਸ ਤੌਰ ਤੇ ਕੈਨੇਡਾ ਦੇ ਹਵਾਲੇ ਨਾਲ ਬਿਲਟ ਹੈ, ਤੁਸੀਂ ਉਹ ਰਿਐਕਸ਼ਨ ਦੇਖ ਸਕਦੇ ਹੋ ਕਿ ਕਿਵੇਂ ਉਹਨਾਂ ਨੇ ਪਹਿਲਾਂ ਡਿਪਲੋਮੈਟਿਕ ਪ੍ਰੋਟੈਸਟ ਕੀਤਾ, ਫਿਰ ਪ੍ਰੈਸ ਕਾਨਫਰੰਸ 'ਚ ਜ਼ਹਿਰ ਉਗਲਿਆ ਉਹਨਾਂ ਦੇ ਫੋਰਨ ਮਿਨਿਸਟਰੀ ਦੇ ਸਪੋਕਸਮੈਨ ਨੇ, ਫਿਰ ਉਹਨਾਂ ਦਾ ਫੋਰਨ ਮਿਨਿਸਟਰ ਆਸਟ੍ਰੇਲੀਆ ਦੇ ਦੌਰੇ ਵੇਲੇ ਐਸ ਜੈ ਸ਼ੰਕਰ ਕੈਨੇਡਾ ਨੂੰ ਟਾਰਗੇਟ ਕਰਕੇ ਗੱਲ ਕਰਦਾ ਹੈ, ਫਿਰ ਜਿਹੜਾ ਉਹਨਾਂ ਨੇ ਟਰੈਵਲ ਐਡਵਾਈਜ਼ਰੀ ਦਿੱਤੀ, ਫਿਰ ਡਿਮਾਰਸ਼ੇ ਦਿੱਤਾ। ਲੇਕਿਨ ਜ਼ਾਹਰ ਹੈ ਕਿ ਜਸਟਿਨ ਟਰੂਡੋ ਨੂੰ ਤਾਂ ਇਹ ਹਿਊਮਿਲੇਟ ਕਰ ਹੀ ਰਹੇ ਸੀ, ਇੰਡੀਆ ਵਿਜ਼ਿਟ ਵੇਲੇ ਵੀ ਕੀਤਾ, ਪ੍ਰੈਸ਼ਰ ਵੀ ਬਿਲਡ ਕੀਤਾ, ਪਰ ਉਹਨਾਂ ਦੀ ਹਕੂਮਤ ਨੇ ਬੜਾ ਆਫੀਸ਼ੀਅਲੀ ਇਹ ਗੱਲ ਕਹੀ ਸੀ ਕਿ ਭਾਈ ਪੀਸਫੁਲੀ ਇਹ ਕੈਨੇਡੀਅਨ ਸਿਟੀਜ਼ਨਸ ਦਾ ਰਾਈਟ ਹੈ, ਉਹ ਜੋ ਵੀ ਐਕਟੀਵਿਟੀ ਕਰਨ ਅਸੀਂ ਰੋਕ ਨਹੀਂ ਸਕਦੇ। NDP ਜਦੋਂ ਜਗਮੀਤ ਸਿੰਘ ਹੋਰਾਂ ਨੇ ਫੁੱਲ ਫਲੈਜ ਸਪੋਰਟ ਦਿੱਤੀ, ਉਹ ਤੋਂ ਪਹਿਲਾਂ ਹੀ ਜਗਮੀਤ ਸਿੰਘ ਨੂੰ ਖਾਲਿਸਤਾਨੀ ਲੀਡਰ ਐਲਾਨਦੇ ਆ, ਉਹਨਾਂ ਦਾ ਜ਼ੋਰ ਲੱਗਾ ਹੁੰਦਾ ਉਹਨਾਂ ਦੀ MP ਦੀ ਸੀਟ ਨੂੰ ਹਰਾਉਣ ਲਈ ਵੀ, ਔਰ ਉਹਨਾਂ ਨੂੰ ਮੈਲਾਈਨ ਕਰਨ ਲਈ। ਔਰ ਜਗਮੀਤ ਸਿੰਘ ਨੂੰ ਉਹਨਾਂ ਨੇ ਇੰਡੀਆ ਦਾ ਵੀਜ਼ਾ ਵੀ ਨਹੀਂ ਦਿੱਤਾ ਹੈ। ਹੁਣ ਜਿਹੜੀ ਪਾਰਟੀ ਤੇ ਖਾਸ ਤੌਰ ਤੇ ਕਿਉਂਕਿ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਜਿਹਦੇ 'ਚ ਸਿੱਖਾਂ ਦੀ ਵੱਡੀ ਪ੍ਰੈਜ਼ੈਂਸ ਹੈ, ਜ਼ਾਹਰ ਹੈ 15-16 MP ਔਰ 4 ਵਜ਼ੀਰ ਇਹਨੇ ਲਏ ਸੀ ਜਸਟਿਨ ਟਰੂਡੋ ਨੇ, ਜਿਨ੍ਹਾਂ 'ਚ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਵੀ ਸ਼ਾਮਲ ਸੀ। ਔਰ ਪਿਛਲੀਆਂ ਚੋਣਾਂ ਵੇਲੇ ਇਹਨਾਂ ਨੇ ਆਪਣਾ ਬਹੁਤ ਵੇਟ ਕੰਜ਼ਰਵੇਟਿਵ ਪਾਰਟੀ ਦੇ ਪਿੱਛੇ ਸੁੱਟਿਆ, ਔਰ ਇਹ ਹੁਣ ਦੇਖਿਆ ਜਾ ਰਿਹਾ ਸੀ, ਔਰ ਸਾਡੇ ਚੋਂ ਵੀ ਕੁਝ ਹਲਕਿਆਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਜੇ ਕੰਜ਼ਰਵੇਟਿਵ ਨੈਕਸਟ ਇਲੈਕਸ਼ਨ 'ਚ ਆ ਗਏ ਤੇ ਕੀ ਉਹ ਇੰਡੀਅਨ ਗਵਰਨਮੈਂਟ ਦੀ ਬਿਡਿੰਗ ਦੇ ਉੱਤੇ ਜਿਹੜੇ ਖਾਲਿਸਤਾਨ ਲਈ ਕੰਮ ਕਰਨ ਵਾਲੇ ਨੇ
ਉਹਨਾਂ ਨੂੰ ਤੰਗ ਕਰਨਗੇ। ਤੇ ਮੇਰਾ ਇਹ ਕਹਿਣਾ ਸੀ ਕਿ ਨਹੀਂ, ਜਦੋਂ ਜਿੱਥੇ ਲਾਅ ਆਫ ਦਾ ਲੈਂਡ ਹੁੰਦਾ ਹੈ, ਬਿਲਕੁਲ ਕੈਨੇਡਾ ਦੇ ਵਿੱਚ ਚਾਰਟਰ ਆਫ ਰਾਈਟਸ ਦੇ ਥੱਲੇ, ਔਰ ਇਹ ਕੋਈ ਵੀ ਰੋਕ ਨਹੀਂ ਸਕੇਗਾ। ਔਰ ਅੱਜ ਇਹ ਗੱਲ ਸਾਹਮਣੇ ਆ ਗਈ ਜਦੋਂ ਕਿ ਇੱਕ ਪ੍ਰੈਸ ਕਾਨਫਰੰਸ ਜਿਹੜੀ ਕਿ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਜਿਹੜੇ ਮਿਸਟਰ ਪਿਆਰੇ ਪੋਇਲਵਰ ਉਹਨਾਂ ਨੇ ਕੀਤੀ, ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਹੈ ਉਹਨਾਂ ਦੇ ਸੱਜੇ ਪਾਸੇ ਔਰ ਖੱਬੇ ਪਾਸੇ ਦੋ ਹੋਰ ਖੱਬੇ ਪਾਸੇ ਸਿੱਖ ਨੌਜਵਾਨ ਹੈ, ਮੇਰੇ ਕੋਲ ਉਹਨਾਂ ਦੀ ਸ਼ਨਾਖਤ ਨਹੀਂ ਹੈ ਵੀ ਕੌਣ ਨੇ, ਔਰ ਦੂਸਰੇ ਪਾਸੇ ਜਿਹੜਾ ਬੀਬੀ ਹੈ। ਔਰ ਉਹਦੇ 'ਚ ਇੱਕ ਪੱਤਰਕਾਰ ਨੇ, ਜਰਨਲਿਸਟ ਨੇ ਬੜਾ ਕਲੀਅਰਲੀ ਸਵਾਲ ਪੁੱਛਿਆ ਖਾਲਿਸਤਾਨ ਰੈਫਰੈਂਡਮ ਦੇ ਉੱਤੇ, ਔਰ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਕਲੀਅਰਲੀ, ਕਿਉਂਕਿ ਅਸੀਂ ਆਪਣੇ ਲਫ਼ਜ਼ਾਂ 'ਚ ਕਹਿਣ ਤੋਂ ਪਹਿਲਾਂ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ, ਔਰ ਉਸ ਦੇ ਉੱਤੇ ਹੀ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਵੀ ਐਕਸਪਲਿਸਿਟਲੀ ਸੈਡ ਦੈਟ ਦੋਜ਼ ਹੂ ਆਰ ਪ੍ਰੋ ਖਾਲਿਸਤਾਨ ਐਂਡ ਕੰਡਕਟਿੰਗ ਰੈਫਰੈਂਡਮ ਇਨ ਕੈਨੇਡਾ ਆਰ ਫ੍ਰੀ ਟੂ ਡੂ ਸੋ and he will continue to defend their right to do so। ਉਹਨਾਂ ਨੇ ਕਿਹਾ ਜੀ ਇਹ ਫਰੀडम ਆਫ ਐਕਸਪ੍ਰੈਸ਼ਨ ਦਾ ਹੱਕ ਹੈ, ਔਰ ਅਸੀਂ ਹਾਲਾਂ ਉਹਨੇ ਕਿਹਾ ਕਿ ਜੀ ਆਈ ਐਮ ਫॉर ਯੂਨੀਫਾਈਡ ਇੰਡੀਆ, ਪਰ ਜਿਹੜੇ ਇੱਥੇ ਰਹਿੰਦੇ ਆ ਜਿਹੜੀ ਗੱਲ ਕਰਦੇ ਨੇ ਉਹਨਾਂ ਨੂੰ ਹੱਕ ਹੈ। ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜ਼ਰਾ ਉਹ ਵੀਡੀਓ ਜਿਹੜੀ ਮਿੰਟ 1.5 ਮਿੰਟ ਦੀ ਹੈ ਚਲਾ ਦੇਣ, ਫਿਰ ਅਸੀਂ ਗੱਲ ਨੂੰ ਅੱਗੇ ਤੋਰਦੇ ਹਾਂ। ਬਿਲਕੁਲ ਜੀ। Yes. There's a referendum going on in GTA area on Khalistan. It was done about a month ago, and second one is going on November the 6th. And government of India does not like it. Trudeau government has mum on it. What is your position on it? Well, I'm not going to interfere with that. I believe in a united India. I believe in freedom of expression. People can express their views on that question however they like. It's not my role to tell them what they have to think or what they have to say. We live in a free country and people can express their views freely on that just like any other issue. Yes. There's a referendum going on in GTA area on Khalistan. It was done about a month ago, and second one is going on November the 6th. And government of India does not like it. Trudeau government has mum on it. What is your position on it? Well, I'm not going to interfere with that. I believe in a united India. I believe in freedom of expression. People can express their views on that question however they like. It's not my role to tell them what they have to think or what they have to say. We live in a free country and people can express their views freely on that just like any other issue. ਸੋ ਵਿਊਅਰਸ ਵੈਲਕਮ ਬੈਕ। ਸੋ ਵਿਊਅਰਸ ਇਹ ਤੁਸੀਂ ਵੀਡੀਓ ਦੇਖ ਚੁੱਕੇ ਹੋ, ਸੋ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਇਸ ਬਾਰੇ ਹੋਰ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਇਹ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਹੁਣ ਵੈਸੇ ਤਾਂ ਪਹਿਲੇ ਵੋਟਿੰਗ ਤੋਂ ਬਾਅਦ ਹੀ ਖਾਲਿਸਤਾਨ ਰੈਫਰੈਂਡਮ ਤੇ ਸਤੰਬਰ ਮਹੀਨੇ 'ਚ ਬਹੁਤਿਆਂ ਦਾ ਡਰ ਚੁੱਕਿਆ ਗਿਆ ਸੀ, ਔਰ ਜਿੰਨੀ ਵੱਡੀ ਗਿਣਤੀ ਦੇ ਵਿੱਚ ਪਾਰਟਿਸਿਪੇਸ਼ਨ ਸੀ, ਹਜ਼ਾਰਾਂ ਦੀ ਗਿਣਤੀ 'ਚ ਬਿਨਾਂ ਵੋਟ ਪਾਏ ਚਲੇ ਗਏ। ਸੋ ਮੇਰਾ ਖਿਆਲ ਹੈ ਵੀ ਹੁਣ ਜਿਹੜਾ ਇੱਕ ਫੀਅਰ ਸੀ ਕਿ ਜੇ ਕੰਜ਼ਰਵੇਟਿਵ ਪਾਰਟੀ ਆ ਗਈ ਤੇ ਉਹ ਕੀ ਕਰੇਗੀ, ਉਹ ਫੀਅਰ ਵੀ ਹੁਣ ਨਹੀਂ ਹੋਣਾ ਚਾਹੀਦਾ। ਔਰ ਅਸੀਂ ਇਹ ਜ਼ੋਰਦਾਰ ਅਪੀਲ ਕਰਦੇ ਹਾਂ ਕਿ 6 ਨਵੰਬਰ ਦੇ ਖਾਲਿਸਤਾਨ ਰੈਫਰੈਂਡਮ ਦੇ ਵਿੱਚ ਖੂਬ ਜ਼ੋਰ ਸ਼ੋਰ ਨਾਲ ਵੱਧ ਚੜ ਕੇ ਜਿਹੜਾ ਹੈ ਉਹ ਵੋਟਾਂ 'ਚ ਹਿੱਸਾ ਲਓ, ਔਰ ਖ਼ਾਸ ਤੌਰ 'ਤੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ ਜਿਨ੍ਹਾਂ ਨੂੰ ਚੇਚਾ ਇਹਨਾਂ ਨੇ ਐਡਵਾਈਜ਼ਰੀ ਦੇ ਨਾਂ ਥੱਲੇ ਇਨਫੈਕਟ ਡਰਾਉਣ ਦੀ ਕੋਸ਼ਿਸ਼ ਕੀਤੀ, ਉਹ ਵੀ ਆਪਣਾ ਇਹ ਉਹਨਾਂ ਨੂੰ ਜਵਾਬ ਦੇਣ ਕਿ ਭਾਈ ਜਦੋਂ ਕੌਮ ਇਸ ਰਸਤੇ 'ਤੇ ਤੁਰ ਪੈਂਦੀ ਹੈ ਤੇ ਫਿਰ ਕੋਈ ਵੀ ਖੌਫ, ਡਰ, ਬੇੜੀਆਂ, ਹੱਥਕੜੀਆਂ ਉਹ ਆਜ਼ਾਦੀ ਦੇ ਪਰਵਾਨਿਆਂ ਨੂੰ ਰੋਕ ਨਹੀਂ ਸਕਦੀਆਂ। ਸੋ ਇਹੀ ਮੈਸੇਜ ਮੈਂ ਸਮਝਦਾ ਵੀ ਇਹ ਬੜਾ ਸਟਰੋਂਗ ਮੈਸੇਜ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਦਿੱਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕਾਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669।
ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੇ ਪ੍ਰੈਜ਼ੀਡੈਂਟ ਕੇਜਰੀਵਾਲ ਵੱਲੋਂ ਕਰੰਸੀ ਨੋਟਾਂ ਤੇ ਗਣੇਸ਼ ਜੀ ਅਤੇ ਲక్ష్ਮੀ ਦੀ ਫੋਟੋ ਲਾਉਣ ਦੀ ਮੰਗ ਦਾ ਜਿਹੜਾ ਵਿਰੋਧ ਹੈ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਵੱਲੋਂ ਕੀਤਾ ਗਿਆ ਔਰ ਕਿਹਾ ਗਿਆ ਕਿ ਉਹ ਸਿਰੇ ਦਾ ਮੌਕਾ ਪ੍ਰਸਤ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਵਾਰ ਅਨਫੋਰਚੂਨੇਟਲੀ ਸਾਡੇ ਲੋਕਾਂ ਨੂੰ ਸਮਝ ਉਦੋਂ ਹੀ ਆਉਂਦੀ ਹੈ ਜਦੋਂ ਜਿਸ ਨੂੰ ਕਹਿੰਦੇ ਨੇ ਕਿ ਭਈ ਸੱਪ ਗੁਜ਼ਰ ਗਿਆ, ਫਿਰ ਉਹ ਲੀਕ ਪਿੱਟਣ ਵਾਲੀ ਗੱਲ ਹੀ ਹੁੰਦੀ ਹੈ ਜੀ। ਹੁਣ ਜਦੋਂ ਕੇਜਰੀਵਾਲ 2014 ਦੇ ਦੌਰ ਤੋਂ ਪਹਿਲਾਂ ਜਿਸ ਕਿਸਮ ਦੇ ਉਸ ਨੇ ਨੌਟੰਕੀ ਖੇਡੀ, ਜਿਵੇਂ ਸਿੱਖਾਂ ਨੂੰ ਰਿਝਾਉਣ ਦੇ ਲਈ ਨਵੰਬਰ 84 ਦੇ ਮੁੱਦੇ ਨੂੰ ਚੁੱਕਿਆ, ਔਰ ਅੱਜ ਹਾਲਾਤ ਇਹ ਨੇ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਈਲ ਪਈ ਹੋਈ ਹੈ, ਕੋਰਟ ਦੇ ਆਰਡਰ ਨੇ ਔਰ ਉਹ ਮੀਟਿੰਗ ਹੀ ਨਹੀਂ ਕਰ ਰਿਹਾ 6 ਮਹੀਨੇ। ਹੁਣ ਇਹਨਾਂ ਦੀ ਪਾਵਰ 'ਚ ਆਇਆ ਵੀ ਹੋ ਜਾਣੇ ਨੇ ਫਰਵਰੀ ਤੋਂ ਪਹਿਲਾਂ ਦੀ, ਔਰ ਪਹਿਲਾਂ ਪੋਸਟਪੋਨ ਕੀਤੀ ਹੋਈ ਹੈ। ਔਰ ਬਾਕੀ ਕਿਵੇਂ ਉਹਨੇ ਹਰ ਮੁੱਦੇ ਤੇ ਯੂ ਟਰਨ ਮਾਰਿਆ ਹੈ। ਇਸ ਵੇਲੇ ਹਿੰਦੂਤਵਾ ਤੋਂ ਦਾ ਜਿਹੜਾ ਝੰਡਾ ਬਰਦਾਰ RSS ਦਾ ਸਾਰਾ ਲਾਣਾ ਹੈ, ਉਹਦੇ ਨਾਲੋਂ ਜ਼ਿਆਦਾ ਵੋਕਲ ਹੈ। ਔਰ ਹਨੂਮਾਨ ਚਾਲੀਸਾ ਪੜ੍ਹਦਾ ਹੈ ਪਬਲਿਕਲੀ। ਉਹਨੇ ਪਿਛਲੇ ਦਿਨਾਂ ਜਿਹੜੀ ਮੰਗ ਕੀਤੀ ਮੋਦੀ ਨੂੰ ਚਿੱਠੀ ਲਿਖ ਕੇ ਕਿ ਇੰਡੀਅਨ ਕਰੰਸੀ ਨੋਟਾਂ ਦੇ ਉੱਤੇ ਜਿਹੜੀ ਹੈ ਉਹ ਗਣੇਸ਼ ਜੀ ਔਰ ਲక్ష్ਮੀ ਜੀ ਦੀ ਫੋਟੋ ਲਾਈ ਜਾਏ। ਲੇਕਿਨ ਪੰਜਾਬ ਦੇ ਵਿੱਚ ਪਿਛਲੀਆਂ ਚੋਣਾਂ ਵੇਲੇ, ਖਾਸ ਤੌਰ ਤੇ ਅਸੈਂਬਲੀ ਚੋਣਾਂ ਵੇਲੇ, ਜਿਵੇਂ ਸ਼ਹੀਦ ਭਗਤ ਸਿੰਘ ਔਰ ਡਾਕਟਰ ਅੰਬੇਦਕਰ, ਉਹਨਾਂ ਦੇ ਨਾਵਾਂ ਦੀ ਕੁਵਰਤੋਂ ਕੀਤੀ ਗਈ ਔਰ ਇਹ ਪਹਿਲਾਂ ਹੀ ਐਲਾਨਿਆ ਗਿਆ ਜੀ ਜੇ ਸਾਡੀ ਸਰਕਾਰ ਬਣ ਗਈ ਤੇ ਦਫ਼ਤਰਾਂ ਦੇ ਵਿੱਚ ਜਿਹੜੀ ਹੈ ਉਹ ਭਗਤ ਸਿੰਘ ਦੀ ਫੋਟੋ ਹੋਏਗੀ ਔਰ ਡਾਕਟਰ ਅੰਬੇਦਕਰ ਦੀ ਹੋਏਗੀ। ਪਰ ਜਿਵੇਂ ਅੰਬੇਦਕਰ ਦੇ ਜਿਹੜੇ ਫਾਲੋਅਰ, ਖਾਸ ਤੌਰ ਤੇ ਜਦੋਂ ਹੁਣ ਦਿੱਲੀ ਦੇ ਵਿੱਚ ਹਜ਼ਾਰਾਂ ਜਿਹੜੇ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ, ਉਹਨਾਂ ਨੇ ਬੁੱਧ ਧਰਮ ਗ੍ਰਹਿਣ ਕੀਤਾ, ਉਹਨਾਂ ਨੇ ਆਪਣੀਆਂ ਉਹੀ ਜਿਹੜੀਆਂ ਪ੍ਰਤਿਗਿਆਵਾਂ ਨੇ, ਓਥਸ ਨੇ ਜਾਂ ਪ੍ਰਣ ਨੇ, ਉਹ ਦੁਹਰਾਏ ਜਿਹੜੇ 42 ਸ਼ਾਇਦ ਨੇ, ਜਿਹੜੇ ਡਾਕਟਰ ਅੰਬੇਦਕਰ ਨੇ ਜਦੋਂ ਬੁੱਧ ਧਰਮ ਜੁਆਇਨ ਕੀਤਾ ਸੀ। ਤੇ ਕਿਵੇਂ ਇਸ ਦੇ ਉੱਤੇ ਰਿਐਕਟ ਕਰਦੇ ਆ ਜਿਹੜਾ ਅੰਬੇਦਕਰਵਾਦੀ ਮਿਨਿਸਟਰ ਸੀ ਉਹਦਾ ਰਜਿੰਦਰ ਪ੍ਰਸਾਦ ਕੇ ਕੀ ਉਹਦਾ ਨਾਂ ਸੀ, ਉਹਦੇ ਤੋਂ ਰਿਜ਼ਾਈਨ ਲਿਆ ਕਿ ਵੀ ਕੀ, ਕਿਉਂਕਿ ਉਹ ਤਾਂ ਇੱਕ ਪ੍ਰਤਿਗਿਆ ਪਹਿਲਾਂ ਹੀ ਹੈ ਕਿ ਅਸੀਂ ਹਿੰਦੂ ਦੇਵੀ ਦੇਵਤਿਆਂ ਨੂੰ ਨਹੀਂ ਮੰਨਦੇ। ਹੁਣ ਇਹ ਤਾਂ ਹਿੰਦੂ ਦੇਵੀ ਦੇਵਤਿਆਂ ਦੇ ਨਾਂ ਦੇ ਥੱਲੇ ਗੁਜਰਾਤ ਦੇ ਵਿੱਚ ਇਹ ਕਹਿ ਰਿਹਾ ਹੈ ਕਿ ਜੀ ਮੈਂ ਤਾਂ ਤੁਹਾਡਾ ਸਰਵਣ ਪੁੱਤਰ ਹੈ, ਮੈਂ ਦੇਖੋ ਦਿੱਲੀ ਦੇ ਵਿੱਚ ਜਿੰਨੇ ਲੋਕ ਨੇ ਉਹਨਾਂ ਨੂੰ ਸਾਰੇ ਹਿੰਦੂ ਧਾਮਾਂ ਦਾ ਫ੍ਰੀ ਯਾਤਰਾ ਕਰਵਾਉਂਦਾ ਹੈ, ਮੇਰੀ ਸਰਕਾਰ ਗੁਜਰਾਤ 'ਚ ਬਣਾ ਦਿਓ, ਮੈਂ ਗਾਂ ਮਾਤਾ ਹੈ ਸਾਡੀ ਇਹ, ਔਰ ਹਰ ਇੱਕ ਨੂੰ ਜਿਹਦੇ ਕੋਲ ਗਾਂ ਹੈ 40-40 ਰੁਪਏ ਉਹਨੂੰ ਮਿਲਣਗੇ ਮਹੀਨੇ ਦੇ ਗਾਂ ਮਾਤਾ ਦੀ ਦੇਖਭਾਲ ਲਈ। ਪਰ ਇੱਥੇ ਵੀ ਨਹੀਂ ਰੁਕਿਆ, ਉਹਨੂੰ ਲੱਗਿਆ ਕਿ ਵੀ ਅਜੇ ਤੱਕ ਇਹ ਮੰਗ ਤਾਂ RSS ਨੇ ਵੀ ਨਹੀਂ ਕੀਤੀ। ਸੋ ਉਹਨੇ ਜਿਹੜਾ ਇਸ ਨੂੰ ਅੱਗੇ ਤੋਰਦਿਆਂ ਇਹ ਮੰਗ ਰੱਖ ਦਿੱਤੀ ਕਿ ਜੀ ਇਹ ਗਣੇਸ਼ ਦੀ ਔਰ ਉਦਾਹਰਣ ਉਹ ਇਹ ਦੇ ਰਿਹਾ ਹੈ। ਔਰ ਇਸ ਤੋਂ ਪਹਿਲਾਂ ਇਹੀ ਉਦਾਹਰਣ ਈਵਨ ਸੁਬਰਾਮਨੀਅਮ ਸਵਾਮੀ ਨੇ ਵੀ, ਇਹ ਬਹੁਤ ਪਹਿਲਾਂ ਸੁਬਰਾਮਨੀਅਮ ਸਵਾਮੀ ਨੇ ਇੰਡੋਨੇਸ਼ੀਆ ਦੇ ਹਵਾਲੇ ਨਾਲ ਕਿਹਾ ਸੀ ਕਿ ਜੀ ਦੇਖੋ ਉਹਨਾਂ ਦੀ ਕਰੰਸੀ ਦੇ ਉੱਤੇ ਜਿਹੜੀ ਹੈ ਉਹ ਗਣੇਸ਼ ਜੀ ਦੀ ਫੋਟੋ ਹੈ, ਤੇ ਜੇ ਗਣੇਸ਼ ਜੀ ਮੁਸਲਮਾਨ ਮੁਲਕ ਇੰਡੋਨੇਸ਼ੀਆ ਦੇ ਵਿੱਚ ਬਿਰਾਜਮਾਨ ਹੋ ਸਕਦੇ ਨੇ ਕਰੰਸੀ ਦੇ ਉੱਤੇ, ਤੇ ਭਾਰਤ 'ਚ ਕਿਉਂ ਨਹੀਂ ਹੋ ਸਕਦੇ? ਉਹਨੇ ਤਾਂ ਜਸਟ ਇੱਕ ਟੌਣਾ ਲਾਇਆ ਸੀ। ਔਰ ਇਸ ਦੇ ਵੀ ਗੱਲ ਕਰਨ ਤੋਂ ਪਹਿਲਾਂ ਜਦੋਂ ਅਸੀਂ ਇਸ ਦੇ ਉੱਤੇ ਥੋੜੀ ਸਰਚ ਕੀਤੀ ਵੀ ਇਹ ਜਿਹੜੇ ਇੰਡੋਨੇਸ਼ੀਆ 'ਚ ਨੋਟ ਨੇ ਵਾਕਿਆ ਹੀ ਉਹਦੇ 'ਚ ਗਣੇਸ਼ ਦੀ ਫੋਟੋ ਹੈ ਜੇ, ਹਾਲਾਂਕਿ ਇਹਦੇ ਕੋਈ ਸ਼ੱਕ ਨਹੀਂ ਕਿ ਇਹ ਜਿਹੜਾ ਸਾਰੇ ਜਿਨ੍ਹਾਂ ਦੇ ਵਿੱਚ ਸੁਮਾਤਰਾ, ਬਾਲੀ,
ਆਈਲੈਂਡ, ਹੁਣ ਇੰਡੋਨੇਸ਼ੀਆ ਕੋਈ ਲੈਂਡ ਮਾਸ ਵਾਲਾ ਮੁਲਕ ਨਹੀਂ ਹੈ, 18,000 ਤੋਂ ਜ਼ਿਆਦਾ ਉਹਨਾਂ ਦੇ ਆਈਲੈਂਡ ਨੇ ਔਰ ਉਹਨਾਂ ਦਾ ਇੱਕ ਆਪਣਾ ਇਤਿਹਾਸ ਹੈ। ਇਸਲਾਮ 12ਵੀਂ 13ਵੀਂ ਸਦੀ ਦੇ ਵਿੱਚ ਉੱਥੇ ਸੂਫੀ ਫਕੀਰਾਂ ਨੇ ਫੈਲਾਇਆ। ਉੱਥੇ ਉਸ ਤੋਂ ਪਹਿਲਾਂ ਹਿੰਦੂ ਧਰਮ ਦਾ ਵੀ ਪ੍ਰਭਾਵ ਸੀ, ਬੁੱਧ ਧਰਮ ਦਾ ਵੀ ਪ੍ਰਭਾਵ ਸੀ। ਸੋ ਉੱਥੇ ਤਾਂ ਕੋਈ ਮੁਗਲ ਜਾਂ ਕੋਈ ਅਫਗਾਨ ਨਹੀਂ ਗਏ ਜਿਨ੍ਹਾਂ ਨੇ ਕੰਕਰ ਕਰਕੇ ਤਲਵਾਰ ਦੇ ਜ਼ੋਰ ਨਾਲ ਫੈਲਾਇਆ। ਉੱਥੇ ਸੂਫੀ ਫਕੀਰਾਂ ਦੇ ਰਾਹੀਂ ਔਰ ਕੁਝ ਪ੍ਰੈਕਟਿਸਿਸ ਜਿਹੜੀਆਂ ਨੇ, ਕੁਝ ਦੀਪਾਂ ਜਿਵੇਂ ਬਾਲੀ ਦੀਪ ਹੈ, ਉਹਦੇ 'ਚ ਜਿਹੜਾ ਮੰਦਿਰ ਹੈ ਬਾਲੀ ਦਾ ਜਾਂ ਉਵੇਂ ਵੀ ਹੈ ਕਾਇਮ ਹੈ ਉਹਨਾਂ ਦਾ। ਲੇਕਿਨ ਇਹ ਜਿਹੜਾ ਝੂਠ ਹੈ ਕਿ ਜੀ ਉਹਨਾਂ ਨੇ ਆਪਣੇ ਕਰੰਸੀ ਤੇ ਜਿਹੜਾ ਕਿਉਂ, ਔਰ ਇਹ ਕੇਜਰੀਵਾਲ ਦਾ ਆਰਗੂਮੈਂਟ ਤੁਸੀਂ ਦੇਖੋ, ਉਹ ਕਹਿਣਗੇ ਜੀ ਸਾਇੰਟੀਫਿਕ ਟੈਂਪਰ ਔਰ ਫਲਾਣਾ। ਉਹ ਕਹਿੰਦਾ ਜੇ ਇਹ ਆ ਜਾਣਗੇ ਇਹਨਾਂ ਦੀਆਂ ਫੋਟੋਆਂ ਤੇ ਇਹਨਾਂ ਦੀ ਕਿਰਪਾ ਹੋ ਜਾਏਗੀ, ਵੀ ਅਸੀਂ ਐਫਰਟ ਤਾਂ ਕਰਾਂਗੇ, ਕਰਦੇ ਹਾਂ, ਲੇਕਿਨ ਜੇ ਦੇਵੀ ਦੇਵਤਿਆਂ ਦੀ ਕਿਰਪਾ ਨਾ ਹੋਏ ਤੇ ਪ੍ਰੋਸਪੈਰਿਟੀ ਕਿਵੇਂ ਹੋਏਗੀ। ਔਰ ਇਹ ਉਹਦਾ ਆਰਗੂਮੈਂਟ ਹੈ। ਹੁਣ ਇਹ ਜਿਹੜੀ ਈਵਨ ਇੰਡੋਨੇਸ਼ੀਆਈ ਨੋਟ ਤੇ ਹਿੰਦੂ ਦੇਵਤੇ ਦੀ ਗਣੇਸ਼ ਦੀ ਤਸਵੀਰ ਦੀ ਗੱਲ ਵੀ ਹੈ, ਇਹ ਸਿਰਫ ਇੱਕ ਵਾਰ 1998 ਦੇ ਵਿੱਚ ਜਿਹੜਾ ਨੋਟ ਉਹਨਾਂ ਨੇ ਇੱਕ ਵਾਰ ਛਾਪਿਆ, ਉਹਦੇ ਤੇ ਇਹ ਫੋਟੋ ਸੀ ਗਣੇਸ਼ ਦੀ, ਪਰ ਉਹ ਇਹ ਥੀਮ ਸੀ ਐਜੂਕੇਸ਼ਨ ਦਾ। ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਇੰਡੋਨੇਸ਼ੀਆ ਦੇ ਉੱਤੇ ਡੱਚ ਜਿਹੜੇ ਨੇ ਉਹਨਾਂ ਦਾ ਕੰਟਰੋਲ ਰਿਹਾ, ਡੱਚ ਦੀ ਕਾਲੋਨੀ ਸੀ, 1948 'ਚ ਸ਼ਾਇਦ ਫਰੀ ਹੋਇਆ, ਤੇ ਉਦੋਂ ਇਹ ਉਹਨਾਂ ਨੇ ਜਿਹੜੀ ਐਜੂਕੇਸ਼ਨ ਦਾ ਰਾਈਟ ਹੈ, ਜਿਹੜੇ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਐਲੀਟ ਸੀ ਉਹਨਾਂ ਦੇ ਕੋਲ ਹੀ ਸੀ, ਬਾਕੀਆਂ ਤੋਂ ਇਹ ਹੱਕ ਖੋਹ ਲਿਆ ਸੀ। ਹੁਣ ਔਰ 1998 ਦੇ ਵਿੱਚ ਉਹਨਾਂ ਨੇ ਇੱਕ ਥੀਮ ਕਿ ਭਾਈ ਐਜੂਕੇਸ਼ਨ ਫॉर ਆਲ ਉਹਨਾਂ ਨੇ ਜਾਰੀ ਕੀਤੀ ਔਰ ਉਸ ਦੇ ਵਿੱਚ ਤੁਸੀਂ ਦੇਖੋਗੇ ਕਿ ਇੱਕ ਪਾਸੇ ਗਣੇਸ਼ ਹੈ ਤੇ ਦੂਸਰੇ ਪਾਸੇ ਪੜ੍ਹ ਰਹੇ ਬੱਚੇ ਨੇ, ਉਹਨਾਂ ਦੀ ਤਸਵੀਰ ਹੈ ਔਰ ਨਾਲ ਦੀ ਨਾਲ ਔਰ ਇਹ ਜਿਹੜਾ ਉਹਨਾਂ ਦੇ ਜਿੱਥੇ ਉਹਨਾਂ ਨੇ ਇਹ ਦਿਖਾਇਆ ਕਿ ਭਾਈ ਸਾਡੀ ਤਹਿਜ਼ੀਬ ਦੇ ਵਿੱਚ ਅੱਡ-ਅੱਡ ਲੋਕਾਂ ਨੂੰ ਆਨਰ ਹੈ, ਕਿਉਂਕਿ ਮੈਜੋਰਿਟੀ ਮੁਸਲਮਾਨ ਨੇ, ਫਿਰ ਤਾਮਿਲ ਨੇ, ਹਿੰਦੂ, ਫਿਰ ਬੁੱਧਿਸਟ ਨੇ, ਔਰ ਉਹਨਾਂ ਸਾਰਿਆਂ ਨੂੰ ਹੀ ਉਹ ਐਨਕਰੇਜ ਕਰਦੇ ਨੇ। ਔਰ ਉਹਦੇ 'ਚ ਇੱਕ ਪਾਸੇ ਉਹਨਾਂ ਨੇ ਜਿੱਥੇ ਐਜੂਕੇਸ਼ਨ ਡੇ ਦੇ ਇੱਕ ਵਾਰ ਉਹਨਾਂ ਨੇ ਉਹ ਨੋਟ ਛਾਪੇ ਐਜੂਕੇਸ਼ਨ ਲਈ, ਇਹਨਾਂ ਨੂੰ ਰੈਕਗਨਾਈਜ਼ ਕੀਤਾ ਗਣੇਸ਼ ਨੂੰ, ਉੱਥੇ ਹੀ ਜਿਹੜਾ ਉਹਨਾਂ ਦਾ ਕੌਮੀ ਨਾਇਕ ਹੈ ਇੰਡੋਨੇਸ਼ੀਆ ਦਾ ਕੀ ਹਜ਼ਾਰ ਦੇਵੰਤਰਾ, ਉਹਦੀ ਤਸਵੀਰ ਵੀ ਉਹਦੇ ਨਾਲ ਲਾਈ ਹੋਈ ਹੈ। ਔਰ ਇਹ ਉਹੀ ਨੇ ਕਿ ਜਿਨ੍ਹਾਂ ਨੇ ਇੰਡੋਨੇਸ਼ੀਆਈ ਲੋਕਾਂ ਦੇ ਲਈ ਐਜੂਕੇਸ਼ਨ ਦੇ ਲਈ ਸਟਰਗਲ ਕੀਤੀ ਸੀ ਜਦੋਂ ਕਿ ਇਹ ਡੈਨਮਾਰਕ, ਕਿਉਂਕਿ ਡੱਚ ਜਿਹੜੇ ਨੇ ਡੈਨਮਾਰਕ ਦੇ ਰਹਿਣ ਵਾਲੇ ਨੇ, ਉਹਨਾਂ ਦੀ ਕਾਲੋਨੀ ਸੀ ਔਰ ਉਦੋਂ ਜਿਹੜਾ ਆਮ ਬੱਚਿਆਂ ਨੂੰ ਜਾਣ ਦਾ ਹੱਕ ਨਹੀਂ ਸੀ। ਇੱਕ ਵਾਰ ਨੋਟ ਦੇ ਉੱਤੇ ਉਹਨਾਂ ਨੇ ਰਾਦਰ ਆਪਣੀ ਹਿੰਦੂ ਪੋਪੂਲੇਸ਼ਨ ਨੂੰ ਰੈਕਗਨਾਈਜ਼ ਕੀਤਾ ਵੀ ਤੁਹਾਡੇ ਬੱਚਿਆਂ ਦਾ ਵੀ ਐਜੂਕੇਸ਼ਨ ਦਾ ਰਾਈਟ ਹੈ, ਆਪਣੇ ਨਾਇਕ ਦਾ ਵੀ ਹੈ। ਔਰ ਦੂਜਾ ਇਹਨੂੰ ਤੁਸੀਂ ਦੇਖੋ ਵੀ ਪਹਿਲਾਂ ਤਾਂ ਕਿਵੇਂ ਜਿਹੜੇ ਇਹ ਖੰਭਾਂ ਦੀਆਂ ਡਾਰਾਂ ਬਣਾਉਂਦੇ ਨੇ ਤੇ ਝੂਠ ਪਰੋਸਦੇ ਨੇ ਕਿ ਜਿਵੇਂ ਉਹ ਇੰਡੋਨੇਸ਼ੀਆ ਦੀ ਪ੍ਰੋਸਪੈਰਿਟੀ ਇਸ ਚੋਂ ਨਿਕਲੀ ਕਿ ਉਹਨਾਂ ਨੇ ਪੱਕੇ ਤੌਰ ਦੇ ਉੱਤੇ ਗਣੇਸ਼ ਜੀ ਨੂੰ ਇੱਕ ਵਾਰ ਵਨ ਟਾਈਮ, ਹੁਣ ਉਹ ਚਲਨ 'ਚ ਨਹੀਂ ਹੈਗੇ, ਨੋਟ ਨਹੀਂ ਹੈਗੇ ਕਿਤੇ ਵੀ। ਸੋ ਪਹਿਲਾ ਝੂਠ ਤਾਂ ਇਹ। ਲੇਕਿਨ ਕੇਜਰੀਵਾਲ ਨੇ ਕਿਵੇਂ ਪੰਜਾਬ ਦੇ ਵਿੱਚ, ਕਿਉਂਕਿ 33-34% ਦਲਿਤ ਵੋਟ ਹੈ, ਅੰਬੇਦਕਰ ਨੂੰ ਵੇਚਿਆ। ਹੁਣ ਉਹੀ ਅੰਬੇਦਕਰ ਦੇ ਫਾਲੋਅਰ ਦਿੱਲੀ ਦੇ ਵਿੱਚ ਜਦੋਂ ਉਹੀ ਓਥ ਲੈਂਦੇ ਨੇ ਜਿਹੜੀ ਅੰਬੇਦਕਰ ਨੇ ਲਈ ਬੁੱਧ ਧਰਮ ਅਡਾਪਟ ਕਰਨ ਵੇਲੇ, ਤੇ ਉਹ ਮਿਨਿਸਟਰੀ ਤੋਂ ਵੀ ਬਾਹਰ, ਔਰ ਜੋ ਦਲਿਤਾਂ ਦੇ ਉੱਤੇ ਜ਼ੁਲਮ ਹੋ ਰਿਹਾ ਉਸ ਦੇ ਉੱਤੇ ਆਵਾਜ਼ ਉਹਨੇ ਬੰਦ ਕੀਤੀ ਹੋਈ ਹੈ। ਹੁਣ ਗੁਜਰਾਤ 'ਚ ਹਿੰਦੂਆਂ ਦੀਆਂ ਵੋਟਾਂ ਲੈਣੀਆਂ ਨੇ ਤੇ ਹੁਣ ਭਗਤ ਸਿੰਘ ਵੀ ਭੁੱਲ ਗਿਆ। ਹੁਣ ਜੇ ਭਗਤ ਸਿੰਘ, ਜਿਸ ਭਗਤ ਸਿੰਘ ਨੂੰ ਕਮਿਊਨਿਸਟ ਵੀ ਆਪਣਾ ਨਾਇਕ ਮੰਨਦੇ ਨੇ, ਉਹ ਤਾਂ ਇਹਨਾਂ ਦੇ ਆਪਣੇ ਕਹਿਣ ਮੁਤਾਬਕ ਹੀ ਹੈ ਕਿ ਜੀ ਹਾਊ ਆਈ ਬਿਕੇਮ ਐਨ ਐਥੀਇਸਟ, ਉਹਦੀ ਕਿਤਾਬ ਹੈ ਕਿ ਜੀ ਉਹ ਤਾਂ ਨਾਸਤਕ ਸੀ। ਹੁਣ ਭਗਤ ਸਿੰਘ ਕਿੰਨਾ ਕੁ ਖੁਸ਼ ਹੋਏਗਾ ਜਿਸ ਕਰੰਸੀ ਦੇ ਉੱਤੇ ਗਣੇਸ਼ ਔਰ ਜਿਹੜੀ ਹੈ ਉਹ ਲక్ష్ਮੀ ਦੀ ਫੋਟੋ ਹੋਏਗੀ। ਔਰ ਇਸ ਗੱਲ ਨੂੰ ਅਸੀਂ ਤਾਂ ਪਹਿਲੇ ਹੀ ਦਿਨ ਹੀ ਇਸ ਦੇ ਉੱਤੇ ਇੱਕ ਸੈਗਮੈਂਟ ਕੀਤਾ ਸੀ। ਈਵਨ ਭਗਤ ਸਿੰਘ ਦੇ ਹੁਣ ਜਿਹੜੇ ਭਤੀਜਾ ਭਗਤ ਸਿੰਘ ਦਾ, ਜਿਵੇਂ ਪ੍ਰੋਫੈਸਰ ਜਗਮੋਹਨ ਸਿੰਘ, ਉਸ ਨੇ ਇਸ ਦੇ ਉੱਤੇ ਕਿਹਾ ਕਿ ਜੀ ਦਿਸ ਇਜ਼ ਸ਼ੀਅਰ ਅਪਰਚੂਨਿਜ਼ਮ। When you want to woo Punjab voters, you talk about Bhagat Singh and Ambedkar, and later to attract attention of Gujarat voters, you talk of Hindu religion. ਇਹ ਉਹਨਾਂ ਦੇ ਭਤੀਜੇ ਉਹਨਾਂ ਨੇ ਕਿਹਾ ਜੀ ਪੰਜਾਬ 'ਚ ਤੁਸੀਂ ਵੋਟਾਂ ਲੈਣੀਆਂ ਸੀ ਪੰਜਾਬੀਆਂ ਦੀਆਂ, ਸਿੱਖਾਂ ਦੀਆਂ, ਦਲਿਤਾਂ ਦੀਆਂ, ਤੇ ਤੁਹਾਨੂੰ ਭਗਤ ਸਿੰਘ ਤੇ ਅੰਬੇਦਕਰ ਯਾਦ ਆ ਗਿਆ, ਔਰ ਇਹ ਜਿਹੜਾ ਹੁਣ ਤੁਹਾਨੂੰ ਜਿਹੜਾ ਗਣੇਸ਼ ਯਾਦ ਆ ਗਿਆ। ਇਸੇ ਤਰ੍ਹਾਂ ਇੱਕ ਉਹਨਾਂ ਦੇ ਹੋਰ ਰਿਸ਼ਤੇਦਾਰ ਨੇ ਭਗਤ ਸਿੰਘ ਦੇ, ਉਹ ਵੀ ਭਗਤ ਸਿੰਘ ਦਾ ਛੋਟਾ ਭਰਾ ਕੁਲਤਾਰ ਸਿੰਘ ਸੀ, ਵੱਡਾ ਭਰਾ,
ਉਹਨਾਂ ਦਾ ਅੱਗੋਂ ਬੇਟਾ ਹੈਗਾ ਕਿਰਨਜੀਤ ਸਿੰਘ, ਔਰ ਉਹਨਾਂ ਦੇ ਛੋਟੇ ਭਰਾ ਕੁਲਤਾਰ ਸਿੰਘ ਦਾ ਭਰਾ ਹੈ, ਭਗਤ ਸਿੰਘ ਦਾ ਛੋਟਾ ਬ੍ਰਦਰ। ਜੀ ਉਹਨੇ ਕਿਹਾ ਵੀ ਇਟ ਇਜ਼ ਕੰਪਲੀਟਲੀ ਰੋਂਗ ਟੂ ਚੈਰੀ ਪਿਕ ਥਿੰਗਸ ਫਰੋਮ ਭਗਤ ਸਿੰਘਸ ਰਾਈਟਿੰਗਸ ਐਂਡ ਯੂਜ਼ ਹਿਮ ਜਸਟ ਐਜ਼ ਏ ਹੋਲੋ ਸਿੰਬਲ, ਕਿ ਤੁਸੀਂ ਚੈਰੀ ਪਿਕ ਜੋ ਤੁਹਾਨੂੰ ਜੀ ਕਰਦਾ ਹੈ, ਜਿੱਥੇ ਤੁਸੀਂ ਭਗਤ ਸਿੰਘ ਕਰ ਲਿਆ। ਅਦਰਵਾਈਜ਼ ਤਾਂ ਅਸੀਂ ਤਾਂ ਉਦੋਂ ਵੀ ਕਿਹਾ ਸੀ ਵੀ ਭਗਤ ਸਿੰਘ ਨੂੰ ਹੀਰੋ ਮੰਨ ਕੇ ਇੱਕ ਪਾਸੇ ਤਾਂ ਪੰਜਾਬ 'ਚ ਖਾਮ-ਖਾ ਦੀ ਡਿਬੇਟ ਸ਼ੁਰੂ ਕਰਵਾ ਦਿੱਤੀ, ਆਪਸ 'ਚ ਸਿੱਖ ਪੜਨ ਲੱਗ ਗਏ ਆਈਡੀਓਲੋਜੀਕਲੀ ਕਿ ਜੋ ਸ਼ਹੀਦ ਸੀ ਕਿ ਨਹੀਂ ਸੀ। ਤੇ 2 ਹਫ਼ਤੇ ਬਾਅਦ ਭਗਵੰਤ ਮਾਨ ਤੇ ਅੰਬੇਦਕਰ ਸਾਬਰਮਤੀ ਪਹੁੰਚ ਗਏ, ਗਾਂਧੀ ਦਾ ਚਰਖਾ ਕੱਤ ਰਹੇ ਸੀ ਦੋਨੋਂ, ਉੱਥੇ ਗਾਂਧੀ ਦਾ ਗੁਣ ਗਾ ਰਹੇ ਸੀ। ਉਦੋਂ ਵੀ ਅਸੀਂ ਕਿਹਾ ਵੀ ਪਹਿਲਾਂ ਦੱਸੋ ਕਿ ਵੀ ਤੁਸੀਂ ਜਿਹੜਾ ਉਹ ਸ਼ਿਕਾਰੀ ਕੁੱਤੇ ਨਾਲ ਹੋ ਕਿ ਤੁਸੀਂ ਸਹਿ ਨਾਲ ਹੋ, ਕਿ ਤੁਸੀਂ ਹਾਊਂਡ ਨਾਲ ਹੋ, ਹਾਊਂਡਸ ਦੇ ਪੈਕ ਨਾਲ ਹੋ ਕਿ ਤੁਸੀਂ ਸਹਿ ਦੇ ਨਾਲ ਹੋ। ਇਹ ਵੀ ਭਗਤ ਸਿੰਘ ਤੇ ਗਾਂਧੀ ਤਾਂ ਪੋਲਸ ਆ ਪਾਰਟ ਹੈ। ਪਰ ਹੁਣ ਤਾਂ ਬਿਲਕੁਲ ਹੀ ਜਿਹਨੂੰ ਕਹਿੰਦੇ ਨੇ ਵੀ ਸ਼ਰਮ ਹਿਆ ਦੀ ਹੱਦ ਹੀ ਲਾ ਦਿੱਤੀ ਕਿ ਵੀ ਇੱਕ ਆਪਣੇ ਆਪ ਨੂੰ ਸਭ ਦੀ ਜਿਹੜਾ ਉਹ ਮੁਕਤੀ ਦਾਤਾ ਦੱਸਣ ਵਾਲਾ ਜੀ, ਆਈਡੀਅਲ ਸੁਸਾਇਟੀ, ਇਕੋਨਮੀ ਫਲਾਣਾ, ਉਹ ਕਹਿ ਰਿਹਾ ਵੀ ਕਿਰਪਾ ਇਸ ਲਈ ਨਹੀਂ ਸਾਡੀ ਇਕੋਨਮੀ ਤੇ ਹੋ ਰਹੀ ਕਿਉਂਕਿ गणेश जी और लक्ष्मी जी की फोटो नहीं है, ला दो, देवताओं की भी कृपा होगी और हम बहुत खुशहाल होंगे। सो हुण चलो चंगी गल है, भगत सिंह के रिश्तेदारां नूं भी याद आया, पर असीं समझदे हैं भी ये ना इन्हें पहली बारी मूर्ख बनाया ते ना ही ये है कि भी ये अखीरली वार है। ये समहाउ साडे लोकां दा बनया होया। हुण भी जिहड़ा पुल ਦੀ ਅਸੀਂ ਜ਼ਿਕਰ ਕਰਦੇ ਹਾਂ, ਮੋਰਬੀ ਪੁਲ ਹਾਦਸਾ 140 ਮਰ ਗਏ ਔਰ ਕਿੰਨੇ ਗਾਇਬ ਨੇ। ਤੇ ਇੱਕ ਨੇ ਮੈਨੂੰ ਅੱਜ ਕਾਲ ਕਰਕੇ ਕਿਹਾ, ਕਹਿੰਦਾ ਜੀ ਵੀ ਇਹ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਗੁਜਰਾਤ ਕਿਉਂ। ਮੈਂ ਕਿਹਾ ਉੱਥੋਂ ਦਾ ਦੀ ਮਿੱਟੀ 'ਚ ਨਹੀਂ ਹੈ। ਮੈਂ ਕਿਹਾ ਕੋਵਿਡ-19 ਦੇ ਚੱਲਦੇ ਆ 43 ਲੱਖ ਮੌਤਾਂ ਜਿਸ ਮੁਲਕ 'ਚ ਹੋਈਆਂ ਹੋਣ, ਦੁਨੀਆ 'ਚ ਮਰਨ ਵਾਲਾ ਹਰ ਤੀਸਰਾ ਬੰਦਾ ਉੱਥੋਂ ਦਾ ਹੋਏ, ਸਾਰਾ ਸਿਸਟਮ ਕਲੈਪਸ ਹੋ ਗਿਆ ਹੋਏ, 43 ਲੱਖ ਡੈਡ ਬੋਡੀਜ਼ वाले ਜਿਹੜੇ ਉਹ ਡੈਡ ਬੋਡੀਜ਼ ਬਣਾਉਣ ਵਾਲੇ ਜਿਹੜੇ ਪ੍ਰਾਈਮ ਮਿਨਿਸਟਰ ਮੋਦੀ ਔਰ ਆਦਿੱਤਿਆਨਾਥ ਔਰ ਦੂਜੇ, ਉਹਨਾਂ ਨੂੰ ਲੋਕ ਵੋਟਾਂ ਪਾਉਣ ਔਰ ਉਹ ਕਹਿਣ ਜੀ ਬਹੁਤ ਅੱਛਾ ਕੰਮ ਕੀਤਾ ਜੀ। ਮੈਂ ਕਿਹਾ ਇੱਥੇ 140 ਦਾ ਕੀ ਮੈਟਰ ਕਰਦਾ, ਉੱਥੇ ਸੂਬਾ ਵੀ ਸਾਰਾ ਡੁੱਬ ਜਾਏ ਤਾਂ ਉਹਨੂੰ ਵੀ ਉਹ ਕਹਿਣਗੇ ਕਿ ਜੀ ਇਹ शिव शंकर ने अपना तीसरा नेत्र खोला और वहाँ परले आ गई। मैं क्या ये नहीं है, इस कोई उथा ही नहीं है तब्दीली दी। जी डॉक्टर साहब थोड़ा बहुत बहुत शुक्रिया। स्वतलैन ब्रेक व्यूअर्स तुसी किते नहीं जाना, मिलते हैं आफ्टर दिस शॉर्ट ब्रेक। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। व्यूअर्स वेलकम बैक ऑन प्रोग्राम। सो व्यूअर्स एंड वाले सैक्शन में गलबात करन जा रहे हैं कि व्यूअर्स जिस तरह कि आप सब जानते हैं कि जी सिख कौम है शहीदों की कौम है। सो पिछले 38 वरियां के खालिस्तान के संघर्ष के शहीदों को कविता राही टोरंटो तो शायर संतोख सिंह भाऊ वालों श्रद्धांजलि जी दी गई है। सो इस बारे आप गलबात करन जा रहे हैं और नाल ही गुरबाणी चरण इंसान तो ना पाई जाएगी। सो असीं चाहांगे कि तुसां इसी तरह बने रहना, देखण सुन ली एंड लिखण लई तुहाडा सब दा बहुत बहुत धन्नवाद जी। डॉक्टर साहब की विचार ने? देखो बहुत वार ਜਦੋਂ ਅਸੀਂ ਜਿਹੜਾ ਟੈਲੈਂਟ ਹੈ ਸ਼ਾਇਰੀ ਦਾ ਉਸ ਨੂੰ ਰੈਕਗਨਾਈਜ਼ ਕਰਦੇ ਹਾਂ, ਔਰ ਜਿਵੇਂ ਅਸੀਂ ਪਹਿਲੇ ਓਪਨਿੰਗ ਸੈਗਮੈਂਟ ਦੇ ਵਿੱਚ ਵੀ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ, ਅੱਛਾ, ਕਿਉਂਕਿ ਸ਼ਾਇਰ ਆਪਣੇ ਜਜ਼ਬਾਤਾਂ ਨੂੰ ਜਿਵੇਂ ਸੀਮਤ ਲਫ਼ਜ਼ਾਂ ਦੇ ਵਿੱਚ ਔਰ ਇੱਕ ਅਲੰਕਾਰਕ ਤਰੀਕੇ ਦੇ ਨਾਲ ਕਹਿੰਦਾ, ਉਹ ਤੁਹਾਡੇ ਲੈਕਚਰ ਜਾਂ ਲਿਖਤਾਂ ਉਹ ਜਿੰਨੀਆਂ ਮਰਜ਼ੀ ਤੁਸੀਂ ਲੰਬੀਆਂ ਲਿਖੋ ਜੀ ਉਹ ਗੱਲ ਨਹੀਂ ਬਣਦੀ ਹੈ। ਔਰ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਪੰਜਾਬ ਦੀ ਧਰਤੀ ਦੀ ਡਿਫਾਈਨਸ ਦੀ ਸਪਿਰਿਟ ਹੈ, ਸਿੱਖ ਕੌਮ ਦੀ, ਸਿੱਖ ਤਾਂ 5.5 ਸਦੀਆਂ ਤੋਂ ਹੈ ਹੀ ਹੈ, ਲੇਕਿਨ ਈਵਨ ਉਸ ਤੋਂ ਪਹਿਲਾਂ ਵੀ ਜਦੋਂ ਕਦੇ ਉਸ ਹਵਾਲੇ ਨਾਲ ਗੱਲ ਹੁੰਦੀ ਹੈ, ਹਲਾਣਕ ਗੈਰਤ ਸਿੱਖੀ ਦੇ ਨਾਲ ਪੰਜਾਬ ਦੇ ਵਿੱਚ, ਜਿਸ ਨੂੰ ਜਦੋਂ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਸੋ ਜ਼ਾਹਰ ਹੈ ਕਿ ਗੁਰੂ ਨਾਨਕ ਸਾਹਿਬ ਦੀ ਆਮਦ ਨੇ
ਉਸ ਸਾਰੀ ਤਹਿਜ਼ੀਬ ਦੇ ਵਿੱਚ ਗੈਰਤ ਅਣਖ ਦੀ ਲਾਈਨ ਦਿੱਤੀ। ਪਰ ਬਹੁਤ ਵਾਰ ਸਾਡੇ ਸ਼ਾਇਰ ਈਵਨ ਉਸ ਤੋਂ ਬਿਯੋਂਡ ਜਾ ਕੇ ਵੀ ਉਹ ਸਿਕੰਦਰ ਪੋਰਸ ਹੋਏ ਜਾਂ ਉਸ ਤੋਂ ਪਹਿਲਾਂ ਈਵਨ ਤੈਮੂਰ। ਹੁਣ ਤੈਮੂਰ ਜਿਹੜਾ ਹੈ ਉਹ ਜਦੋਂ ਆਉਂਦਾ ਹੈ ਤੈਮੂਰ ਲੰਗ ਔਰ ਇਹ ਸਾਰੇ ਤਤਾਰੀਆਂ ਦਾ ਹਮਲਾ, ਮੈਂ ਪਿਛਲੇ ਦਿਨਾਂ 'ਚ ਹੀ ਲਾਹੌਰ ਦੀ ਹਿਸਟਰੀ ਦੇ ਉੱਤੇ ਇੱਕ ਸੱਜਣ ਕਾਮੈਂਟਰੀ ਕਰਦੇ ਹੁੰਦੇ ਨੇ ਤੇ ਉਹਨਾਂ ਨੇ ਇੱਕ ਜਿਹੜਾ ਪੀਰ ਦਾ ਜ਼ਿਕਰ ਕੀਤਾ ਕਿ ਉਹਦਾ ਦੋ ਥਾਵਾਂ, ਦੋ ਮਜ਼ਾਰ ਉਹਦੇ ਬਣੇ ਹੋਏ ਨੇ। ਜ਼ਕੀ ਖਾਨ ਇੱਕ ਥਾਂ ਤੇ ਉਸ ਦਾ ਸਿਰ ਦਫਨਾਇਆ ਗਿਆ ਤੇ ਇੱਕ ਥਾਂ ਤੇ ਧੜ, ਔਰ ਉਹੀ ਕਿ ਭਾਈ ਉਹ ਕਿਵੇਂ ਲੜਦਾ ਜਿਹੜਾ ਬਿਨਾਂ ਜਦੋਂ ਸਿਰ ਲੱਥ ਵੀ ਗਿਆ ਫਿਰ ਵੀ ਉਹ ਲੜਦਾ ਰਿਹਾ ਜ਼ਕੀ ਖਾਨ। ਤੇ ਮੈਂ ਦੇਖਿਆ ਵੀ ਇਹ 12ਵੀਂ 13ਵੀਂ ਸਦੀ ਦੀ ਗੱਲ ਹੋ ਰਹੀ। ਪਤਾ ਲੱਗਾ ਤਤਾਰੀਆਂ ਦੇ ਲਾਹੌਰ 'ਚ, ਕਿਉਂਕਿ ਦਿੱਲੀ 'ਚ ਵੀ ਉਹਨੇ ਬਹੁਤ ਕਤਲੇਆਮ ਕੀਤਾ। ਉਹਨੇ ਹਲਾਕੂ ਨੇ ਜਿਹੜਾ ਕੀ ਨਾਂ ਸੀਗਾ ਉਹਦਾ, ਸਮਰਕੰਦ ਤੋਂ ਆਇਆ, ਜਾ ਕੇ ਉੱਥੇ ਹੀ ਉਹਨੇ ਸਾਹ ਲਿਆ। ਤਤਾਰੀਏ ਉਹਨਾਂ ਨੂੰ ਹੀ ਤਤਾਰੀਆਂ ਦਾ, ਲਾਹੌਰ 'ਚ ਹਰ ਗਲੀ ਕੂਚੇ 'ਚ ਲੜਾਈ ਹੋਈ। ਔਰ ਇਹ ਜਿਹੜਾ ਸਿਰ ਕਿਤੇ ਤਲੀ ਕਿਤੇ ਜਾਂ ਸਿਰ ਤਲੀ ਤੇ ਰੱਖ ਕੇ ਲੜਨਾ। ਹੁਣ ਇਹ ਗੈਰਤ ਪੰਜਾਬ ਦੇ ਨਾਲ ਜੁੜਦੀ ਹੈ। ਔਰ ਭਾਊ ਸੰਤੋਖ ਸਿੰਘ ਜਿਹੜੇ ਪੂਰੇ ਜਜ਼ਬਿਆਂ ਦੇ ਨਾਲ ਲੈਸ ਨੇ, ਉਹਨਾਂ ਨੇ ਪੰਜਾਬ ਦੀ ਔਰ ਸਿੱਖ ਕੌਮ ਦੀ ਡਿਫਾਇੰਸ, ਖਾਸ ਤੌਰ ਤੇ ਅੱਜ ਜਦੋਂ ਖਾਲਿਸਤਾਨ ਦੇ ਲਈ ਸਿੱਖ ਕੌਮ ਜੂਝ ਰਹੀ ਹੈ, ਉਸ ਦੇ ਉੱਤੇ ਇੱਕ ਨਜ਼ਮ ਭੇਜੀ ਹੈ। ਚੜ ਕੇ ਸਿਕੰਦਰ ਪੰਜਾਬ ਇੱਕ ਵਾਰ ਆਇਆ, ਅੱਗੋਂ ਪੋਰਸ ਨੇ ਮੂੰਹ ਮੋੜ ਦਿੱਤਾ। ਕੁੱਟ ਖਾ ਕੇ ਪਿੱਛੇ ਭੱਜ ਗਿਆ, ਅਸੀਂ ਜਿੱਤ ਗਏ ਉਹ ਵੀ ਹਾਰ ਗਿਆ। ਤੈਮੂਰ ਖਾਂ ਪੰਜਾਬ ਤੇ ਫੇਰ ਆਇਆ, ਅਸੀਂ ਲੜੇ ਵੀ ਤੇ ਅਸੀਂ ਮਰੇ ਵੀ। ਇਹ ਲਾਹੌਰ ਦੀ ਗੱਲ ਜ਼ਿਆਦਾ ਹੈ। ਤੇ ਕੱਢ ਦਿੱਤੇ ਅਸੀਂ ਦੇਸ਼ ਪੰਜਾਬ ਵਿੱਚੋਂ, ਅਸੀਂ ਜਿੱਤ ਗਏ ਉਹ ਵੀ ਹਾਰ ਗਿਆ। ਵਾਰੀ ਆਈ ਗਜ਼ਨੀ ਅਬਦਾਲੀਆਂ ਦੀ, ਉਹ ਵੀ ਝਾੜ ਦਿੱਤੇ ਨਾਲੇ ਝੰਬ ਦਿੱਤੇ। ਛੱਡ ਭੱਜ ਗਏ ਉਹ ਵੀ ਪੰਜਾਬ ਵਿੱਚੋਂ, ਅਸੀਂ ਜਿੱਤ ਗਏ ਉਹ ਵੀ ਹਾਰ ਗਿਆ। ਦਰਬਾਰ ਵਿੱਚ ਆਇਆ ਮੱਸਾ ਰੰਗੜ ਬਣ ਕੇ, ਨੰਗਾ ਨਾਚ ਪੀਣ ਸ਼ਰਾਬ ਲੱਗਾ। ਨਾਲੇ ਝਟਕ ਦਿੱਤੇ ਤੇ ਗੱਡੀ ਚਾੜ ਦਿੱਤੇ, ਅਸੀਂ ਜਿੱਤ ਗਏ ਉਹ ਵੀ ਹਾਰ ਗਿਆ। ਜਰਨਲ ਡਾਇਰ ਵੀ ਬਾਗ ਵਿੱਚ ਆਇਆ, ਜਲਿਆਂਵਾਲਾ ਬਾਗ। ਜਰਨਲ ਡਾਇਰ ਵੀ ਬਾਗ ਵਿੱਚ ਆਇਆ, ਨਿਹੱਥੇ ਲੋਕਾਂ ਤੇ ਜ਼ੁਲਮ ਬੜਾ ਕੀਤਾ। ਊਧਮ ਸਿੰਘ ਨੇ ਮਾਮਲਾ ਤਾਰ ਦਿੱਤਾ, ਅਸੀਂ ਜਿੱਤ ਗਏ ਉਹ ਵੀ ਹਾਰ ਗਿਆ। ਇੰਦਰਾ ਗਾਂਧੀ ਆਈ ਤੇ ਵੈਦਿਆ ਜਰਨਲ ਆਇਆ, ਬੜਾ ਕਹਿਰ ਤੇ ਬੜਾ ਜ਼ੁਲਮ ਢਾਇਆ। ਗੱਡੀ ਚਾੜ ਦਿੱਤੀ ਤੇ ਗੱਡੀ ਚਾੜ ਦਿੱਤਾ। ਸੋ ਨਾਈਸ। ਇੰਦਰਾ ਗਾਂਧੀ ਆਈ ਤੇ ਵੈਦਿਆ ਜਰਨਲ ਆਇਆ, ਬੜਾ ਕਹਿਰ ਤੇ ਬੜਾ ਜ਼ੁਲਮ ਢਾਇਆ। ਗੱਡੀ ਚਾੜ ਦਿੱਤੀ ਤੇ ਗੱਡੀ ਚਾੜ ਦਿੱਤਾ, ਅਸੀਂ ਜਿੱਤ ਗਏ ਉਹ ਵੀ ਹਾਰ ਗਿਆ। ਹੁਣ ਵੀ ਜ਼ੋਰ ਲਾ ਲੈ ਜਿਹੜਾ ਲੱਗਦਾ ਹੈ, ਇਹ ਹੈ ਵਾਰਨਿੰਗ ਔਰ ਵੰਗਾਰ। ਬਿਲਕੁਲ। ਹੁਣ ਵੀ ਜ਼ੋਰ ਲਾ ਲੈ ਜਿਹੜਾ ਲੱਗਦਾ ਹੈ, ਕੋਈ ਸ਼ੱਕ ਨਾ ਰਹਿ ਜਾਏ ਦਿਲਾਂ ਅੰਦਰ, ਅਸੀਂ ਜਿੱਤਾਂਗੇ ਤੂੰ ਫੇਰ ਹਾਰੇਗਾ। ਇਹ ਵਸਾਲ ਹੈ ਆਪਣੇ ਮਨ ਅੰਦਰ, ਇਹ ਹਾਕਮਾਂ ਨੂੰ ਵੰਗਾਰ ਹੈ। ਔਰ ਅਸੀਂ ਹੁਣ ਵਧੀਏ ਰੂਹਾਨੀ ਵਿਚਾਰ ਵੱਲ। ਔਰ ਅਸੀਂ ਗੁਰੂ ਨਾਨਕ ਸਾਹਿਬ ਦਾ ਸ੍ਰੀ ਰਾਗ ਦੇ ਵਿੱਚ ਸ਼ਬਦ ਜਿਹੜਾ ਅਸੀਂ ਕਿਹਾ ਸੀ ਕਿ ਭਾਈ ਲੰਬਾ ਸ਼ਬਦ ਹੈ ਔਰ ਨਾਨਕ ਲਫ਼ਜ਼ ਦੇ ਉੱਤੇ ਅਸੀਂ ਪਹਿਲੇ ਜਿਹੜੇ ਸੀ ਪਦ ਉਹਨਾਂ ਦੀ ਵਿਚਾਰ ਕੀਤੀ ਸੀ। ਹੁਣ ਅਸੀਂ ਉਸ ਤੋਂ ਅੱਗੇ ਜਾ ਰਹੇ। 5 ਜਿਹੜੇ ਪਦੇ ਨੇ ਉਹਨਾਂ ਦੇ ਉੱਤੇ ਅਸੀਂ ਵਿਚਾਰ ਕਰ ਲਈ ਸੀ। ਇਹੋ ਜਗਤ ਭਰਮ ਭੁਲਾਇਆ, ਆਪੋਂ ਤੁਧ ਖੁਆਇਆ। ਪ੍ਰਤਾਪ ਲੱਗਾ ਦੁਹਾਗਣੀ, ਭਾਗ ਜਿਨ੍ਹਾਂ ਕੇ ਨਾਹੇ ਜਿਉ। ਕਿ ਇਹ ਦੁਨੀਆ ਭਰਮ ਦੇ ਵਿੱਚ ਫਸੀ ਹੋਈ ਹੈ, ਭੁਲੇਖਿਆਂ 'ਚ ਫਸੀ ਹੋਈ ਹੈ। ਪਰ ਹੇ ਵਾਹਿਗੁਰੂ, ਇਹ ਕਿਵੇਂ ਹੋ ਸਕਦਾ ਹੈ ਕਿ ਦੁਨੀਆ 'ਚ ਤਾਂ ਕੋਈ ਤੇਰੀ ਮਰਜ਼ੀ ਬਿਨਾਂ ਹੁੰਦਾ ਨਹੀਂ। ਇਹ ਤੇਰੀ ਰਹਿਮਤ ਤੋਂ ਸਖਣੇ ਨੇ, ਪਰ ਲਾਏ ਹੋਏ ਨੇ ਜਿੱਧਰ ਤੂੰ ਲਾਇਆ ਹੋਇਆ। ਇਹੋ ਜਗਤ ਭਰਮ ਭੁਲਾਇਆ, ਆਪੋ ਤੁਧ ਖੁਆਇਆ। ਪ੍ਰਤਾਪ ਲੱਗਾ ਦੁਹਾਗਣੀ, ਭਾਗ ਜਿਨ੍ਹਾਂ ਕੇ ਨਾਹੇ ਜਿਉ। ਕਿ ਭਾਈ ਇਹ ਜਿਨ੍ਹਾਂ ਦੇ ਜਿਹੜੇ ਇਸ ਪਾਸੇ ਲੱਗੇ ਹੋਏ ਨੇ ਉਹ ਦੁਹਾਗਣ ਨੇ, ਮਾਨੋ ਉਹਨਾਂ ਦੀ ਕਿਸਮਤ ਦੇ ਵਿੱਚ ਹੀ ਨਹੀਂ ਹੈ ਕਿ ਉਹਨਾਂ ਨੇ ਤੇਰੀ ਯਾਦ ਦੇ ਵਿੱਚ ਲੱਗਣਾ ਹੈ। ਦੁਹਾਗਣੀ ਕਿਆ ਨਿਸ਼ਾਨੀਆਂ, ਖਸਮੋਂ ਕੁੱਥੀਆਂ ਫਿਰੈ ਨਿਮਾਣੀਆਂ। ਮੈਲੇ ਵੇਸ ਤੇ ਨਾ ਕਾਮਣੀ,
ਦੁਖੀ ਰਹਿਣ ਵਿਹਾਏ ਜੀਓ। ਹੁਣ ਇਹ ਸਵਾਲ ਵੀ ਹੈ ਕਿ ਦੁਹਾਗਣ ਜਿਹੜੀ ਰੱਬ ਨਾਲੋਂ ਟੁੱਟੀ ਹੋਈ ਰੂਹ ਹੈ, ਇਹ ਕੌਣ ਨੇ? ਤੇ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਜਿਹੜੀਆਂ ਆਪਣੇ ਪਿਆਰੇ ਨਾਲੋਂ, ਵਾਹਿਗੁਰੂ ਨਾਲੋਂ ਵਿਛੜ ਗਈਆਂ, ਉਹਨਾਂ ਤੋਂ ਵਿੱਥ ਹੈ ਜਿਨ੍ਹਾਂ ਦੀ, ਔਰ ਜਿਨ੍ਹਾਂ ਦੇ ਕਰਮ, ਜਿਨ੍ਹਾਂ ਦੇ ਕਰਤੂਤ ਮਾੜੇ ਨੇ, ਮੈਲ ਵੇਸ ਤੇ ਨਾ ਕਾਮਣੀ, ਤੇ ਫਿਰ ਉਹਦਾ ਨਤੀਜਾ ਕੀ ਹੈ? ਦੁਖੀ ਰਹਿਣ ਵਿਹਾਏ ਜੀਓ। ਇਹਨਾਂ ਦੀ ਜਿਹੜੀ ਜ਼ਿੰਦਗੀ ਹੈ ਰਹਿਣ ਵਾਂਗ, ਜਿਵੇਂ ਸੁਹਾਗਣ ਜਿਹੜੀ ਹੈ ਉਸ ਦੀ ਰਹਿਣ ਸੁਖਦਾਈ ਬੀਤਦੀ ਹੈ, ਦੁਹਾਗਣ ਰਾਤ ਭਟਕਦੀ ਹੈ ਆਪਣੇ ਪਿਆਰੇ ਤੋਂ ਬਿਨਾਂ, ਇਵੇਂ ਹੀ ਇਹਨਾਂ ਜਿਹੜੀਆਂ ਟੁੱਟੀਆਂ ਹੋਈਆਂ ਰੂਹਾਂ ਨੇ ਇਹ ਰੱਬ ਦੀ ਯਾਦ ਤੋਂ ਬਿਨਾਂ ਦੁਹਾਗਣਾ ਵਾਂਗ ਦੁਖੀ ਹੁੰਦੀਆਂ ਨੇ। ਸੁਹਾਗਣੀ ਕਿਆ ਕਰਮ ਕਮਾਇਆ, ਪੂਰਬ ਲਿਖਿਆ ਫਲ ਪਾਇਆ, ਨਦਰ ਕਰੇ ਕਿ ਆਪਣੀ ਆਪੇ ਲੈ ਮਿਲਾਏ ਜੀਓ। ਕਿ ਸੁਹਾਗਣੀਆਂ ਉਹ ਨੇ ਜਿਨ੍ਹਾਂ ਨੇ ਚੰਗਾ ਰੱਬ ਦੀ ਯਾਦ ਦੇ ਵਿੱਚ ਆਪਣਾ ਆਪਾ ਬਿਤਾਇਆ ਉਹਨਾਂ ਰੂਹਾਂ ਨੇ, ਕਿਉਂਕਿ ਉਹ ਆਲਰੇਡੀ ਡੈਸਟਿਨਡ ਨੇ, ਪੂਰਬ ਲਿਖਿਆ ਫਲ ਪਾਇਆ, ਰੱਬ ਦੀ ਰਹਿਮਤ ਹੈ। ਨਦਰ ਕਰੇ ਕਿ ਆਪਣੀ ਆਪੇ ਲੈ ਮਿਲਾਏ ਜੀਓ, ਕਿ ਆਪ ਹੀ ਵਾਹਿਗੁਰੂ ਨੇ ਆਪਣੀ ਮਿਹਰ ਦੀ ਨਜ਼ਰ ਰੱਖ ਕੇ ਆਪਣੇ ਨਾਲ ਉਹਨਾਂ ਨੂੰ ਮਿਲਾਇਆ। ਹੁਕਮ ਜਿਨ੍ਹਾਂ ਨੂੰ ਮਨਾਇਆ, ਤਿੰਨ ਅੰਤਰ ਸ਼ਬਦ ਵਸਾਇਆ, ਸਈਆਂ ਸੇ ਸੁਹਾਗਣੀ ਜਿਨ ਸਹਿ ਨਾਲ ਪਿਆਰ ਜੀਓ। ਕਿ ਜਿਨ੍ਹਾਂ ਨੂੰ ਗੁਰੂ ਨੇ ਆਪਣੇ ਹੁਕਮ ਦੇ ਵਿੱਚ ਤੋਰਿਆ, ਉਹਨਾਂ ਦੇ ਅੰਦਰ ਵਾਹਿਗੁਰੂ ਦਾ ਨਾਮ ਵਸਿਆ, ਔਰ ਉਹੀ ਰੂਹਾਂ, ਉਹੀ ਸਖੀਆਂ ਸਹੇਲੀਆਂ ਨੇ ਜਿਨ੍ਹਾਂ ਦਾ ਉਸ ਪਿਆਰੇ ਦੇ ਨਾਲ ਪਿਆਰ ਹੈ, ਪਿਆਰ ਪੁੱਗਿਆ। ਜਿਨ੍ਹਾਂ ਭਾਣੇ ਕਾ ਰਸ ਆਇਆ, ਤਿਨ ਵਿੱਚੋਂ ਭਰਮ ਚੁਕਾਇਆ, ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭ ਸੇ ਲੈ ਮਿਲਾਏ ਜੀਓ। ਕਿ ਜਿਨ੍ਹਾਂ ਨੂੰ ਉਸ ਵਾਹਿਗੁਰੂ ਦੇ ਪਿਆਰ ਦੇ ਭਾਣੇ ਵਿੱਚ ਰਹਿਣ ਦਾ ਸਬਬ ਮਿਲਿਆ, ਔਰ ਉਹ ਫਿਰ ਭਾਣੇ ਦਾ ਰਸ ਕੀ ਹੈ ਉਹ ਉਹਨਾਂ ਰੂਹਾਂ ਨੇ ਮਾਣਿਆ। ਜਿਨ੍ਹਾਂ ਭਾਣੇ ਕਾ ਰਸ ਆਇਆ, ਤਿੰਨ ਵਿੱਚੋਂ ਭਰਮ ਚੁਕਾਇਆ, ਉਹਨਾਂ ਦੇ ਅੰਦਰੋਂ ਭਰਮ, ਦੁਬਿਧਾ, ਦੋਗਲਾਪਨ, ਡਾਈਕੋਟਮੀ ਇਹ ਖਤਮ ਹੋਈ। ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭ ਸੇ ਲੈ ਮਿਲਾਏ ਜੀਓ। ਤੇ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਸਤਿਗੁਰੂ ਦੀ ਪਰਖ ਹੀ ਇਹ ਹੈ, ਪਛਾਣ ਹੀ ਇਹ ਹੈ, ਜਿਹੜਾ ਉਹਨਾਂ ਟੁੱਟੀਆਂ ਰੂਹਾਂ ਨੂੰ, ਵਿਛੜੀਆਂ ਰੂਹਾਂ ਨੂੰ, ਦੁਹਾਗਣਾ ਨੂੰ ਸੁਹਾਗਣ ਬਣਾ ਦੇ। ਔਰ ਇੱਥੇ ਹੀ ਅਸੀਂ ਇਸ ਦੀ ਸਮਾਪਤੀ ਕਰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮਏ ਸ਼ੋਅ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵੇਲੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।